ਆ ਦੇਖੋ ਮੈਂ ਤੁਸੀਂ ਵਾਹ ਬਈ ਵਾਹ, ਦਿਖਾ ਦੇ ਵੀ ਆਂਡਾ, ਤਾੜੀ ਲਾ ਦੇ ਮਾੜੀ ਜੀ। ਵਾਹ ਵਾਹ। ਮੇਰੇ ਵਰਗੇ ਜਦੋਂ ਹੋਟਲਾਂ ਤੇ ਜਾਂਦੇ ਨਾ ਰੋਟੀ ਖਾਣ ਤੇ ਐਵੇਂ ਤੰਦੂਰ ਵਾਲੇ ਨੂੰ ਕਹਿਣਗੇ ਆ ਛੰਡ ਫੂਕ ਕੇ ਲਾਈ ਦੋ। ਅੱਛਾ ਫੂਕ ਵਾਲਾ ਇਹ ਹੁੰਦਾ ਵਾ ਉਹ ਕਹਿੰਦੇ ਵੀ ਮਧਰੀ ਲਾਈ ਤੇ ਛੰਡ ਕੇ ਲਾਈ। ਹਾਂ ਤੇ ਘਰੇ ਇਦਾਂ ਦਾ ਕਦੀ ਦਿਆ ਨਹੀਂ ਘਰ ਅਗਲੇ ਫਿਰ ਛੰਡ ਦਿੰਦੇ ਆ ਉਹ ਛੰਡ ਫੂਕ ਦਿੰਦੇ ਆ। ਚਾਲੂ ਕਰ ਲਓ ਜੀ 3 ਵਾਲਾ ਟਾਈਮ। ਵਾਹ ਬਈ ਵਾਹ, ਲਓ ਜੀ 3 ਵਾਲਾ ਟਾਈਮ। ਆ ਸਾਨੂੰ ਪਤਾ ਨਹੀਂ ਲੱਗਾ, ਅਸੀਂ ਭੱਜ ਨੱਸ ਕੇ ਰਲੇ ਇਹਨੂੰ। ਇਹ ਕਮਾਲੀਏ ਤੋਂ ਆਂਦਾ ਤੇ ਲਾਹੌਰ ਜਾਂਦਾ। ਕਿ ਕਿਹੜੇ ਘਰ ਵਿੱਚ ਵੰਡ ਨਹੀਂ ਪੈਂਦੀ, ਓ ਕਿਹੜੇ ਘਰ ਵਿੱਚ ਵੰਡ ਨਹੀਂ ਪੈਂਦੀ, ਹਾਂ ਪਰ ਕਿਧਰੇ ਡੰਡ ਨਹੀਂ ਪੈਂਦੀ। ਆਹਾ ਤੇ ਆ ਜਾ ਮੈਨੂੰ ਇਕੱਠਾ ਕਰ ਲਾ, ਅੱਛਾ ਆ ਜਾ ਮੈਨੂੰ ਇਕੱਠਾ ਕਰ ਲਾ, ਹਾਂ ਹੁਣ ਯਾਦਾਂ ਦੀ ਪੰਡ ਨਹੀਂ ਪੈਂਦੀ। ਵਾਹ 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 ਤੇ ਮੌਸਮ ਇੰਨਾ ਬਦਲ ਗਿਆ ਏ, ਹਾਂ ਉਹਨੂੰ ਵੇਖ ਕੇ ਠੰਡ ਨਹੀਂ ਪੈਂਦੀ। ਆਏ ਮੌਸਮ ਇੰਨਾ ਬਦਲ ਗਿਆ ਏ, ਉਹਨੂੰ ਵੇਖ ਕੇ ਠੰਡ ਨਹੀਂ ਪੈਂਦੀ। ਵਾਹ ਵਾਹ ਵਾਹ। ਤੇ ਇਹ ਵੀ ਤੇਰੀ ਦੇਣ ਏ ਬੀਬਾ, ਹਾਂ ਮੇਰੀ ਚਾਹ ਵਿੱਚ ਖੰਡ ਨਹੀਂ ਪੈਂਦੀ। ਵਾਹ ਕੀ ਬਾਤ ਹੈ ਜੀ, ਵਾਹ ਵਾਹ ਵਾਹ। ਹੋਰ ਉਹ ਸਾਈਕਲ ਪਿਆ ਸੀ ਕੋਠੇ ਤੇ, ਅੱਛਾ ਪੁਰਾਣਾ ਜਿਹਾ ਸਾਈਕਲ ਸੀ, ਉਹਨਾਂ ਨੇ ਤੇ ਉਹ ਚੱਕ ਕੇ ਨਾ ਉਹਨਾਂ ਨੇ ਕੋਠੇ ਤੇ ਰੱਖ ਦਿੱਤਾ। ਉਹ ਕੋਈ ਜਹਾਜ਼ ਨਸ਼ਈ ਲੰਘਿਆ ਕਿ ਦੂਰੋਂ ਦੇਖਿਆ ਵੀ ਕੋਠੇ ਤੇ ਸਾਈਕਲ ਪਿਆ। ਉਹਨੇ ਲਿਆਂਦੀ ਪਹਿਲਾਂ ਤਾਂ ਕਿਸੇ ਦੇ ਮੰਜੇ ਦੀ ਦੌੜ ਕੱਢ ਕੇ, ਉਹ ਦੌੜ ਲੈ ਕੇ ਵੇਲੀ ਚੜ ਗਿਆ ਪਿੱਛੋਂ ਦੀ ਹੌਲੀ ਜਿਹਾ ਕੋਠੇ ਤੇ। ਅੱਛਾ ਕੋਠੇ ਤੇ ਚੜ ਕੇ ਉਹਨੇ ਸਾਈਕਲ ਨੂੰ ਰੱਸਾ ਬੰਨਿਆ, ਉਹ ਦੌੜ ਦਾ ਰੱਸਾ ਬੰਨ ਕੇ ਉਹਨੇ ਪਿੱਛੋਂ ਦੀ ਲਮਕਾਤਾ। ਅੱਛਾ ਉਹ ਅੰਦਰੋਂ ਨਾ ਇੱਕ ਸਰੀਆ ਸੀਗਾ ਅੰਦਰ ਨੂੰ ਜਾ ਰਿਹਾ, ਉਹਨਾਂ ਦੇ ਕੰਧ ਦੇ ਵਿੱਚ ਫਸਾਇਆ ਉਹਨਾਂ ਨੇ ਲੈਂਟਰ ਦਾ। ਲੈਂਟਰ ਕਿੱਥੇ ਉਦਾਂ ਹੀ ਆ ਵਿਚਾਰੇ, ਅੱਛਾ, ਲੈਂਟਰ ਕੋਈ 85 ਦਾ ਨਹੀਂ, 85 ਦਾ ਬਾਹਰ ਨਿਕਲਿਆ। ਹਾਂ ਉਹ ਸਰੀਆ ਸੀ ਬਾਹਰ ਨਿਕਲਿਆ ਆ। ਉਹ ਜਦੋਂ ਉਹਨੇ ਸਾਈਕਲ ਉੱਤੋਂ ਥੱਲੇ ਲਮਕਾਇਆ ਨਾ, ਉਹ ਸਰੀਏ ਚੜ ਗਿਆ ਸਾਈਕਲ। ਉਹ ਸਾਈਕਲ ਅੜਿਆ ਸਰੀਏ 'ਚ, ਉਹ ਅੰਦਰੋਂ ਜਨਾਬ ਉਹਨਾਂ ਦੇ ਭਾਂਡੇ ਖੜਕੇ। ਉਹ ਤੇਰਾ ਭਲਾ। ਉਹ ਅੰਦਰੋਂ ਭੱਜ ਕੇ ਜਦੋਂ ਨਿਕਲੇ ਨਾ ਤੇ ਕੀ ਪੈ ਗਿਆ ਸਾਨੂੰ। ਉਹ ਜਦੋਂ ਬਾਹਰ ਨਿਕਲ ਕੇ ਦੇਖਿਆ ਤੇ ਬੰਦਾ ਜਨਾਬ ਉਹ ਨੱਠਿਆ ਜਾਵੇ ਸਾਈਕਲ ਛੱਡ ਕੇ। ਪਾਣੀ ਫੜ ਲਓ ਯਾਰ, ਟਾਈਮ ਬੜਾ ਥੋੜਾ ਚਲੋ ਜੀ ਦਬ ਲਓ ਜੀ ਬਟਨ ਜੂੰਦੇ ਵਾਸਤੇ ਦਬ ਲਓ। ਬਿਸਮਿਲ੍ਲਾ। ਲੱਸੀ ਦੇ ਦਹੀਂ ਪਾ ਦੇ, ਦਹੀਂ ਪਾ ਦੇ। ਪਾਣੀ ਦੇਣੀ ਯਾਰ, ਅੱਛਾ ਦਹੀਂ ਪਾ ਦੇ, ਤੂੰ ਲੱਸੀ ਪਾ ਦੇ। ਗਲਾਸਾਂ ਗਲਾਸ ਕਿੱਧਰ ਗਏ? ਲੈ ਗਲਾਸ ਚੱਕੇ ਨਹੀਂ ਹੈਗੇ। ਉਹ ਗਲਾਸ ਨਹੀਂ ਕੱਪ ਪਿਆ। ਉਹ ਗਲਾਸ ਆ ਯਾਰ ਪਰਾਂ ਗਲਾਸ। अस्सलाम वालेकुम जी। ਸਿਆਣੇ ਕਹਿੰਦੇ ਵੀ ਜਦੋਂ ਫਲ ਪੱਕਣ ਤੇ ਆਇਆ ਤੋਤੇ ਦੀ ਜੀਭ ਪੱਕ ਗਈ। ਵੀ ਸਾਰੀ ਰਾਤ ਦੇ ਬੰਦਿਆਂ ਨੂੰ ਪਾਬੰਦ ਕੀਤਾ ਵੀ ਸਵੇਰੇ ਸਹਿਰੀ ਪਕਾਣੀ ਆ। ਬੰਦੇ ਇੱਥੇ ਆ ਕੇ ਵੀ ਸੁੱਤੇ, ਆਪ ਦਾ ਸਮਾਨ ਵੀ ਲਿਆਂਦਾ, ਕੋ ਅੱਧ ਪਚੱਦੇ ਸੁੱਤੇ। ਨਿਆਣੇ ਵੀ ਹਜੇ ਤੱਕ ਜਾਗ ਰਹੇ ਇਸੇ ਚਾਹ ਦੇ ਵਿੱਚ ਵੀ ਸਵੇਰੇ ਸਹਿਰੀ ਬਣਾਣੀ। ਜਦ ਹੋਇਆ ਟਾਈਮ ਸਹਿਰੀ ਬਣਾਉਣ ਦਾ ਤੇ ਉਹ ਕਿਣ ਮਿਣ ਸ਼ੁਰੂ ਹੋ ਗਈ। ਠੰਡੀ ਹਵਾ ਚੱਲ ਪਈ। ਬਈ ਇੱਕ ਵਾਰੀ ਕਹਿ ਲਓ ਵੀ ਮੀਂਹ ਚੱਲ ਪੈਂਦਾ ਰੁਕ ਪੈਂਦਾ, ਚੱਲ ਪੈਂਦਾ ਰੁਕ ਪੈਂਦਾ, ਇੱਦਾਂ ਦਾ ਕੰਮ ਹੋਇਆ। ਹੁਣ ਟਾਈਮ ਹੋ ਗਿਆ ਉਧਰੋਂ ਸੈਰੀ ਦਾ, ਘਰੋਂ ਵੀ ਦੱਸ ਕੇ ਆਏ ਆ ਸਾਰੇ ਵੀ ਅੱਜ ਅਸੀਂ ਉੱਥੇ ਸੈਰੀ ਕਰਨੀ ਹੈ। ਤੇ ਇੱਥੇ ਵੀ ਹਾਲਾਤ ਇਦਾਂ ਦੇ ਆ ਵੀ ਖਬਰੇ ਹੁੰਦੀ ਕਿ ਨਹੀਂ ਹੁੰਦੀ। ਤੇ ਇਹ ਟਾਈਮ ਨਾਲ ਆ ਕੇ ਬੰਦੇ ਇੱਥੇ ਸੌਂ ਗਏ ਸੀ ਵੀ ਜਿਸ ਟਾਈਮ ਹੋ ਗਿਆ ਨਾ ਸਾਨੂੰ ਉਠਾ ਲਿਓ। ਹੁਣ ਜਦੋਂ ਮੈਂ ਇਹਨਾਂ ਨੂੰ ਉਠਾਉਣ ਵਾਸਤੇ ਨਿਕਲਿਆ ਬਾਹਰ ਤੇ ਅੱਗੇ ਹਾਲਾਤ ਦੇਖਿਆ, ਹਾਲਾਤ ਇਦਾਂ ਬਣਿਆ ਹੈ। ਆ ਸਮਾਨ ਸਮੂਨ ਲਿਆ ਕੇ ਰੱਖਿਆ, ਤੁਸੀਂ ਦੇਖਿਆ। ਤਿਆਰੀ ਅਸੀਂ ਆਪਦੀ ਸਾਰੀ ਕਰਕੇ ਸੁੱਤੇ ਸੀ। ਅਸੀਂ ਤਾਂ ਅੱਧ ਪਚੱਦੇ ਸੁੱਤੇ ਆ ਉੱਥੇ ਬੈਠ ਕੇ, ਬੈਠੇ ਗੱਲਾਂ 'ਚ ਕੋਈ ਝਾਟਾ ਖਲਾਈ ਆ। ਤੇ ਆ ਜਿਹੜੇ ਚਾਚਾ ਬੂਟਾ ਸੁੱਤਾ ਪਿਆ, ਤੁਹਾਨੂੰ ਦਿਖਾਉਂਦੇ ਆ ਬੰਦੇ ਕੱਲੇ ਕੱਲੇ, ਤੁਹਾਨੂੰ ਉਠਾ ਕੇ ਵਿਖਾਉਂਦੇ ਆ। ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਬੰਦੇ ਕਿਹੜੇ ਕਿਹੜੇ ਜਿਹੜੇ ਪਾਬੰਦ ਕੀਤੇ ਸੀ। ਤੇ ਜਿਹੜੇ ਅਸੀਂ ਜਾਗ ਰਹੇ ਸੀ ਉਹ ਵੀ ਤੁਹਾਨੂੰ ਵਿਖਾ ਦਾਂਗੇ। ਆ ਚਾਚਾ ਬੂਟਾ ਸੁੱਤਾ ਪਿਆ। ਚਾਚਾ 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 ਬੂਟਾ 2 ਵਜ ਗਏ। ਮੈਂ ਕਿਹਾ ਫਿਰ ਕਰੀਏ ਸ਼ੁਰੂ। 2 ਵਜ ਗਏ? ਹਾਂ 2 ਵਜ ਗਏ। ਹਾਂ ਠਾ ਚਾਚਾ ਬੂਟਾ। ਆ ਚਾਚਾ ਬੂਟਾ ਉੱਠ ਗਿਆ। ਤੇ ਆ ਹੁਣ ਇਹ ਮੈਂ ਕਹਿੰਦਾ ਬਾਈ, ਉਹ ਬਾਈ, ਅੱਛਾ ਇਹ ਪਰਵੇਜ਼ ਬਾਈ ਹੈ ਜੀ। ਇਹ ਸੁੱਤੇ ਇੱਥੇ ਜੀ। ਉਹ ਟਾਈਮ ਹੋ ਗਿਆ ਜੀ ਆਪਣਾ। ਉੱਠ ਜਾ, ਇਹਨੂੰ ਵੀ ਠਾ ਦੇ। ਕੌਣ? ਨੰਬਰਦਾਰ ਸਾਹਿਬ ਜੀ। ਦੱਸੋ ਵੀ ਕਿ ਬੁੱਝੋ ਵੀ ਕਿਹੜਾ ਬੰਦਾ ਪਿਆ। ਉਹ ਤਾਂ ਮੈਂ ਦੱਸ ਹੀ ਦਿੱਤਾ, ਖਾਲਿਦ ਨੰਬਰਦਾਰ ਸਾਹਿਬ। ਬਾਈ 2 ਵਜ ਗਏ ਜੀ। ਗੂੜੀ ਨਹੀਂ ਸੁੱਤੇ। ਉੱਠ ਜਾ। ਹੈਂ ਖਾਲਿਦ ਉੱਠ ਜਾ, 2 ਵਜ ਗਏ। ਇਹ ਕੌਣ? ਅੱਛਾ ਇਹ ਜੀ ਹਾਫਿਜ਼ ਉਸਮਾਨ ਸਾਹਿਬ ਪਏ ਜੀ। ਹਾਫਿਜ਼ ਜੀ ਉਸਮਾਨ ਉੱਠ ਜਾਓ ਜੀ। ਉੱਠ ਜਾ। ਮੂੰਹ ਹੀ ਬਹੁਤ ਭੈੜਾ ਕਰਿਆ। ਇਹਨੂੰ ਸੁੱਤਾ, ਗੂੜੀ ਨਹੀਂ ਸੁੱਤਾ। ਉੱਠ ਜਾਓ ਜੀ।
ਉੱਠਣ ਨੂੰ ਦਿਲ ਨਹੀਂ ਕਰਦਾ। ਜੈਕਟ ਪਾਈ ਹੋਈ ਆ, ਇੰਨੀ ਠੰਡ ਬਣੀ ਹੋਈ, ਉੱਤੇ ਰਜਾਈ ਲਈ ਸੀ। ਇਹ ਤਾਂ ਫਿਰ ਕਿਤੇ ਜਿਸ ਟਾਈਮ ਇਹ ਆਏ ਆ ਉਸ ਟਾਈਮ ਹੀ ਹਵਾ ਚੱਲ ਪਈ ਠੰਡੀ। ਕਣੀਆਂ ਹੁਣ ਪਈਆਂ, 18 ਕਿਤੇ ਟਾਈਮ ਦੀ ਹੋ ਗਈ। ਅਸੀਂ ਅੰਦਰ ਬੈਠੇ ਸੀ, ਸਾਡਾ ਭਰਾ ਖਾਲਦ ਬੱਗੀ ਹੈ, ਇੱਧਰ ਦਿਖਾਓ ਜੀ, ਤੇ ਵਿਕਾਸ ਸਾਹਿਬ ਆ ਜੀ। ਤੇ ਅਸੀਂ ਪਹਿਲਾਂ ਝੱਟ ਗੱਲਾਂ ਕਰਦੇ ਰਹੇ, ਫਿਰ ਉੱਥੇ ਹੀ ਲੰਬੇ ਪੈ ਗਏ, ਹੁੱਕਾ ਹੱਕਾ ਪੀਂਦੇ ਗੱਲਾਂ ਬਾਤਾਂ ਮਾਰਦੇ। ਤੇ ਨਿਆਣਿਆਂ ਜਦੋਂ ਇਹ ਸਰਗੀ ਵੇਲੇ ਸਾਰੇ ਨਿਆਣੇ ਉੱਠਦੇ ਆ, ਸਿਰਫ ਕੀ ਆ, ਇਹਨਾਂ ਨੇ ਰੋਜ਼ਾ ਤਾਂ ਨਹੀਂ ਰੱਖਣਾ ਹੁੰਦਾ, ਇਹਨਾਂ ਨੂੰ ਚਾਹ ਹੁੰਦਾ ਵੀ ਅਸੀਂ ਚਿੜੀ ਰੋਜ਼ਾ ਰੱਖਾਂਗੇ। 10 ਕੁ ਵਜੇ ਨੂੰ ਆਪਣਾ ਫਿਰ ਖਾ ਲੈਂਦੇ ਆ। ਉੱਠ ਗਏ ਜੀ। ਅੱਛਾ ਜੀ, ਅੱਜ ਕਹਿ ਲਓ ਵੀ ਅੱਜ ਐਸੇ ਰਸੋਈਆਂ ਤੁਹਾਨੂੰ ਅੱਜ ਮਿਲਾਵਾਂਗੇ, ਐਸੀਆਂ ਛਾਵਾਂ ਪਕਾ ਕੇ, ਜਿਹੜੇ ਅੱਲਾ ਨੇ ਚਾਹਿਆ ਇੱਕ ਵਾਰੀ ਅਸੀਂ ਲਾਈਟਾਂ ਲੂਟਾਂ ਸਿੱਧੀਆਂ ਕਰ ਲਈਏ, ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਠਾ ਲਵਾਂ। ਹਜੇ ਤੱਕ ਕਹਿ ਲਓ ਵੀ ਮੈਂ ਬੜੇ ਲਿਹਾਜ਼ ਨਾਲ ਠਾਇਆ, ਤੇ ਇਦਾਂ ਉੱਠਣੇ ਨਹੀਂ, ਇਹਨਾਂ ਨੂੰ ਠਾਣਾ ਪਊਗਾ। ਉਹ ਮੈਂ ਠਾਣਾ। ਚਾਚੀ ਸੱਤਾਂ ਸਾਡੀ ਇਹ ਪਕਾ ਕੇ ਦਿਖਾਊਗੀ। ਇੱਕ ਅੰਮਾ ਜ਼ੋਰਾ ਤੁਹਾਨੂੰ ਦਿਖਾਵਾਂਗੇ, ਉਹਨੂੰ ਜਾ ਕੇ ਠਾਣਾ ਪੈਣਾ ਉਹਦੇ ਡੇਰੇ ਤੋਂ। ਚਾਚਾ ਬੂਟਾ ਤਾਂ ਕਹਿ ਲਓ ਵੀ ਟਾਈਮ ਨਾ ਆ ਗਿਆ, ਤੇ ਆਪਦੇ ਡੇਰੇ ਦੇ ਵਿੱਚੋਂ। ਚਾਚਾ ਤੂੰ 9 ਵਜੇ ਆ ਗਿਆ ਸੀ? ਮੈਂ 9:30 ਵਜੇ ਆ ਗਿਆ। 9:30 ਵਜੇ ਇੱਥੇ ਆ ਕੇ ਪੈ ਗਿਆ ਸੀ। ਤੇ ਉਹ ਅੰਮਾ ਜ਼ੋਰਾ ਨੂੰ ਜਾ ਕੇ ਹੁਣ ਖਬਰੇ ਸਾਨੂੰ ਉੱਥੇ ਠਾਣਾ ਪਵੇ ਜਾਂ ਖਬਰੇ ਟੈਲੀਫੋਨ ਤੇ ਉੱਠ ਜੇ, ਉਹ ਫਿਰ ਦੇਖਦੇ ਆ ਵੀ ਕੀ ਬਣਦਾ। ਤੇ ਇੱਕ ਵਾਰੀ ਲਾਈਟ ਸਿੱਧੀ ਕਰ ਲਈਏ, ਤੁਸੀਂ ਬਟਨ ਦਬੋ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਠਾ ਲਵਾਂ। ਹਾਂ, ਇਦਾਂ ਬੰਦੇ ਕਹਿਣਗੇ ਫਿਰ ਇਦਾਂ ਕਿਉਂ ਉਠਾਇਆ, ਇਦਾਂ ਉੱਠਣਾ ਨਹੀਂ ਇਹਨਾਂ ਨੇ। ਦਬ ਲਾ ਬਟਨ, ਉੱਠ ਪਈ। ਨਹੀਂ ਉੱਠਣਾ ਪੈਣਾ। ਆਹ ਪਾਣੀ ਲਿਆ ਉੱਥੋਂ ਗਲਾਸ। ਕਿਹੜਾ ਨਹੀਂ? ਹਾਂਜੀ ਉੱਠੋ ਜੀ। ਠੰਡਾ ਪਾਣੀ ਲਿਆ ਗਲਾਸ ਇਹਦੇ ਤੇ ਲਿਆ ਪਾਣੀ, ਸਿੱਟ ਲਿਆ ਕੇ। ਲਿਆ ਪਾਣੀ ਹਾਂ ਭਾਈ, ਗਾਲੀ ਵਿੱਚ ਲੈ ਰੋਜ਼ਾ ਰੱਖਣਾ ਤੂੰ? ਹਾਂ ਚੱਲਦਾ? ਹਾਂਜੀ ਦੱਸੋ ਜੀ, ਤੁਸੀਂ ਅੱਧੀ ਰਾਤੀ ਉੱਠੇ ਹੋਏ ਆ, ਕੀ ਲੋੜ ਪਈ ਤੁਹਾਨੂੰ? ਨਹੀਂ ਮੈਂ ਪੁੱਤ ਪੀਣਾ ਨਹੀਂ ਹੈ, ਉਹਨੂੰ ਦੇ ਖਾਲ ਦੋ, ਉਹਦੇ ਉੱਤੇ ਛਿੱਟੇ ਮਾਰ। ਹੈ ਵੇ ਉਹ ਅਸਮਾਨ ਮਾਰਦੇ ਛਿੱਟੇ, ਪੋਲੇ ਜੇ ਮਾਰੇ। ਉੱਠ ਜਾ ਉੱਠ ਜਾ, ਚੱਲ ਬਸ ਉੱਠ ਗਿਆ। ਬਸ ਉੱਠ ਗਿਆ। ਹਾਂ ਵੀ ਅੱਧੀ ਰਾਤ ਨੂੰ ਉੱਠੇ ਆ ਤੁਸੀਂ, ਦੱਸੋ ਜੀ ਸਾਨੂੰ ਵੀ ਕੀ ਗੱਲ ਬਣੀ, ਕੀ ਲੋੜ ਪਈ ਹੈ? ਦੱਸ ਵੀ ਰੋਜ਼ਾ ਰੱਖਣਾ। ਅੱਛਾ ਰੋਜ਼ਾ ਰੱਖੂਗਾ, ਵਾਹ ਵੀ। ਉਧਰ ਦੇਖ ਕੇ ਦੱਸ ਕੀ ਕਰੇਗਾ? ਰੋਜ਼ਾ ਰੱਖੂਗਾ, ਜਿਉਂਦਾ ਵਸਦਾ। ਚਲੋ ਚਾਹ ਹੀ ਹੁੰਦਾ। ਦੱਬੋ ਜੀ ਇੱਕ ਵਾਰੀ ਬਟਨ, ਲਾਈਟ ਸਿੱਧੀ ਕਰ ਲਈ। ਅੱਛਾ ਹੁਣ ਇੱਕ ਗੱਲ ਦੱਸੋ ਬਈ, ਜਿਹੜਾ ਹਾਲਾਤ ਮੈਂ ਦੇਖ ਰਿਹਾ, ਇੱਕ ਵਾਰੀ ਇਧਰੋਂ ਦੀ ਘੁੰਮ ਕੇ ਆ ਬਾਹਰ ਦੀ, ਇੱਧਰ ਨੂੰ ਆ। ਹਵਾ ਪੈ ਰਹੀ ਇੱਥੇ ਹੀ। ਹਾਂ ਠੰਡੀ ਚੱਲ ਪਈ। ਆ ਤੇਰਾ ਸਪੀਕਰ ਲੈ ਲਾ। ਹੈ ਨਹੀਂ ਬਣਦਾ ਬਾਹਰ ਕਿੰਨਾ ਬੜਾ ਹਵਾ ਚੱਲਣ। ਇੱਧਰ ਨੂੰ ਜੀ ਆਇਓ, ਬਾਹਰ ਨੂੰ ਇੱਕ ਵਾਰੀ ਦੇਖ ਲਈਏ। ਇਹ ਦੂਆ ਲਾਈਟ ਦਾ ਬਟਨ ਦੱਬਿਆ, ਦੱਬ ਤਾਂ ਭਲਾ। ਇੱਥੇ ਬਣਾਣੇ ਜੀ ਚੁੱਲ੍ਹੇ, ਜਿਵੇਂ ਪਿਛਲੇ ਸਾਲ ਬਣਾਏ ਸੀ, ਤੇ ਉਹ ਐਵੇਂ ਦਿਲ ਪਸ਼ੌਰੀ ਕਰਨੀ ਹੈ ਪਿਛਲੇ ਸਾਲ ਤਰ੍ਹਾਂ, ਕਹਿ ਲਓ ਵੀ ਇੱਕ ਯਾਦ ਬਣ ਜਾਂਦੀ ਵੀ ਰਲ ਕੇ ਸਹਿਰੀ ਕੀਤੀ ਸੀ। ਅੱਲਾ ਕਰੇ ਕਣੀਆਂ ਤੇ ਹਟ ਗਈਆਂ ਹੁਣ, ਫਿਰ ਕਰੀ ਕਣੀਆਂ ਚਾਚਾ ਅੱਗੇ ਪਈਆਂ 2 ਵਾਰੀ। ਪਈਆਂ ਹੋਈ ਨਾ 2 ਵਾਰੀ ਪਈਆਂ ਆ ਵੇਖ, ਤੇ ਹੁਣ ਇੱਕ ਵਾਰੀ ਉਮੀਦ ਤਾਂ ਹੈ ਵੀ ਹਟ ਗਈਆਂ। ਅੱਛਾ ਆ ਲੈ, ਫਿਰ ਇੱਥੇ ਬਾਹਰ ਬਣਾ ਲਈਏ। ਹਾਂ ਇੱਥੇ ਬਾਹਰੇ ਠੀਕ ਆ, ਹੈਂ ਬਾਹਰੇ ਠੀਕ ਆ। ਹੈ ਹਵਾ ਵੀ ਕੋਈ ਹਾਂ, ਘਟੀ ਆ ਅੱਗੇ ਨਾਲੋਂ? ਹਵਾ ਵੀ ਕੁਝ ਘਟ ਦਿਖਾ ਗਈ। ਦੇ, ਪੱਤੇ ਹਿਲਦੇ ਦਿਖਾ ਦੇ। ਨਹੀਂ ਹਵਾ ਤਾਂ ਹੈਗੀ ਹਜੇ, ਪਰ ਅੱਗੇ ਨਾਲੋਂ ਘਟ ਗਈ। ਹਾਂ ਅੱਗੇ ਨਾਲੋਂ ਘਟ ਗਈ ਅੱਗੇ ਹਵਾ ਨਾਲੋਂ ਵੀ। ਘਟ ਗਈ ਹਵਾ। ਤੇ ਨਹੀਂ ਚੁੱਲ੍ਹੇ ਇੱਟਾਂ ਕਿੱਥੇ? ਇੱਟਾਂ ਤਾਂ ਆ ਗਈਆਂ ਵੱਖ ਪਈਆਂ। ਅੱਛਾ ਲਾਓ ਇੱਟਾਂ ਲਾਓ, ਫਿਰ ਆਪਾਂ ਕਿਤੇ ਦੇਖੇ। ਚਾਚਾ ਬੂਟਾ ਕਿੱਥੇ ਲਾਈਏ? ਆ ਦਿਖਾਈ ਨਿੰਮ, ਦੇਖ ਯਾਰ ਕਿਦਾਂ ਚਮਕਦੀ, ਜਿੱਦਾਂ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ। ਹਾਂ ਹੈ ਸੁਭਾਨ ਅੱਲਾ। ਇਹ ਫੁੱਲ ਆ ਨਿੰਮ ਦੇ, ਫੁੱਲ ਕੱਢੇ, ਫੁੱਲ ਨਮੋਲੀਆਂ। ਕੀ ਬਾਤ। ਵਾਹ ਵਾਹ, ਇਹ ਗੁੰਮੀ ਹੈ ਨਿੰਮ ਨਹੀਂ ਨਾ। ਪੋਤੇ ਨੂੰ ਹੱਥ ਨਾ ਲਾਈ ਯਾਰ ਤੁਸੀਂ ਨਾ, ਹੈਲੋ ਆ ਕਰੋ, ਫਿਰ ਮੈਂ ਮੂੰਹ ਧੋ ਲਵਾਂ। ਹਾਂ ਮੈਂ ਮੂੰਹ ਧੋ ਆਵਾਂ ਯਾਰ, ਪਹਿਲਾਂ ਮੂੰਹ ਧੋ ਕੇ ਫਿਰ ਕਰਦੇ ਆ ਜਿਹੜਾ ਇੱਕ ਕਰਨਾ। ਵਾਰੀ ਜੀ ਤੁਸੀਂ ਦੱਬੋ ਬਟਨ, ਤੇ ਅਸੀਂ ਇੱਕ ਵਾਰੀ ਚੁੱਲ੍ਹਿਆਂ ਦਾ ਕੋਈ ਹਿਸਾਬ ਕਿਤਾਬ ਲਾ ਲਈਏ। ਤੈਨੂੰ ਅੱਗੇ ਵੀ ਕਿਹਾ ਸੀ ਦੱਬਣ ਨੂੰ, ਤੂੰ ਕਿਹੜਾ ਦੱਬਦਾ? ਦੱਬ ਤੂੰ ਲਾਈਟ ਨੂੰ ਕਹੋ ਨਾ। ਹਾਂ ਤੂੰ ਸਿਰਫ ਲਾਈਟ ਸਿੱਧੀ ਕਰ ਦੇ। ਅੱਛਾ ਇੱਥੋਂ ਘੜੀ ਮੂੜੀ ਲੰਘਣਾ, ਆਹ ਜੀਟੀ ਰੋਡ ਖੋਲ ਨਾ ਲਈਏ। ਲਾ ਲਾ ਇਦਾਂ ਹੀ ਫੜ ਲਾ। ਨੰਬਰਦਾਰ ਸਾਹਿਬ ਉੱਠ ਜਾਓਗੇ ਵੀ? ਉੱਠੋ ਜੀ। ਆ ਹੁੱਕਾ ਇੱਧਰ ਕਰ ਲਾ, ਕਣੀਆਂ ਪੈ ਰਹੀਆਂ। ਆਹੋ ਇੱਥੇ ਨਾਲ ਸੂਟਾ ਲਾ ਲਓ ਹੀ ਹੁੱਕੇ ਦਾ ਜਿਹਨੇ ਲਾਣਾ। ਚਾਚਾ ਤੂੰ ਤਾਂ ਇੱਧਰ ਲੈ ਗਿਆ। ਹਾਂ ਉਹ ਇੱਧਰ ਦੇਖੀ ਆ ਕੇ ਚੁੱਲ੍ਹਾ
ਲਾਲਾ ਦੇਖੀ ਇੱਧਰ ਆ ਕੇ ਉਸਮਾਨ ਸਾਹਿਬ ਦੇਖਿਓ ਵੀ ਇੱਥੇ ਥਾਂ ਇਹ ਹਵਾ ਉਦੋਂ ਖਾਲਦ ਦੇ ਡੇਰੇ ਵਾਲਾ ਕੰਮ ਨਾ ਹੋਵੇ। ਹਵਾ ਤਾਂ ਬਾਹਰ ਹੈ ਆ, ਫਿਰ ਹਜੇ ਲੱਗੂਗੀ ਮਾੜੀ ਮੋਟੀ। ਨਹੀਂ ਕਿ ਜ਼ਿਆਦਾ ਫਿਰ ਇੱਥੇ ਮੰਜੀਆਂ ਲਾ ਲਾਂਗੇ, ਫਿਰ ਹੁਣ ਕਰਨਾ ਤਾਂ ਪੈਣਾ ਵਾ। ਫਿਰ ਮੰਜੀਆਂ ਖੜੀਆਂ ਕਰ ਦਿਆਂਗੇ ਦੋ। ਆਹੋ ਅੱਛਾ ਨਹੀਂ ਇਸ ਨੂੰ ਐਂ ਨੂੰ ਮੂੰਹ ਰੱਖੀਏ ਚੁੱਲ੍ਹਿਆਂ ਦਾ। ਘਰ ਵੀ ਹੈਗੀ ਥੋੜੀ ਥੋੜੀ ਲਾਈਟ ਕਿੱਧਰ ਨੂੰ? ਲਾਈਟ ਤਾਂ ਆਪਣੇ ਕੋਲ। ਲਾਈਟ ਬਾਲ ਫਿਰ ਉਸ ਹਿਸਾਬ ਨਾਲ ਪਤਾ ਲੱਗਣਾ ਯਾਰ। ਹਾਂ ਹਾਂ ਲਾਈਟ ਤੋਂ ਪਤਾ ਲੱਗਣਾ। ਲਾਈਟ ਬਾਲੇ ਨਾ ਪਹਿਲਾਂ। ਮੇਰਾ ਪੁੱਤ ਤੂੰ ਇੱਧਰ ਨੂੰ ਆ ਜਾ, ਤਾਰਾਂ ਦਾ ਕੰਮ ਆ, ਇਹ ਬਿਜਲੀ ਦਾ ਕੰਮ ਆ। ਇੱਥੇ ਬਾਲ ਲਾਈਟ ਬਾਲ ਪਹਿਲਾਂ। ਬਟਨ ਉੱਤੇ ਨਹੀਂ ਉਹ ਉਧਰ ਬਟਨ ਪਿਛਾਂ ਬੋਰਡ 'ਚ ਆ। ਚੁੱਲ੍ਹਿਆਂ ਤੇ ਆਹੋ ਛੱਡ ਬਟਨ ਬੱਗੀ ਬਟਨ ਛੱਡ ਹਾਂ ਦੱਸ ਕੇ ਛੱਡੀ, ਮੁੜ ਕੇ ਦੰਦੀਆਂ ਕੱਢ ਕੇ ਪਿਆ ਹੋਊ। ਆਹੋ ਕਿੱਟ ਰੱਖ ਲਈ ਨਾ ਤਾਰ ਤੂਰ ਹਵਾ ਨਾਲ ਲੱਗ ਲਓ ਜੀ ਹੈ ਨਹੀਂ ਠੀਕ ਆ। ਹੈਂ? ਠੀਕ ਆ। ਹਾਂ ਵੀ ਇੱਥੇ ਠੀਕ ਵੀ ਇੱਥੇ ਊੜਾ ਜੂੜਾ ਬਣਿਆ ਤੇ ਮੂੰਹ ਦਿਸਣਗੇ ਸਾਰਿਆਂ ਦੇ। ਚਾਚਾ ਬੈਠੀ ਆ, ਪੀੜੀ ਫੜੀ ਦੋਵੇਂ ਫੜ ਲਾ। ਅੱਜ ਚਾਚੀ ਸੱਤਾਂ ਦੇ ਹੱਥ ਦੀਆਂ ਪੱਕੀਆਂ ਤੁਹਾਨੂੰ ਖਵਾਨੇ ਆ, ਘਿਓ ਦੀਆਂ ਰੜੀਆਂ। ਚੱਲ ਨਹੀਂ ਤੂੰ ਇੱਕ ਤੂੰ ਲਾ ਲੈਣਾ, ਇੱਥੇ ਬੈਠੇ ਬਹੁਤ ਪਾਸੇ ਨੂੰ ਹੋ ਦੇਖਣ। ਚਾਚਾ ਬਹਿ ਤਾਂ ਇਹਦੇ ਤੇ। ਇਦਾਂ ਬਹਿ ਹੋਣਾ ਜੀ ਇੱਥੇ। ਹਾਂਜੀ ਇਹਦਾ ਹੀ ਸਾਇਆ ਆਣਾ, ਬਾਕੀਆਂ ਦਾ ਤਾਂ ਠੀਕ। ਜਦੋਂ ਬੰਦਾ ਇਦਾਂ ਹੋ ਜਾਂਦਾ ਤੇ ਦੂਆ ਚੁੱਲ੍ਹਾ ਕਿੱਥੇ ਲਾਵਾਂਗੇ? ਦੂਆ ਚੁੱਲ੍ਹਾ ਇੱਥੇ ਲਾ ਲੈਨੇ ਇਹਦੇ ਬਰਾਬਰ। ਨਹੀਂ ਉਹ ਫਿਰ ਇੱਥੇ ਬਾਗ ਨਹੀਂ ਬਾੜ ਲਈ ਕਿਹਦੇ 'ਚ? ਥੋੜਾ ਜਿਹਾ ਇੱਕ ਵਾਰੀ ਆਹੋ ਤਾਂ ਉੱਥੇ ਬਾਲ ਲੈਨੇ ਆ, ਬੜਾ ਇੱਕ ਬਣਾ ਵਾਰੀ ਲੈਨੇ। ਤਾਂ ਆਪਾਂ ਨੂੰ ਇੱਕ ਦੀ ਲੋੜ ਆ ਨਾ ਚੁੱਲ੍ਹੇ ਦੀ। ਆਹੋ ਇੱਕ ਦੀ ਲੋੜ ਹੈ ਤੇ ਕਰੀ। ਵਾ ਫਿਰ ਇੱਕ ਬਾਲਣੀ ਅੱਗ ਕਾਦੀ ਗੱਲਣਾ, ਅੱਗ ਬਲਣੀ ਤੇ ਲੱਕੜਾਂ ਹੋਣਗੀਆਂ ਤੇ ਬਲਣ। ਲਿਆਓ ਲੱਕੜਾਂ ਲਿਆਓ ਵੀ ਮੁੰਡਿਓ। ਆਹ ਉੱਥੋਂ ਹੀ ਉਹ ਸੁੱਕਾ ਬਾਲਣ ਕਿੱਕਰ ਦਾ ਚਰਾਹਾ ਉਹ ਲੈ। ਆਹੋ ਬਿਸਮਿਲ੍ਲਾ ਹੋ ਗਈ ਆ ਜੀ, ਅੱਗ ਬਾਲ ਲਈ ਆ। ਹੁਣ ਇੱਕ ਵਾਰੀ ਕੀ ਕਰਨਾ ਚਾਚਾ? ਹੁਣ ਇੱਕ ਵਾਰੀ ਆਲੂ ਬਾਲਣੇ ਜੀ। ਨਹੀਂ ਆਲੂ ਆਪਾਂ ਇਕੱਲੇ ਖਾਵਾਂਗੇ, ਆਟਾ ਵੀ ਗੁੰਨਣ ਵਾਲਾ ਹੈ। ਉਹ ਆਟਾ ਗੁੰਨ ਲੈਨੇ ਨਾ, ਆਲੂ ਉੱਤੇ ਰੱਖ ਕੇ ਨਾ, ਹਾਂ ਹਾਂ ਆਲੂ ਉਬਲਦੇ ਰਹਿਣਗੇ, ਆਪਾਂ ਆਟਾ ਉਟਾ ਗੁੰਨ ਲਵਾਂਗੇ। ਇੱਥੇ ਆ ਜਾਓ ਮੇਰਾ ਪੁੱਤ, ਬਹਿ ਜਾਓ ਇੱਥੇ, ਤਾਰਾਂ ਮੈਂ ਕਹੀ ਤਾਂ ਜਾਨਾ ਫਿਰ ਤੁਹਾਨੂੰ। ਡਬਲ ਕੰਮ ਹੋ ਜਾਊਗਾ ਨਾ। ਹਾਂ। ਆਲੂ ਉਬਲਦੇ ਰਹਿਣਗੇ ਨਾਲ ਆਪਾਂ ਜਿਹੜਾ ਆ ਦੇਖ ਆਲੂ ਹੁਣ ਰੱਖ ਦੇਣੇ ਨਾ ਉੱਤੇ ਜੀ, ਅੱਛਾ ਤੇ ਆਲੂ ਉਬਲਦੇ ਰਹਿਣਗੇ। ਆਲੂ ਉਬਲਦਿਆਂ ਨੂੰ ਆਪਾਂ ਆਟਾ ਗੁੰਨ ਲੈਣਾ। ਅੱਛਾ ਚਾਚਾ ਕੀ ਪਕਾ ਕੇ ਕੀ ਖਵਾਏਗਾ? ਆਲੂਆਂ ਨੂੰ ਉਬਾਲ ਤਾਂ ਲਿਆ ਗਾਂ। ਆਲੂ ਉਬਾਲ ਕੇ ਨਾ ਤੁਹਾਨੂੰ ਸਿਰਫ ਆਲੂਆਂ ਵਾਲੇ ਪਰੌਂਠੇ ਖਵਾਣੇ। ਆਲਮ ਸ਼ੇਰ ਆਲੂ ਜੀ, ਆਲੂ ਕਹਿ ਲਓ ਵੀ। ਹੋਰ ਦੇ ਹਾਂ ਇਹ ਤਾਂ ਆਲੂ ਦਾ ਛੇੜ ਹੀ ਬਣ ਗਈ ਬਾਬਾ ਕਈਆਂ ਦੀ। ਆ ਚੁੱਕ ਲਓ। ਆਲੂ ਇਹ ਵੀ ਸਸਤੇ ਆ ਤੇ ਪਰ ਇੱਕ ਆ ਯਾਰ, ਚਾਹੇ ਜੋ ਵੀ ਆ ਚਾਚਾ ਬੂਟਾ, ਹਾਂ ਇਹਦੇ ਵਰਗੀ ਨਿਯਮਤ ਕੋਈ ਨਹੀਂ ਆਲੂਆਂ ਵਰਗੀ। ਨਿਯਮਤ ਕੋਈ ਨਹੀਂ ਯਾਰ। ਆਲੂ ਤਾਂ ਬਾਦਸ਼ਾਹੀ ਸਬਜ਼ੀ ਆ, ਸਦਾਬਹਾਰ ਸਬਜ਼ੀ ਆ ਇਹ। ਹਾਂ ਹਰ ਚੀਜ਼ 'ਚ ਆਲੂ ਪੈਂਦਾ। ਹਰ ਸ਼ੈ ਚਾਲੂ ਪੈਂਦਾ ਤੇ ਹਾਂ ਇਹ ਜੇ ਕੋਈ ਆਮ ਸਬਜ਼ੀ ਹੁੰਦੀ ਇੱਟ ਯਾਰ ਆਪਣੀ ਅਗਲੀ ਸਾਈਡ ਨੀਵੀਂ ਹੋ ਗਈ ਆ। ਨਹੀਂ ਸਹੀ ਹੈ। ਇੱਟ ਚਾਚਾ ਇੱਟ ਬਦਲ ਲਓ, ਇੱਥੋਂ ਕਿਤੇ ਭੱਠੇ ਤੇ ਵਟਾ ਕੇ ਲਿਆਣੀ, ਉਹ ਪਈਆਂ ਉਹਦੇ ਚੋਂ ਕੱਢ ਚੱਕ ਕੇ ਇੱਕ ਪਾ ਲਾ। ਜੇ ਇਹ ਆਮ ਸਬਜ਼ੀ ਹੁੰਦੀ ਤੇ ਰਾਤੀ 2 ਵਜੇ ਇਹਦੇ ਗਲ ਪੈਂਦੇ ਸੀ। ਇਹ ਦੇਖੋ ਰੱਖ। ਜੇ ਖਾਸ ਸਬਜ਼ੀ ਆ ਹਾਂਜੀ ਹਾਂਜੀ ਹਾਂ ਤਾਂ ਹੀ ਇਹ ਰਾਤੀ 2 ਵਜੇ ਪਕਾ ਰਹੇ ਆ। ਬਹੁਤ ਹੀ ਪਰੇ ਨੂੰ ਲੈ ਗਏ ਆ। ਚਾਚਾ ਇੱਟ ਪਰੇ ਨੂੰ ਲੈ ਗਏ ਹਾਂ, ਨੇੜੇ ਕਰ ਕਰ ਲੈਨੇ ਕਰ ਲੈਨੇ। ਚਾਚਾ ਇੱਕ ਵਾਰੀ ਮੂੰਹ ਵੀ ਧੋਤਾ ਤਾਂ ਨੀਂਦ ਨਹੀਂ ਲੱਤੀ ਤੇਰੀ? ਲੱਥ ਗਈ ਹੁਣ ਨੀਂਦ। ਫਿਰ ਕੀ ਬਣੇ? ਵਾ ਠੀਕ ਆ ਠੀਕ ਆ ਠੀਕ ਆ। ਹਾਂਜੀ ਆ ਥਾਲੀ ਦੇ ਉੱਤੇ। ਥਾਲੀ ਦੇ ਦਿਓ ਜੀ ਉੱਤੇ ਦੇ। ਹੁਣ ਆਲੂ ਉਬਲ ਰਹਿਣਗੇ, ਹਾਂ ਆਪਣੇ ਆਟਾ ਉਟਾ ਗੁੰਨਦਿਆਂ ਨੂੰ ਇਹਨਾਂ ਨੇ ਉਬਲ ਜਾਣਾ ਜੀ। ਅੱਛਾ ਇਦਾਂ ਕਰਦੇ ਆ ਹੁਣ ਨਾ ਜੀ, ਆਲੂਆਂ ਦੇ ਉਬਲਣ ਤੱਕ ਹਾਂਜੀ ਜਿਹੜੀ ਅੰਮਾ ਜ਼ੋਰਾ ਨਾ, ਉਹਦੇ ਨਾਲ ਸਾਡਾ ਟਾਈਮ ਬਣਿਆ ਸੀ 2 ਵਜੇ ਦਾ। ਹਾਂਜੀ ਤੇ ਉਹ ਕਹਿੰਦੇ ਆ ਵੀ 2 ਵਜੇ ਦਾ ਜਦੋਂ ਕਿਹਾ ਹੋਇਆ ਨਾ, ਫਿਰ 2 ਵਜੇ ਹੀ ਉਹਨਾਂ ਨੂੰ ਉਠਾਵਾਂਗੇ ਤੇ 2 ਵਜੇ ਫਿਰ ਉਹਨਾਂ ਨੂੰ ਵੀ ਸੱਦ ਲਾਂਗੇ। ਅਸੀਂ ਇੰਨੀ ਦੇਰ ਕਹਿ ਲਓ ਵੀ ਕੋਈ ਲੂਣ ਮਿਰਚ ਸਿੱਧਾ ਕਰਦੇ ਆ, ਕੋਈ ਹਾਂਜੀ ਮਿਰਚਾਂ ਹਾਂਜੀ ਮੁਰਚਾਂ। ਆਪਣਾ ਹਾਂਜੀ ਆ ਗਏ ਜੀ ਮੂੰਹ ਧੋ ਕੇ। ਹਾਂਜੀ ਅੱਛਾ ਜਦੋਂ ਸੁੱਤੇ ਆ ਉਦੋਂ ਮੌਸਮ ਕਿਵੇਂ ਸੀ ਤੇ ਜਦੋਂ ਉੱਠੇ ਹੋ ਕਿਵੇਂ? ਇਹ ਤਾਂ ਸਾਰਾ ਕੁਝ ਹੀ ਬਦਲਿਆ ਪਿਆ। ਹਾਂ ਜਦੋਂ ਤਾਂ ਮੌਸਮ ਨਹੀਂ ਤੇ ਲੋਈ ਲੋਈ ਲੈ ਕੇ ਆਂਦੇ ਜਦੋਂ ਇਹ ਮੌਸਮ ਹੁੰਦਾ ਇਹ ਪਤਾ ਹੁੰਦਾ। ਤੇ ਬਾਕੀ ਗੱਲਬਾਤ ਤੋਂ ਪਹਿਲਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ। ਤੇ ਗੱਲ ਇਹ ਆ, ਮੈਂ ਇਹ ਸੋਚ ਰਿਹਾ ਸੀਗਾ ਸਰੋਇਆ ਸਾਹਿਬ ਹਾਂਜੀ ਵੀ ਜੇ ਕਿਧਰੇ ਆ ਕੈਮਰਾ ਬੋਲ ਕੇ ਦੱਸਦਾ ਹੁੰਦਾ ਹਾਂ
ਤੇ ਆਪਾਂ ਨੂੰ ਇਹ ਦੱਸਣਾ ਨਹੀਂ ਪੈਣਾ ਸੀ ਵੀ ਅਸੀਂ 2 ਵਜੇ 1:30 ਵਜੇ ਇਸ ਵੇਲੇ ਅਸੀਂ ਜਾਗ ਰਹੇ ਹਾਂ ਤੇ ਸਲਾਮ ਪੇਸ਼ ਕਰਦੇ ਹਾਂ ਉਹਨਾਂ ਮਾਵਾਂ ਨੂੰ, ਭੈਣਾਂ ਨੂੰ, ਧੀਆਂ ਨੂੰ ਜਿਹੜੀਆਂ ਹਰ ਰੋਜ਼ ਇਹ ਡਿਊਟੀ ਦਿੰਦੀਆਂ। ਆਪਾਂ ਇੱਕ ਦਿਨ ਵਾਸਤੇ ਆਪਣੇ ਭਰਾਵਾਂ ਸੱਜਣਾ ਵਾਸਤੇ ਆਪਾਂ ਤਾਂ ਇੱਕ ਰੈਤਲ ਬਿੱਤਰ ਦਿਖਾਉਣ ਵਾਸਤੇ ਵੀ ਸਾਡੇ ਘਰਾਂ ਦੇ ਵਿੱਚ ਕੀ ਹੁੰਦਾ, ਬਾਹਰ ਬੈਠੇ ਪਰਦੇਸੀਆਂ ਨੂੰ, ਤੇ ਜਿਹੜੇ ਆਪ ਬਾਹਰ ਬਹਿ ਕੇ ਆਪ ਸਵੇਰ ਉੱਠ ਕੇ ਹਰ ਰੋਜ਼ ਦਿਨੇ ਸਾਰਾ ਦਿਨ ਕੰਮ ਕਰਨਾ ਤੇ ਫਿਰ ਜਨਾਬ ਜੀ ਆਹ ਡਿਊਟੀ ਦੇਣੀ ਆ ਜਿਹੜੀ ਹਰ ਰੋਜ਼ ਸਾਡੇ ਘਰ ਦੇ ਵਿੱਚ ਉੱਠ ਕੇ ਡਿਊਟੀ ਦਿੰਦੀਆਂ ਤੇ ਪੂਰੇ ਦੇ ਪੂਰੇ ਟੱਬਰ ਨੂੰ ਇਵੇਂ ਹੀ ਖਿਲਾਉਂਦੀਆਂ। ਸਲਾਮ ਆ ਬਈ ਉਹਨਾਂ ਮਾਵਾਂ ਨੂੰ, ਅੱਲਾ ਜਾਣਦਾ। ਤੇ ਜੀ ਮਾਵਾਂ ਨੂੰ ਵੀ ਸਲਾਮ ਆ, ਘਰ ਦੀਆਂ ਨੂੰ ਵੀ ਸਲਾਮ ਕਰ ਲਓ ਨਾਲ। ਘਰ ਦੀਆਂ ਦੀ ਤਾਂ ਇਹ ਆ ਵੀ ਹੁਣ ਆਪਣੀ ਘਰ ਦੀ ਨੂੰ ਕਰ ਲੈਣਾ ਬਸ ਅਗਲੀ ਨੂੰ। ਨਹੀਂ ਉਹ ਵੀ ਭਾਈ ਉਹ ਵੀ ਨਿਆਣਿਆਂ ਦੀਆਂ ਮਾਵਾਂ ਨੂੰ, ਹਾਂ ਇੱਕ ਸਾਡੀ ਮਾਵਾਂ ਨੂੰ ਸਲਾਮ ਤੇ ਮੈਂ ਨਿਆਣਿਆਂ ਦੀਆਂ ਮਾਵਾਂ ਨੂੰ ਵੀ ਸਲਾਮ ਕਰਦਾ ਭਾਈ। ਉਹ ਜਿਹੜੀਆਂ ਅੱਜ ਕੱਲ੍ਹ ਕਿਉਂ ਜਿਹੜੀਆਂ ਮਾਵਾਂ ਤਾਂ ਨਸੀਬਾਂ ਵਾਲਿਆਂ ਕੋਲ ਆ ਨਾ, ਸਹੀ ਗੱਲ ਤੇ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਦੀ ਤਾਂ ਫਿਰ ਨਿਆਣਿਆਂ ਦੀਆਂ ਮਾਵਾਂ ਹੀ ਆ ਨਾ। ਇਹ ਸਾਡੀਆਂ ਮਾਵਾਂ ਭੈਣਾਂ ਜਿੰਨੀਆਂ ਵੀ ਹੈ ਨਾ, ਇਹ ਭਾਈ ਸਾਰੀਆਂ ਦੇ ਇਹ ਹੌਸਲੇ ਦੀ ਗੱਲ ਆ। ਨਹੀਂ ਜੀ ਇਹਦਾ ਨੰਬਰ ਟੁੰਗਿਆ ਗਿਆ ਜੀ। ਤੂੰ ਆਪਣਾ ਟੁੰਗ ਲਿਆ ਭਾਈ। ਆਹੋ ਠੀਕ ਮੌਕਾ ਸੰਭਾਲ ਲਿਆ। ਤੇ ਉਹ ਮੈਂ ਗੱਲ ਕਰਦਾ ਸੀ ਨੇ ਨੰਬਰਦਾਰ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ। ਫਿਰ ਇਹਨੇ ਗੱਲ ਕੀਤੀ ਵੀ ਉਹ ਪ੍ਰਦੇਸ਼ 'ਚ ਬੈਠੇ ਜਿਹੜੇ, ਤੇ ਇੱਕ ਤਾਂ ਉਹਨਾਂ ਨੂੰ ਉਹ ਘਰ ਦੀ ਪੱਕੀਆਂ ਯਾਦ ਆਉਂਦੀਆਂ, ਤੇ ਇੱਕ ਉਹ ਇਦਾਂ ਪਕਾਉਂਦੇ ਆ ਰੋਜ਼ ਜਿਵੇਂ ਅਸੀਂ ਪਕਾ ਰਹੇ ਆ ਭਾਈ ਜੀ। ਸਾਰਾ ਦਿਨ ਕੰਮ ਕਰਕੇ ਹਾਂ ਵੀ ਦਿਨੇ ਡਿਊਟੀ ਦੇ ਕੇ ਆਣੀ, 5 ਵਜੇ ਉੱਠ ਕੇ ਰਾਤ ਨੂੰ ਉੱਥੇ ਆਣਾ, ਫਿਰ ਝੱਟ ਸੌਣਾ ਤੇ ਫਿਰ ਉੱਠ ਕੇ ਆਪਣੇ ਵਾਸਤੇ ਵੀ ਪਕਾਣੀ ਤੇ ਨਾਲ ਸੱਜਣਾ ਬੇਲੀਆਂ ਵਾਸਤੇ ਵੀ ਪਕਾਣੀ। ਉਹ ਵੀ ਬਿਲਕੁਲ ਉਹੀ ਗੱਲ ਹੈ ਨਾ। ਉਹੀ ਗੱਲ ਉਹੀ ਗੱਲ। ਤੇ ਅਸੀਂ ਨਾ ਜੀ ਅੱਛਾ ਹੁਣ ਇਹ ਗੱਲਾਂ ਕਰਦੇ ਰਹੇ ਨਾ, ਫਿਰ ਆਪਾਂ ਕਰ ਲਈ ਸਾਰੀ। ਅਸੀਂ ਨਾ ਜੀ ਹੁਣ ਇੱਕ ਵਾਰੀ ਲੂਣ ਮਿਰਚ ਸਿੱਧਾ ਕਰ ਲਈਏ, ਕੋਈ ਮਿਰਚਾਂ ਮੁਰਚਾਂ ਕਰ ਲਈਏ। ਗਾਂ ਸਾਡੇ ਤੋਂ ਦੂਰ ਆ, ਘਬਰਾਇਓ ਨਾ, ਅਸੀਂ ਖਾਸੇ ਉੱਚੇ ਬੈਠੇ ਆ, ਉਹ ਡੂੰਗੀ। ਤੇ ਫਿਰ ਗੱਲਬਾਤ ਕਰਦੇ ਆ। ਅੱਜ ਤੁਹਾਨੂੰ ਹਾਫਿਜ਼ ਉਸਮਾਨ ਸਾਹਿਬ ਦੀ ਸ਼ਾਇਰੀ ਵੀ ਸੁਣਾਵਾਂਗੇ। ਇੱਕ ਟਾਈਮ ਬੜਾ ਮਿੱਠਾ ਜਿਹਾ, ਉਤੋਂ ਮੀਂਹ ਪੈ ਕੇ ਠੰਡਾ ਹੋ ਗਿਆ। ਨਵਾਂ ਸ਼ੇਰ ਸੁਣਾ, ਤੂੰ ਬਟਨ ਹੀ ਦਬ ਲਾ। ਉਹ ਨਵਾਂ ਸ਼ੇਰ ਸੁਣਾ। ਨਵਾਂ ਸ਼ੇਰ ਸੁਣਾਵਾਂਗੇ। ਇੱਧਰੋਂ ਵੀ ਗਾਂ ਮੂਤਣ ਲੱਗ ਗਈ। ਦਬ ਲਓ ਜੀ ਬਟਨ, ਫਿਰ ਗੱਲ ਕਰਦੇ। ਚਾਚਾ ਹਾਂਜੀ ਆ ਕੱਦੂ ਤੇ ਦਾਲ ਆ, ਇਹਨੂੰ ਤੜਕਾ ਲਾ ਲਾਂਗੇ। ਲਾ ਲੈਨੇ ਹੈਂ? ਲਾ ਲੈਨੇ। ਤੇ ਤੇ ਉਹ ਜਿਹੜੇ ਆਂਡੇ ਆ ਉਹ ਫਿਰ ਹੁਣ ਟਿੱਕੀ ਬਣਾਣੀ ਆ ਸਾਰਿਆਂ ਦੀ ਜਾਂ ਨਾ ਨਾ ਹਾਂ ਸਾਰ ਕੋਈ ਟਿੱਕੀ ਬਣਾ ਲਓ ਹਾਂ ਤੇ ਕੋਈ ਨਾਲ ਆਪਣਾ ਸਾਲਣ ਬਣਾ ਲਈਏ ਤਾਂ। ਮਾੜਾ ਜਿਹਾ ਯਾਨੀ ਕਿ ਅੱਛਾ ਆਮਲੇਟ ਇੱਕ ਸਾਦਾ ਕਰ ਲਓ ਤੇ ਬਾਕੀ ਟਮਾਟਰ ਤੇ ਪਿਆਜ਼ ਕਚੂਮਰ ਜਿਹਾ ਕੱਟ ਕੇ ਬਣਾ ਲਓ। ਉਹ ਵੀ ਟਿੱਕੀ ਹੋਈ ਹੈ ਤੇ ਦੋਨੇ ਟਿੱਕੀ। ਚਲੋ ਠੀਕ ਹੋ ਗਿਆ। ਕੁਝ ਤੜਕਾ ਲਾ ਲੈਨੇ ਆ ਸਾਲਣ ਨੂੰ, ਤੇ ਕੋਈ ਟਿੱਕੀਆਂ ਬਣਾ ਲੈਨੇ ਆਂਡਿਆਂ ਦੀਆਂ। ਆਹੋ ਤੇ ਸਾਰਿਆਂ ਦੀਆਂ ਕੁਛ- ਠੀਕ ਹੈ, ਟਿੱਕੀਆਂ ਨਾ ਬਣਾਓ। ਨਹੀਂ ਸਾਰਿਆਂ ਦੀਆਂ ਨਹੀਂ, ਅੱਧੇ ਕ ਟਿੱਕੀਆਂ ਬਣਾ ਲੈਨੇ ਤੇ ਅੱਧੇ ਕ ਸਾਲਣ ਬਣਾ ਲੈਨੇ। ਆਹੋ ਮਿਰਚ ਮਸਾਲਾ ਪਾ ਕੇ ਇਦਾਂ ਕਰ ਲੈ। ਕੁਛ ਆ ਦਾਲ ਨੂੰ ਤੜਕਾ ਲੱਗ ਜੂਗਾ ਆਹੋ ਤੇ ਆਪਣਾ ਸਰ ਜਾਣਾ। ਸਰ ਜਾਣਾ। ਆ 10 12 ਜਣੇ ਆ, ਕਿੰਨੇ ਆ ਆਪਣਾ ਸਰ ਜਾਣਾ। ਸਰ ਜਾਣਾ ਇੰਨੇ ਨਾਲ। ਦੇ ਲਾ ਟਾਈਮ ਦਾ ਪਤਾ ਨਹੀਂ ਲੱਗਿਆ। ਹੁਣ ਆਹ ਇੰਨਾ ਕਰਦੇ ਹੀ ਆਪਣਾ ਅੱਧਾ ਘੰਟਾ ਲੰਘ ਗਿਆ। ਹੋਰ ਟਾਈਮ ਇਸ ਵੇਲੇ ਟਾਈਮ ਭੱਜਾ ਜਾਂਦਾ। ਹਾਂ ਅੰਮਾ ਨੂੰ ਉਠਾਈਏ ਜਾ ਕੇ। ਉਠਾਣਾ ਹੀ ਪੈਣਾ ਭਾਈ। ਹਾਂ ਜੀ ਟੈਲੀਫੋਨ ਤਾਂ ਕਰਿਆ। ਨਹੀਂ ਫੋਨ ਮੈਂ ਤਾਂ ਕੋਈ ਨਹੀਂ ਕਰਿਆ। ਮੈਂ ਕਰਾਂ ਨਾ ਨਾ ਹਲੇ ਨਾ ਆਂਡੇ ਨਾਲ ਤੋੜੀ ਹਲਾਈ। ਹਾਂ ਉਹ ਪੁੱਛ ਕੇ ਕਰਾਂਗੇ। ਰਾਤਾਂ ਹਨੇਰੀਆਂ ਜੀ ਇੱਧਰ ਨੂੰ ਦੇਖੋ ਵੀ ਸਿਰਫ ਜਿਹੜੀਆਂ ਕੋਈ ਡੇਰਿਆਂ ਡੂਰਿਆਂ ਤੇ ਲਾਈਟਾਂ ਦਿਖ ਰਹੀਆਂ ਨਾ, ਬਸ ਜਿਹੜੀਆਂ ਲਾਈਟਾਂ ਦਿਸ ਰਹੀਆਂ ਉਹ ਆ ਲਾਈਟਾਂ। ਬਹੁਤ ਬਾਕੀ ਬਦਲਾ ਹਨੇਰਾ ਜਿਹਾ ਕੋਪਾ। ਕਰ ਲਾ। ਸਾਈਕਲ ਚੋਰੀ ਹੋ ਗਿਆ? ਕਿਹਦਾ ਸੀਗਾ? ਕੋ ਨਸ਼ਈ ਹੋਣਾ। ਲੈ ਸੁਣ ਲਾ। ਸ਼ਾਮੀ ਕਹਿੰਦਾ ਸਾਈਕਲ ਬੂਹੇ ਅੱਗੇ ਖੜਾਇਆ ਸੀ। ਬੂਹੇ ਅੱਗੇ ਉਹ ਖੜਾਇਆ। ਬੂਏ ਅੱਗੇ ਨਹੀਂ ਭਾਈ, ਹਾਂ। ਉਹ ਤਾਂ ਬੜਾ ਤਮਾਸ਼ਾ ਲੱਗਿਆ। ਹਾਂ ਹੋਰ ਉਹ ਸਾਈਕਲ ਪਿਆ ਸੀ ਕੋਠੇ ਤੇ, ਅੱਛਾ। ਪੁਰਾਣਾ ਜਿਹਾ ਸਾਈਕਲ ਸੀ। ਉਹਨਾਂ ਨੇ ਤੇ ਉਹ ਚੱਕ ਕੇ ਨਾ ਉਹਨਾਂ ਨੇ ਕੋਠੇ ਤੇ ਰੱਖ ਦਿੱਤਾ। ਉਹ ਕੋਈ ਜਹਾਜ਼ ਨਸ਼ਈ ਲੰਘਿਆ ਕਿ ਦੂਰੋਂ ਦੇਖਿਆ ਵੀ ਕੋਠੇ ਤੇ ਸਾਈਕਲ ਪਿਆ। ਉਹਨੇ ਲਿਆਂਦੀ ਪਹਿਲਾਂ ਤਾਂ ਕਿਸੇ ਦੇ ਮੰਜੇ ਦੀ ਦੌੜ ਕੱਢ ਕੇ, ਉਹ ਦੌੜ ਲੈ ਕੇ ਵੇਲੀ ਚੜ ਗਿਆ ਪਿੱਛੋਂ ਦੀ ਹੌਲੀ ਜਿਹਾ ਕੋਠੇ ਤੇ। ਅੱਛਾ ਕੋਠੇ ਤੇ ਚੜ ਕੇ ਉਹਨੇ ਸਾਈਕਲ ਨੂੰ ਰੱਸਾ ਬੰਨਿਆ, ਉਹ ਦੌੜ ਦਾ ਰੱਸਾ ਬੰਨ ਕੇ ਉਹਨੇ ਪਿੱਛੋਂ ਦੀ ਲਮਕਾਤਾ। ਅੱਛਾ। ਉਹ ਅੰਦਰੋਂ ਨਾ ਇੱਕ ਸਰੀਆ ਸੀਗਾ ਅੰਦਰ ਨੂੰ ਜਾ ਰਿਹਾ, ਉਹਨਾਂ ਦੇ ਕੰਧ ਦੇ ਵਿੱਚ ਫਸਾਇਆ ਉਹਨਾਂ ਨੇ। ਲੈਂਟਰ ਦਾ। ਲੈਂਟਰ ਦਾ। ਲੈਂਟਰ ਕਿੱਥੇ, ਉਦਾਂ ਹੀ ਆ ਵਿਚਾਰੇ। ਅੱਛਾ, ਲੈਂਟਰ ਕੋਈ ਨਹੀਂ, 75 ਦਾ ਬਾਹਰ ਨਿਕਲਿਆ। ਹਾਂ ਉਹ ਸਰੀਆ ਸੀ ਬਾਹਰ ਨਿਕਲਿਆ ਆ। ਉਹ ਜਦੋਂ ਉਹਨੇ ਸਾਈਕਲ ਉੱਤੋਂ ਥੱਲੇ ਲਮਕਾਇਆ ਨਾ, ਉਹ ਸਰੀਏ ਚੜ ਗਿਆ ਸਾਈਕਲ। ਉਹ ਸਾਈਕਲ ਅੜਿਆ ਸਰੀਏ 'ਚ, ਉਹ ਅੰਦਰੋਂ ਜਨਾਬ ਉਹਨਾਂ ਦੇ ਭਾਂਡੇ ਖੜਕੇ।
ਉਹ ਤੇਰਾ ਭਲਾ। ਉਹ ਉਧਰੋਂ ਭੱਜ ਕੇ ਜਦੋਂ ਨਿਕਲੇ ਨਾ ਤੇ ਕੀ ਪੈ ਗਿਆ ਸਾਨੂੰ। ਉਹ ਜਦੋਂ ਬਾਹਰ ਨਿਕਲ ਕੇ ਦੇਖਿਆ ਤੇ ਬੰਦਾ ਜਨਾਬ ਉਹ ਨੱਠਿਆ ਜਾਵੇ ਸਾਈਕਲ ਛੱਡ ਕੇ। ਸਾਈਕਲ ਉੱਤੇ ਪਿਆ ਬੂਹੇ ਕੇ, ਨਹੀਂ ਹੱਥ ਆਇਆ, ਉਹ ਨੱਠ ਗਿਆ। ਤੇ ਸਾਈਕਲ ਬਚ ਗਿਆ। ਸਾਈਕਲ ਬਚ ਗਿਆ। ਚਲੋ ਤੇ ਜਦੋਂ ਬੰਦਾ ਨੱਠਿਆ ਜਾ ਰਿਹਾ ਸੀ ਆਹੋ। ਉਹ ਸਾਈਕਲ ਸਿਰ ਤੇ ਚੱਕੀ ਜਾ ਨਹੀਂ ਸਾਈਕਲ ਉਹ ਸਿੱਟ ਕੇ ਨੱਠ ਗਿਆ। ਇਹ ਪੁੱਛਣਾ ਤਸੱਲੀ ਤਾਂ ਕਰਨੀ ਹੁੰਦੀ ਵੀ ਨਹੀਂ। ਇਹ ਤਾਂ ਕਹਿੰਦੇ ਨਾ ਵੀ ਸਾਈਕਲ ਬਚ ਗਿਆ, ਨੱਠਿਆ ਜਾ ਰਿਹਾ ਆਹੋ। ਸੀ। ਰਾਤੀ ਨਾਲ ਦਾ ਪਿੰਡ ਆ ਜੀ, ਤੇ ਉਥੋਂ ਗਾਂ ਛੱਡ ਲਈ, ਉਹ ਨਹੀਂ ਲੱਭੀ, ਪਤਾ ਨਹੀਂ ਲੱਗਾ। ਖੁਰਾ ਕੱਢਿਆ, ਇੱਕ ਪਿੰਡ ਦੇ ਵਿੱਚੋਂ ਖੁਰਾ ਟੱਪਿਆ, ਗਬਲੇ ਬਾਜ਼ਾਰ ਦੇ ਵਿੱਚੋਂ ਖੁਰਾ ਟੱਪਿਆ, ਤੇ ਉਹ ਪਿੰਡ ਟਪਾਤਾ ਖੋਜੀਆਂ ਨੇ। ਖੁਰਾ ਅਗਲੇ ਪਿੰਡ ਨੂੰ ਜਾ ਵੜਿਆ, ਮੁੜ ਕੇ ਨਹੀਂ ਪਤਾ ਲੱਗਿਆ ਵੀ ਉੱਥੋਂ ਜਾ ਕੇ। ਹੁਣ ਖੋਜੀ ਨੇ ਉੱਥੇ ਜਿਹੜੀ ਗੱਲ ਸੁਣਾਈ ਉਹ ਵੀ ਤਮਾਸ਼ੇ ਵਾਲੀ ਗੱਲ ਹੀ ਹੈ ਵੀ ਇੰਨਾ ਸਫ਼ਰ ਕੀਤਾ, ਇੰਨਾ ਪੈਂਡਾ ਕੀਤਾ, ਰਾਤ ਨੂੰ ਤੁਰ ਕੇ ਚੋਰਾਂ ਨੇ 2 ਪਿੰਡਾਂ ਤੋਂ ਗਾਂਹ ਜਾ ਕੇ ਤੇ ਉੱਥੇ ਜਾ ਕੇ ਕਹਿੰਦੇ ਵੀ ਰਸ਼ਕੇ ਤੇ ਚੜਾਇਆ ਗਾਂ ਨੂੰ। ਤੂੰ ਉਹਨਾਂ ਦਾ ਦਿਮਾਗ ਦੇਖ, ਡਰਾਮਾ ਦੇਖ, ਮਗਾਲਤਾ ਪਾਇਆ, ਪੜਨੇ ਪਾਇਆ ਬਾਹਰ ਨੂੰ, ਖੋਜੀਆਂ ਨੂੰ ਕਮਲਾ ਕੀਤਾ, ਕਿਹੜਾ ਦਿੱਤਾ ਵੀ ਜਾ ਕੇ ਇੱਕ ਪਿੰਡ ਦੇ ਗੱਬਿਓ ਨਗਾਇਆ, ਦੂਏ ਪਿੰਡ ਦੇ ਐਨ ਲਾਗੇ ਜਾ ਕੇ ਤੇ ਰਸ਼ਕੇ ਤੇ ਚੜਾ ਕੇ ਤੇ ਉਹ ਗਏ। ਗਾਂ ਦਾ ਪਤਾ ਹੀ ਨਹੀਂ ਵੀ ਕਿੱਧਰ ਨੂੰ ਗਈ ਹੈ ਕਿੱਧਰ ਨੂੰ ਨਹੀਂ। ਇਦਾਂ ਉਹਨਾਂ ਦੀ ਇਹ ਸਲਾਹ ਸੀ ਨਾ ਚੋਰਾਂ ਦੀ ਵੀ ਗੇੜਾ ਦੰਨਿਆ ਇਹ ਇਸ ਪਿੰਡ ਦੇ ਨਾਲ ਲੜਦੇ ਰਹਿਣਗੇ। ਇਦਾਂ ਵੀ ਹੋ ਜਾਂਦੀ ਹੈ। ਹਾਂ, ਖੁਰਾ ਪਾ ਜਾਂਦੇ ਦੂਏ ਪਿੰਡ ਨੂੰ। ਦੂਏ ਪਿੰਡ ਨੂੰ ਪਾ ਜਾਂਦੇ ਆ। ਫੋਨ ਹੋ ਗਿਆ ਜੀ ਰਾਣਾ ਸਾਹਿਬ। ਅੱਛਾ ਕੀ? ਆਜੋ ਕਰ ਲਿਓ। ਚਲੋ ਜੀ, ਅਸੀਂ ਲੈ ਕੇ ਆਏ ਜੀ ਅੰਮਾ ਨੂੰ। ਆ ਜਾਓ ਜੀ, ਤੁਸੀਂ ਆ ਕਰੋ ਹਾਂ ਤੇ ਫਿਰ ਅਸੀਂ ਆਏ। ਠੀਕ ਹੋ ਗਿਆ, ਤੁਸੀਂ ਲੈ ਆਓ। ਲੈ ਆਂ ਅਸੀਂ ਅੱਲਾ ਖੈਰ ਕਰਿਆ, ਮਿਰਚ ਮਸਾਲਾ ਤਿਆਰ ਹੋ ਗਿਆ ਇਨਸ਼ਾਅੱਲਾ। ਮੋਟਰਸਾਈਕਲ ਹੈ ਦੇਖੋ, ਤੇ ਮਾਰ ਕੇ ਇੱਕ ਫਿਰ। ਮਿਰਚ ਮਸਾਲਾ ਅਸੀਂ ਤਿਆਰ ਕਰ ਲਿਆ ਸਾਡੇ ਆਉਂਦਿਆਂ ਨੂੰ, ਤੇ ਬਸ ਉਹਨੂੰ ਤੁਸੀਂ ਆਏ ਤੇ ਆਟਾ ਗੁੰਨਣਾ ਅਸੀਂ। ਦੂਏ ਚੁੱਲ੍ਹੇ 'ਚ ਅੱਗ ਹਲੇ ਕਾਹਨੂੰ ਬਣਨੀ? ਨਹੀਂ ਫਿਰ ਤੁਸੀਂ ਇੱਕ ਜਣੇ ਨੂੰ ਭੇਜ ਕੇ ਮੰਗਾ ਲਓ ਬਸ। ਹੈਲੋ, ਉਹ ਤਾਂ ਅੱਗ ਬਾਲਤੀ ਦੂਏ ਚੁੱਲ੍ਹੇ 'ਚ ਬਾਬਾ ਉਹਨੇ। ਕੋਈ ਨਹੀਂ, ਖੈਰ ਹੈ ਨਾ ਬਾਲ, ਬਸ ਜਿੰਨੀ ਕੁ ਬੜੀ ਠੀਕ ਆ। ਉਹਨੂੰ ਭੇਜ ਨੂੰ ਛੱਡ ਲਿਓ ਬਸ। ਚੱਲ ਦੇ ਚਾਬੀ। ਆ ਤੇਰਾ ਮੋਟਰਸਾਈਕਲ ਕਿੱਥੇ ਆ ਅਮਰ? ਆ ਲੈ ਕੇ ਉਹਨਾਂ ਨੂੰ ਆਈ। ਆ ਤਾਂ ਦੇਖ ਲਾ ਉੱਥੇ ਜਾ ਕੇ ਫਿਰ ਹੁਣ ਆਲੂ। ਹੈਲੋ, ਆ ਰਾਣਾ ਸਾਹਿਬ ਨੂੰ ਲੈ ਕੇ ਡੇਰੇ 'ਚ। ਹਾਂ ਡੇਰੇ 'ਚ, ਡੇਰੇ 'ਚ ਸੌਂਦੇ। ਇੱਥੇ ਘਰ ਆ ਇੱਕ, ਤੇ ਉਹ ਤੀਵੀਂ ਬੰਦਾ ਵਿਚਾਰੇ, ਉਹਨਾਂ ਕੋਲ ਇੱਕ ਗਾਂ ਆ। ਅੱਧੀ ਰਾਤ ਉਹਦੀ ਘਰ ਦੀ ਜਾਗਦੀ ਹੈ, ਫਿਰ ਉਹ ਸੌਂ ਜਾਂਦੀ ਹੈ, ਉਹ ਆਪਣੇ ਘਰ ਵਾਲੇ ਨੂੰ ਉਠਾਉਂਦੀ ਹੈ। ਲੋਕ ਇਦਾਂ ਵੀ ਦੁਖੀ ਹੋਏ ਹੋਏ। ਇਦਾਂ ਹੀ ਇਹ ਦੁੱਖ ਆ ਇੱਕ। ਇਹ ਤੁਹਾਨੂੰ ਅੱਗੇ ਹਾਸੇ ਦੀ ਗੱਲ ਤਾਂ ਸੁਣਾਈ ਆ ਨਾ, ਪਰ ਇਹ ਗੱਲ ਇਹ ਵੀ ਦੁੱਖ ਆ ਸਾਡੇ ਪਿੰਡਾਂ ਦੇ ਵਿੱਚ। ਚੋਰਾਗਰੀ ਹਜੇ ਵੀ ਰੁਕੀ ਨਹੀਂ, ਸਾਡੇ ਨਹੀਂ ਇੱਥੇ ਰੁਕੀ। ਇਸ ਮਹੀਨੇ ਦੇ ਵਿੱਚ ਚੌਥੀ ਚੋਰੀ ਆ ਜਿਹੜੀ ਕਹਿ ਲਓ ਵੀ ਕੋਈ ਸਾਡੇ ਲਾਗਿਓਂ ਲੰਘੀਆਂ ਤੇ ਇਦਾਂ ਕਰਕੇ। ਨਾਲੇ ਅੱਜ ਕੱਲ ਈਦ ਬਣਾਣੀ ਹੁੰਦੀ ਹੈ। ਈਦ ਬਣਾਣੀ। ਉਹ ਮੁੰਡਾ ਜਾ ਰਿਹਾ, ਉਹ ਆਮਰ ਜਾ ਰਿਹਾ ਨਾ ਮੋਟਰਸਾਈਕਲ ਤੇ, ਉਹਦੀ ਕੱਟੀ ਸੀ, ਤੇਲ ਮੁੱਕਿਆ। ਨਹੀਂ ਆਹ ਫਿਰ ਚੋਕ ਕਾਹਦੀ ਦੇਣੀ? ਨਹੀਂ ਠੰਡਾ ਹੋ ਗਿਆ ਨਾ ਮੋਟਰਸਾਈਕਲ। ਅੱਛਾ, ਬੱਤੀ ਲਾ ਲਾ ਇਹਨੂੰ। ਅੱਛਾ, ਮੈਂ ਗੱਲ ਤਾਂ ਹੋਰ ਦੱਸਣ ਲੱਗਿਆ ਸੀ। ਉਹ ਮੁੰਡਾ ਮੋਟਰਸਾਈਕਲ ਦੇ ਉੱਤੇ ਦੇਖ ਰਿਹਾ ਆਮਰ, ਇਹਦੀ ਝੋਟੀ ਜੀ ਚੋਰਾਂ ਨੇ ਛੱਡ ਲਈ। ਤਾਂ ਇਹਦੇ ਮੁਕੱਦਰ ਚੰਗੇ ਵੀ ਪਿੱਛੋਂ ਜਾਗ ਹੋ ਗਈ ਤੇ ਕੁਮਰਬੇਕ ਤੇ ਜਾ ਕੇ ਚੋਰਾਂ ਨੇ ਛੱਡਤੀ। ਵਿਹੜਾ ਖੁੱਲਿਆ, ਮੈਂ ਨਾਂ ਨਹੀਂ ਲੈਂਦਾ, ਤੇ ਉਹ ਕਮਾਦ ਦੇ ਵਿੱਚ ਜਾ ਕੇ ਮੂੰਹ ਬੰਨ ਕੇ ਦੇ ਵਿੱਚ ਬੰਨਿਆ ਸੀ। 1 ਮਹੀਨੇ ਦੀਆਂ ਖਬਰਾਂ ਇਹ। ਨਾਲੇ ਅੱਜ ਕੱਲ ਹੁਣ ਤਾਂ ਦਿਨ ਆਖਰੀ ਚੱਲ ਰਹੇ। ਆਖਰੀ ਚੱਲ ਰਹੇ ਤੇ ਇਹ ਉਹ ਖਬਰਾਂ, ਇਹ ਸਾਡੀਆਂ ਉਹ ਖਬਰਾਂ, ਉਹ ਦੁੱਖਾਂ ਜਿਹੜੇ ਟੀਵੀ 'ਚ ਨਹੀਂ ਆਉਂਦੇ, ਸਹੀ ਗੱਲ। ਜਿਹੜੇ ਖਬਰਾਂ 'ਚ ਨਹੀਂ ਆਉਂਦੇ, ਅਖਬਾਰ 'ਚ ਨਹੀਂ ਆਉਂਦੇ। ਇਹਨਾਂ ਨੂੰ ਤਾਂ ਕੋਈ ਦੁੱਖ ਸਮਝਦਾ ਹੀ ਨਹੀਂ, ਇਹਨੂੰ ਕੋਈ ਖਬਰ ਹੀ ਨਹੀਂ ਸਮਝਦਾ। ਜਿੱਦਾਂ ਸਾਡੀਆਂ ਫਸਲਾਂ ਨਾਲ ਹੋ ਰਿਹਾ ਉਹ ਨਹੀਂ ਨਾ ਸਮਝਦੇ, ਇਦਾਂ ਸਾਡੇ ਡੰਗਰਾਂ ਨਾਲ ਜਿਹੜੀ ਚਾਲਾ ਹੁੰਦਾ ਉਹ ਵੀ ਖਬਰ ਨਹੀਂ ਸਮਝਦੇ। ਕੋਈ ਖਿਆਲ ਨਹੀਂ ਕਰ ਰਹੇ ਇਸ ਗੱਲ ਤੇ। ਉਂਝ ਕਰਨਾ ਚਾਹੀਦਾ, ਸਖਤੀ ਹੋਣੀ ਚਾਹੀਦੀ। ਸਖਤੀ ਹੋਣੀ ਚਾਹੀਦੀ ਬਈ, ਇਹ ਤਾਂ ਸਰਕਾਰਾਂ ਦਾ ਕੰਮ ਆ। ਚੋਰੀ ਦੀ ਗੱਲ ਹੋ ਰਹੀ ਸੀ ਨਾ, ਤੇ ਮੈਨੂੰ ਇੱਕ ਸ਼ੇਰ ਯਾਦ ਆ ਗਿਆ। ਸਾਡੇ ਪੰਜਾਬ ਦਾ ਬੜਾ ਵੱਡਾ ਨਾਮ ਆ ਤਜੱਮਲ ਕਲੀਮ ਸਾਹਿਬ। ਉਹ ਸਾਡੇ ਗਰੀਬਾਂ ਦੇ ਦੁੱਖ ਦੱਸਦੇ ਸੀ, ਮਜ਼ਦੂਰਾਂ ਦੇ, ਕਿਸਾਨਾਂ ਦੇ। ਚੋਰੀ ਦੀ ਗੱਲ ਤੇ ਉਹਨਾਂ ਨੇ ਲਿਖਿਆ, ਕੱਚੇ ਘਰ ਨਹੀਂ ਲੁੱਟੀ ਦੇ, ਮੋਇਆ ਨੂੰ ਨਹੀਂ ਮਾਰੀ ਦਾ, ਜੀਭ ਹੁੰਦੀ ਆ ਬੋਲਣ ਲਈ, ਕੰਮ ਲੈਂਦੇ ਆਰੀ ਦਾ। ਕੀ ਬਾਤ, ਕੀ ਬਾਤ, ਵਾਹ 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 ਵਾਹ। ਸਰੋਇਆ ਸਾਹਿਬ ਅਖੀਰ ਹੀ ਕਰ ਦਿਆ। ਮੈਂ ਸਦਕੇ ਤੇ ਕੁਰਬਾਨ ਜਾਵਾਂ ਤਜੱਮਲ ਕਲੀਮ ਹਾਏ ਸਾਹਿਬ, ਹਾਏ ਹਾਏ। ਰੋਸਮਾਨ ਸਾਹਿਬ ਤੇ ਮੇਰੇ ਉਹ ਕਹਿ ਲਓ ਵੀ ਸਾਡੇ ਉਹ ਪਸੰਦ ਆ। ਉਹ ਹਾਂ, ਪਹਿਲੇ ਨੰਬਰ ਤੇ ਪਸੰਦ। ਸਾਡੇ ਵੀ ਪਸੰਦ ਹੈ। ਕਿਉਂ? ਕੀ ਬਾਤ ਹੈ, ਬਹੁਤ ਸੋਹਣਾ ਸ਼ੇਰ ਬੋਲਿਆ। ਹਾਂਜੀ, ਹਾਏ ਜਿਬ ਹੁੰਦੀ ਕਹਿੰਦਾ ਬੋਲਣ ਨੂੰ, ਹਾਂਜੀ। ਕੰਮ ਲੈਂਦੇ ਆਰੀ ਦਾ। ਓਏ ਹੋਏ ਹੋਏ ਹੋਏ। ਕੈਸੀ ਗੱਲ ਕਰੀ ਉਹਨਾਂ ਨੇ। ਹਾਏ ਸਰੋਇਆ ਸਾਹਿਬ, ਜ਼ਮੀਨ ਖਾ ਗਈ ਇਨਸਾਨ ਕੈਸੇ ਆਹਾ, ਕਿੱਦਾਂ ਦੇ ਲੋਕ ਜ਼ਮੀਨ ਖਾ। ਵੀ ਕਹਿ ਲੋ ਡੂੰਘੇ ਦਿਮਾਗ ਵਾਲੇ, ਡੂੰਘੀਆਂ ਸੋਚਾਂ ਵਾਲੇ, ਤਕੜੇ ਵਜੂਦ ਵਾਲੇ ਇੱਥੇ
ਬਈ ਉਹ ਅਖੀਰ ਮਿੱਟੀ ਦੇ ਢੇਰ ਹੇਠ ਗਏ ਜੀ ਉਹ ਬਿਸਮਿਲ੍ਲਾ ਬਿਸਮਿਲ੍ਲਾ ਰਾਣਾ ਸਾਹਿਬ ਆ ਗਏ, ਰਾਣਾ ਸਾਹਿਬ ਆ ਗਏ ਜੀ। ਲਓ ਜੀ ਅੰਮਾ ਆ ਗਈ ਜੀ। ਹਾਂਜੀ 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 ਰਾਣਾ ਸਾਹਿਬ ਆ ਗਏ ਜੀ, ਰਾਣਾ ਸਾਹਿਬ ਆ ਗਏ। ਹਾਂਜੀ ਜਨਾਬ ਜਨਾਬ ਆਦਾਬ ਆਦਾਬ। ਚਾਚੀ ਸੱਤਾਂ ਬੈਠੀ ਸੀ, ਅੰਮਾ ਜ਼ੋਰਾ ਉੱਤੋਂ ਆ ਗਈ। ਹਾਂਜੀ ਤੇ ਸਾਡੀ ਕਹਿ ਲਓ ਵੀ ਅੱਜ ਸਹਿਰੀ ਬਣ ਗਈ, ਰਾਤ ਬਣ ਗਈ ਤੇ ਤੁਹਾਡੀ ਵੀ ਮੁਲਾਕਾਤ। ਇੱਥੇ ਆ ਜਾਓ ਜੀ, ਇੱਥੇ ਆ ਜਾਓ, ਇੱਥੇ ਆ ਜਾਓ। ਅੱਛਾ ਹਾਸੇ ਨਾਲ ਹਾਸਾ ਰਿਹਾ ਜੀ। ਰਾਣਾ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਅੱਧੀ ਰਾਤ ਨੂੰ ਤੁਸੀਂ ਆਪ ਦਾ ਕਹਿ ਲਓ ਵੀ ਰਜਾਈ ਛੱਡ ਕੇ ਆਏ ਆ, ਇਹ ਤੁਹਾਡੇ ਪਿਆਰ ਦੀ ਗੱਲ ਆ। ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੇ ਉੱਥੇ ਡੇਰੇ ਸੁੱਤੇ ਸੀ ਘਰੇ? ਨਹੀਂ ਡੇਰੇ ਹੀ ਸੀ ਉੱਥੇ। ਅੱਛਾ ਸੌਨੇ ਡੇਰੇ ਹੀ ਹੈ। ਹਾਂ ਡੇਰੇ ਸੋਈ ਚੰਗਾ ਉੱਥੇ ਮਾਲ ਡੰਗਰ ਜੋ ਉੱਥੇ ਹੈ। ਤੇ ਜਦੋਂ ਸੁੱਤ ਹੈ ਤੁਸੀਂ ਲੋਕਾਂ ਦੀ ਚੋਰੀਆਂ ਸੁਣਾ ਰਹੇ ਸੀ, ਹਾਂ। ਜਿਹੜੇ ਰਾਣਾ ਸਾਹਿਬ ਦੇ ਕੋਲੋਂ ਅਗਲੇ ਮੋਟਰ ਲਾ ਕੇ ਲੈ ਗਏ। ਤੁਹਾਡੀ ਮੋਟਰ ਲਾ ਕੇ ਲੈ ਗਏ? ਉਹ ਮਹੀਨਾ ਪਹਿਲੇ ਦੀ ਗੱਲ ਆ। ਭਾਵੇਂ ਮਹੀਨਾ ਪਹਿਲਾਂ ਲਾ ਕੇ ਲੈ ਤਾਂ ਗਏ ਨਾ। ਇਹਨਾਂ ਨੇ ਭਾਵੇਂ ਦੇਖ ਵੀ ਲਿਆ ਹੋਵੇ ਨਾ ਮੋਟਰ ਖੋਲ ਦੇ, ਇਹਨਾਂ ਨੇ ਬੋਲੇ ਨਹੀਂ ਹੁਣ। ਇਹਨਾਂ ਕਹਿੰਦੇ ਚੱਲ ਲੈ ਜਾਓ ਮੋਟਰ ਦਾ ਕੀ। ਤੇ ਕੋ ਲੱਗਿਆ ਪਤਾ ਫਿਰ? ਬਸ ਕੋਈ ਨਹੀਂ ਪਤਾ ਸਰ। ਤੇ ਮੋਟਰ ਕੱਲੀ ਉਹ ਲੈ ਕੇ ਗਏ ਨਾ? ਉਹ ਦੇਖਣ ਦੀ ਗੱਲ ਨਹੀਂ ਟੋਕਨ ਲੈ ਕੇ ਗਏ। ਜਿੱਦਾਂ ਤੂੰ ਕਹਿੰਦਾ ਵੀ ਰਾਣਾ ਸਾਹਿਬ ਨੇ ਭਾਵੇਂ ਦੇਖ ਵੀ ਲਿਆ ਹੋਵੇ, ਤੇ ਹੁਣ ਦੇਖਣ ਦੀ ਗੱਲ ਸੁਣ ਲਾ। ਸੁਣਾ ਦੇ। ਉਹ ਮੇਰਾ ਇੱਕ ਪਤਰੇਰ ਸੀ, ਚੋਰ ਆ ਗਿਆ ਅੱਛਾ ਵਿਹੜੇ ਦੇ ਵਿੱਚ। ਜਦੋਂ ਵਿਹੜੇ ਚ ਆਇਆ ਨਾ ਤੇ ਉਹਨੇ ਦੇਖ ਲਿਆ ਵੀ ਚੋਰ ਆ ਗਿਆ। ਉਹਨੇ ਕਿਹਾ ਚੰਗਾ, ਚੁੱਪ ਕਰਕੇ ਪਿਆਰਿਆ। ਜਦੋਂ ਦੇਖਿਆ ਨਾ ਵੀ ਹੁਣ ਚੋਰ ਮੇਰੇ ਗੇੜ 'ਚ ਆ, ਉਹ ਉੱਠਿਆ। ਤੇ ਜਦੋਂ ਉਹ ਉੱਠਿਆ ਨਾ ਤੇ ਚੋਰ ਨੇ ਉਹਨੂੰ ਵੇਖ ਲਿਆ ਵੀ ਬੰਦਾ ਉੱਠ ਖੜਿਆ। ਉਹ ਚੋਰ ਵੀ ਭੱਜ ਪਿਆ, ਉਹ ਵੀ ਮਗਰ ਭੱਜ ਪਿਆ। ਹੁਣ ਚੋਰ ਚੜ ਗਿਆ ਕੰਧ ਤੇ, ਉਹਨੇ ਮਗਰੋਂ ਲੱਤ ਫੜ ਲਈ ਚੋਰ ਦੀ। ਜਦੋਂ ਉਹਨੇ ਲੱਤ ਫੜ ਲਈ, ਕਹਿੰਦਾ ਇਹਦੇ ਤੇ ਮੇਰੇ ਫੋੜਾ ਓਏ ਫੋੜਾ, ਮੇਰੇ ਲੱਤ ਦੂਈ ਫੜ ਲਾ। ਉਹਨੇ ਉਹ ਛੱਡੀ, ਉਹ ਨੱਟ ਗਿਆ। ਚੋਰ ਕਹਿੰਦਾ ਇਸ ਲੱਤ ਤੇ ਫੋੜਾ ਮੇਰੀ ਤੇ। ਉਹ ਫੋੜਾ ਕਹਿੰਦਾ ਦੂਈ ਫੜ ਲਾ ਦੂਈ। ਉਹਨੇ ਉਹ ਛੱਡੀ, ਦੂਈ ਫੜਨ ਨੂੰ ਲੈ ਕੇ ਲਾਵੇ। ਨਹੀਂ ਚੋਰ ਦੀ ਤੇ ਸੱਪ ਦੀ ਦੇਖੋ ਜੀ ਦਹਿਸ਼ਤ ਹੈ। ਦਹਿਸ਼ਤ ਆ। ਲੋਕਾਂ ਕੋਲ ਨਾ ਜਦੋਂ ਚੋਰ ਘਰੇ ਆ ਜਾਵੇ ਤੇ ਬੰਦਾ ਜਾਵੇ ਨਾ ਉੱਠ, ਤੇ ਜੇ ਕਹੀਏ ਨਾ ਵੀ ਕੂਕੇ, ਤੇ ਉਹ ਉਹਦੇ ਮੂੰਹ ਦੇ ਵਿੱਚੋਂ ਚੋਰ ਨਹੀਂ ਨਿਕਲਦਾ ਤੋਰ ਨਾ ਖੌਫ ਤਾਂ ਹੁੰਦਾ। ਤੇ ਜੇ ਸੱਪ ਨੂੰ ਵੇਖੀਏ ਨਾ ਤੇ ਫਿਰ ਮੂੰਹ ਚੋਂ ਹੱਪ ਨਿਕਲਦਾ। ਇਹ ਦਹਿਸ਼ਤ ਆ ਭਾਈ। ਦਹਿਸ਼ਤ ਆ, ਚੋਰ ਤੇ ਸੱਪ ਦੀ ਦਹਿਸ਼ਤ ਆ ਜੀ। ਅੱਛਾ ਇਹ ਹੁਣ ਆਪਾਂ ਗੱਲਾਂ ਹੀ ਕਰਨੀਆਂ ਕਿ ਸੈਰੀ ਵੀ ਕਰਨੀ? ਇਦਾਂ ਤਾਂ ਰੋਜ਼ਾ ਰੱਖ ਲਿਆ ਆਪਾਂ। ਨਹੀਂ ਆਪਣੀ ਇਹ ਗੱਲਾਂ ਹੀ ਤੁਹਾਨੂੰ 5 ਵਜਾ ਦੇਣਗੀਆਂ। ਤੁਸੀਂ ਮੇਰੀ ਮੰਨੀ ਨਹੀਂ ਹੈ, ਤੁਹਾਨੂੰ ਪਤਾ ਲੱਗੂਗਾ। ਮੈਂ ਤਾਂ ਲੇਟ ਕਰਨਾ ਹੀ ਕਰਨਾ। ਇਹ ਕਹਿੰਦਾ ਸੀ ਵੀ 12 ਵਜੇ ਚਾਲੂ ਕਰੋ, ਵੀ ਟਾਈਮ ਲਾ ਦੇ। ਇੱਕ ਪਰੌਂਠਾ ਕਹਿੰਦਾ ਵੀ 10 ਮਿੰਟ ਲੈ ਜਾਂਦਾ। ਹਾਂ ਦੇਖ ਲਿਓ ਫਿਰ ਹੁਣ। ਫਰਾ ਸਾਹਿਬ ਤੁਸੀਂ ਆਟਾ ਮੰਗਾਓ ਕਰੋ। ਰਾਣਾ ਸਾਹਿਬ ਆ ਗਏ ਆ। ਅੱਛਾ ਰਾਣਾ ਸਾਹਿਬ ਹੁਣ ਚੁੱਲ੍ਹੇ ਤੇ ਬੈਠੇ, ਮੈਂ ਆਟਾ ਤੁਸੀਂ ਚੱਲੋ ਜੀ ਉੱਥੇ ਚੁੱਲ੍ਹੇ ਤੇ ਚੱਲੋ। ਆਓ ਜੀ। ਹਾਂ ਗੁੰਨਿਆ ਗਿਆ। ਹਾਂਜੀ ਆਟਾ ਵੀ ਬੰਨਿਆ ਗਿਆ। ਤੂੰ ਦੇਖ ਲੈ ਵੀ 1 ਘੰਟਾ ਹੋ ਗਿਆ ਤੇ ਆਲੂ ਨਹੀਂ ਗਲੇ। ਤੇ ਫਿਰ ਨਹੀਂ 15 ਮਿੰਟ 'ਚ ਗਲ ਜਾਂਦੇ ਆਲੂ ਤਾਂ। ਆਹੋ ਉਸ ਟਾਈਮ ਤਾਂ ਇਹੀ ਕਹਿ ਰਹੇ ਸੀ। ਨਾ ਵੀ ਆਲੂ 15 ਮਿੰਟਾਂ 'ਚ ਗਲ ਜਾਣਗੇ। ਅਜੇ 10 ਮਿੰਟ ਪਰੌਂਠੇ ਤੇ ਲੱਗਣੇ ਨਾ, ਮੈਨੂੰ ਪਤਾ ਲੱਗੂਗਾ। ਉਹ 10 ਮਿੰਟ ਕਿੱਥੇ ਲੱਗੇ। ਇਹਨੂੰ ਰੁਕਣਾ ਤਾਂ ਨਹੀਂ ਹੁੰਦਾ ਗੁੰਨ ਕੇ? ਬਸ ਕੋਈ ਨਹੀਂ 10 ਮਿੰਟ ਰੱਖ ਦਿੰਨੇ ਆ, ਫਿਰ ਕੀ ਹੈ। ਆ ਡੱਬੇ 'ਚੋਂ ਪਾਣੀ ਰੋੜਦਾ? ਡੱਬੇ 'ਚੋਂ ਰੋੜ ਦੇ, ਡੱਬੇ 'ਚ ਪਾ ਲੈਨੇ ਆਟਾ ਕਿ ਪਰਾਤ 'ਚ ਰੱਖ ਲਈਏ? ਪਰਾਂ 'ਚ ਪਿਆ ਰਹਿੰਦਾ। ਪਰਾਤ ਨਹੀਂ, ਪਰਾਤ 'ਚ ਹੀ ਪਿਆ ਰਹੇ ਬਈ। ਆ ਦਾਲ ਤੁੜਕ ਦਿਓ ਜੀ ਪਹਿਲਾਂ। ਥੋੜੀ ਜੀ ਦਾਲ ਆ, ਕੱਦੂ ਆ ਵਿੱਚ ਤੇ ਛੋਲਿਆਂ ਦੀ ਦਾਲ। ਉੱਬਲ ਲੈਣ, ਫਿਰ ਦਾਲ ਵੀ ਤੁੜਕ ਪਈ। ਉਧਰ ਨਹੀਂ ਇਹ ਦੂਜਾ ਚੁੱਲ੍ਹਾ ਉਧਰ ਦਿਓ, ਇਹ ਅੱਗ ਵਾਲੀ ਲੱਕੜੀ। ਇਹ ਦੁਆ ਆਲੂ ਨਹੀਂ ਉਬਲੇ ਹਜੇ ਤੱਕ? ਯਾਰ ਪਿਛਲੀ ਵਾਰੀ ਜਿਹੜੀ ਸੀ ਨਾ, ਪਿਛਲੀ ਵਾਰੀ ਸਾਲਣ ਵੀ ਪਕਾਇਆ ਸੀ ਇੰਨਾ ਜਿਹੜਾ ਟਾਈਮ। ਇਹ ਵੀ ਜਿਹੜਾ ਵਾ ਨਾ, ਉਹ ਮਟਰ ਆਂਡੇ ਪਕਾਏ ਸੀ। ਹਾਂ ਤੇ ਮਟਰ ਪਾਂਡੇ ਪੂਰੇ 2 ਘੰਟੇ 'ਚ ਪਕਾਏ। ਆਹੋ ਟਾਈਮ ਖਾਸਾ ਲੱਗ ਗਿਆ। ਇਹ ਹੁਣ 3 ਘੰਟੇ ਪਏ ਆ। 3 ਘੰਟਿਆਂ ਜਿਹੜਾ ਨਾ, ਤੜਕੇ ਦੀ ਮੈਂ ਵੀ ਉਹੀ ਪੁੱਛ ਆਹ ਉਹ ਨਹੀਂ ਠੀਕ ਆ। ਨਾਲੇ ਬੰਦੇ ਵੀ 14-15 ਸੀ। ਉਹ ਦੋਈ ਪਰਾਤਾ ਕੋ ਪਈ ਆ। ਆਲੂ ਪੀਣੇ ਕਾਦੇ ਚ? ਚਾਚਾ ਆ ਡੱਬੇ 'ਚ ਕਿੰਨੇ? ਚਲੋ ਡੱਬੇ ਚ ਆਲੂ ਫੇਰ। ਠੰਡ ਬਣ ਗਈ ਜੀ। ਨੰਬਰਦਾਰਾ ਲੈਣੀ ਲੋਈ? ਬਾਬਾ ਹਾਂਜੀ ਮੈਂ ਤਾਂ ਲੈ ਕੇ ਆਣਾ। ਆ ਲੈ, ਬੜੇ ਅਰਸੇ ਬਾਅਦ ਰਾਤ ਦਾ 2 ਦਾ ਟਾਈਮ। ਉਹ ਕਹਿੰਦਾ ਮੇਰਾ ਟਰੈਕਟਰ ਲੈ ਕੇ ਆਣਾ ਸਵੇਰੇ। ਕਹਿੰਦਾ ਹਾਂ। ਸਿਆਣਿਆਂ ਤੇ ਨਿਆਣਿਆਂ ਦਾ ਫਰਕ ਦੇਖ ਲਓ ਵੀ ਉਹਨਾਂ ਦੋਵਾਂ ਨੇ ਸਿਰ ਢੱਕੇ ਆ। ਤੜਕੇ ਦਾ ਟਾਈਮ ਆ ਸੋਝਲੇ ਦਾ, ਅਸੀਂ ਬਗੈਰ ਪੱਗਾਂ ਤੋਂ। ਇਹ ਫਰਕ ਹੁੰਦਾ। ਕਹਿੰਦੇ ਨਾ ਵੀ ਮਹਿਫਲ ਦੇ ਵਿੱਚ
ਕੋਈ ਇੱਕ ਅੱਧਾ ਸਿਆਣਾ ਤਾਂ ਹੋਣਾ ਚਾਹੀਦਾ। ਕੁਹਾੜੀਆਂ ਨੇ ਤਾਂ ਸਾਡੇ ਕੋਲ ਤਾਂ 2 ਮਾਈਆਂ ਭਲੇ ਵਕਤਾਂ ਦੀ। ਅੱਛਾ ਜੀ, ਤੁਸੀਂ ਉਹ ਦੇਖ ਰਹੇ ਆ ਵੀ ਉਹ ਕੋਠੇ ਦੇ ਅੱਗੇ ਚਿੱਕ ਕਿਉਂ ਤਾਣੀ ਹੋਈ? ਸੱਜਣਾ ਨੇ ਵੀ ਅੱਗੇ ਚੈੱਕ ਤਾਂ ਹਾਂ, ਚਿੱਕ ਤਾਂ ਲਈ ਇਹ ਨਾ ਜੀ ਜੁਗਨੀ ਆ। ਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਜਿਹੜਾ ਇਹ ਘੋੜਾ ਹੋਵੇ ਨਾ, ਇਹਨੂੰ ਬੰਦੇ ਤਰ੍ਹਾਂ ਪਾਲਾ ਲੱਗਦਾ। ਜੇ ਠੰਡ ਬਣ ਗਈ ਇਹਨੂੰ ਠੰਡ ਲੱਗਦੀ ਹੈ, ਤੇ ਇਹਨੂੰ ਤਾਂ ਵੀ ਇਦਾਂ ਹੀ ਲੱਗਦਾ ਬੰਦੇ ਤਰ੍ਹਾਂ। ਚਿੱਕ ਚੱਕ ਕੇ ਮੜ ਜੀ ਦਿਖਾ ਦਵਾਂ। ਥੱਲੇ ਰੱਖ ਦੇ, ਥੱਲੇ ਕਰ ਦੇ ਥੋੜੀ ਹੋਰ ਇੱਥੇ ਬਸ ਚੱਲ ਬਾਹੋਂ ਲੱਗ ਜਾਂਦੀ। ਰਾਣ ਸਾਹਿਬ ਰੱਖੋ ਉੱਤੇ ਕੜਾਈ। ਇੱਕ ਮੁੰਡਾ ਛਾਪਰ ਵਾਲਾ ਜਿਹੜਾ ਨਾ ਕਹਿ ਰਿਹਾ ਸੀ ਜਾਲ ਹੀ ਉਹ ਚਿੱਕ ਕਿਤੇ ਡਿੱਗੀ ਨਾ। ਆ ਦੇਖੋ ਬੈਠੀ। ਹਾਂ, ਜੁਗਨੀ ਬੈਠੀ। ਇਹ ਭਲਾ ਕੀ ਹੈ? ਪਰ ਨਾ ਇਹ ਨਾ ਘੋੜਾ ਬਹਿੰਦਾ ਨਹੀਂ ਕਾਲਾ ਕੇ ਬਹੁਤ ਜਿਹੜੇ ਨੇ ਇਹ ਭਲਾ ਕਿਉਂ ਬੈਠੀ ਹੈ? ਨਹੀਂ, ਘੋੜਾ ਘੋੜੀ ਜਦੋਂ ਇਹ ਤੁਸੀਂ ਕਦੀ ਬੈਠਾ ਨਹੀਂ ਦੇਖੋਗੇ, ਘੱਟ ਬਹਿੰਦੇ ਆ। ਇਹ ਤਾਂ ਬੈਠੀ ਆ, ਇਹਦਾ ਬਚਪਨਾ ਹਜੇ ਲਵੀ ਆ, ਹਜੇ ਕਹਿ ਲਓ ਵੀ ਨਿਆਣੀ ਆ ਇਹ। ਜਦੋਂ ਤੱਕ ਘੋੜਾ ਜਦੋਂ ਕਹਿ ਲਓ ਹਜੇ ਸਰਲ ਜਾਨਵਰ ਬਹਿੰਦਾ ਹੁੰਦਾ, ਘੋੜਾ ਹੋਵੇ ਘੋੜੀ ਹੋਵੇ। ਜਦੋਂ ਇਹਨੇ ਜਵਾਨ ਹੋਣਾ ਨਾ, ਦੁਆਕ ਲੱਗ ਜਾਣਾ, ਫਿਰ ਇਹ ਬਹਿੰਦੀਆਂ ਨੇ। ਜਾਂ ਕਿਤੇ ਦਿਹਾੜੀ 'ਚ ਕੋਈ ਲੇਟਾ ਮਾਰ ਲਿਆ ਜਾਂ ਕੋਈ 2 ਮਿੰਟ ਘੋੜਾ ਘੋੜੀ ਬਹਿੰਦੇ ਆ। ਇਦਾਂ ਜਿਵੇਂ ਹੁਣ ਇਹ ਬੈਠੀ ਹੈ ਨਾ, ਇਦਾਂ ਬਹਿੰਦੇ ਨਹੀਂ ਇਹ ਜਾਨਵਰ। ਰੱਬ ਨੇ ਇਹਨਾਂ ਨੂੰ ਐਵੇਂ ਤਾਂ ਨਹੀਂ ਤਾਕਤ ਦੇਈ, ਇਹ ਤਾਕਤ ਦੀ ਨਿਸ਼ਾਨੀ ਹੈ। 4 ਪੈਰ ਆ ਨਾ, 3 ਪੈਰਾਂ ਦੇ ਭਾਰ ਕਰਕੇ ਇੱਕ ਲੱਤ ਨੂੰ ਸਾਹ ਦਵਾ ਲੈਂਦੇ, ਫਿਰ ਦੂਈ ਲੱਤ ਤੇ ਭਾਰ ਕਰਕੇ ਦੂਈ ਲੱਤ ਨੂੰ ਸਾਹ ਦਵਾ ਲੈਣਾ। ਇਦਾਂ ਵਾਰੀ-ਵਾਰੀ ਸਿਰ ਲੱਤਾਂ ਨੂੰ ਸਾਹ ਦਵਾ ਲੈਂਦੇ, ਬਹਿੰਦੇ ਨਹੀਂ ਹੁੰਦੇ। ਲੈ ਵੀ ਤੁਸੀਂ ਬਹਿਣ ਦੀ ਗੱਲ ਕੀਤੀ ਆ, ਮੈਨੂੰ ਇੱਕ ਗੱਲ ਯਾਦ ਆ ਗਈ। ਅੱਛਾ, ਮੈਂ ਭਾਈ ਜੀ ਨਾ ਕੱਲ ਨੂੰ ਆਪਾਂ ਕਰਾਵਾਂਗੇ ਮੁਕਾਬਲਾ, ਆਪਣੇ ਸਾਰੇ ਬੰਦੇ ਆ ਜਿਹੜੇ ਬੈਠੇ ਆ। ਤਾਕਤ ਵਾਲੀ ਗੱਲ ਆ ਗਈ ਨਾ। ਹਾਂਜੀ, ਮੇਰੇ ਨਾਲ ਆ ਜਾਓ ਜਿੰਨੇ ਆਣਾ। ਉਕੜੂ ਬਹਿਣਾ ਆ, ਤੇ ਜਿਹੜਾ ਸਭ ਤੋਂ ਲੇਟ ਬੈਠੇ ਰਿਹਾ ਭਾਈ 1000 ਰੁਪਈਆ ਉਹਨੂੰ ਮੇਰੇ ਵੱਲੋਂ ਨਾਮ। ਮੇਰਾ ਤੇ ਰਾਣੇ ਦਾ ਮੁਕਾਬਲਾ। ਸਾਰਿਆਂ ਦਾ ਹੀ ਹੋਊਗਾ। ਅੱਛਾ, ਹਾਂ, ਆਪਾਂ ਪਲਾਨ ਬਣਾ ਕੇ ਬਹਿ ਜਾਣਾ, ਕੈਮਰਾ ਲਾ ਦੇਣਾ, ਜਿਹੜਾ ਉੱਠੇ 4 ਘੰਟੇ ਲੰਘ ਜਾਣਗੇ। ਤੇ ਲੱਗ ਜਾਣ। ਕੀ ਆ 4 ਘੰਟੇ ਤੂੰ ਬਹਿ ਲੇਗਾ? ਹੋਰ ਘੋੜਾ ਤਾਂ ਦੇਖ। ਨਹੀਂ, ਇਹ ਰਾਣੇ ਨੇ ਜਿੱਤ ਜਾਣਾ। ਨਹੀਂ ਮੈਂ ਰਾਣਾ ਇਹਨੇ 2 ਮਿੰਟਾਂ ਬਾਅਦ ਨਹੀਂ, ਉਹ ਉਂਝ ਬੈਠਾ ਵੀ ਉਕੜੂ ਜਿਹਾ ਹੀ ਲੱਗਦਾ ਨਾ, ਜਿਵੇਂ ਉਕੜੂ ਬੈਠਿਆ। ਅੱਗ ਹੋ ਗਿਆ ਜਨਾਬ, ਆਲੂ ਹੋ ਗਏ ਜੀ। ਅੱਛਾ, ਆਲੂ ਦੇਖ ਲੈ। ਅੱਧੇ ਆਂਡਿਆਂ 'ਚ ਪਾ ਆਲੂ ਗਲ ਗਏ ਜੀ। ਇਹ ਘੇ ਪਾਇਆ ਹੀ ਨਹੀਂ, ਗੰਡੇ ਪਾਤੇ। ਅੱਛਾ, ਨਹੀਂ ਇਹ ਸਾਰੇ ਕਿਉਂ ਪਾਣ ਲੱਗੇ? ਆਪਾਂ ਸਿਰਫ ਦਾਲ ਤੋੜਨੀ। ਅੱਧੇ ਹੀ ਪਾਏ ਆ ਅੱਧੇ ਦਾਲ ਨਹੀਂ ਪਾ ਲੈਂਦੇ, ਤੜਕ ਲੈਂਦੇ ਅੱਧਿਆਂ ਨਾਲ, ਹਾਂ। ਤੇ ਅੱਧੇ ਆਂਡਿਆਂ 'ਚ ਪਾਣੇ। ਹਾਂ, ਇਦਾਂ ਠੀਕ ਹੈ। ਲਓ ਜੀ, ਇਹ ਨਵਾਂ ਮੁਕਾਬਲਾ ਕੱਲ ਨੂੰ ਹੋਣਾ ਹੈ। ਘਿਓ ਵੀ ਪਾ ਲਓ ਨਾਲ ਹੀ। ਇਹ ਪੈਰਾਂ ਭਾਰ ਬਹਿਣ ਨੂੰ ਕਹਿ ਰਿਹਾ ਉਕੜੂ। ਪਿਆਰਾ ਪਰ ਹਾਂ, ਪੈਰਾਂ ਭਾਰ ਮਾਰਾ ਪਰ ਬਹਿ ਜਾਣਾ। ਜਿਹੜਾ ਉੱਠਦਾ, ਜਿਹੜਾ ਭਾਈ ਬੈਠਾ ਰਿਹਾ ਉਹਨੂੰ 1000 ਰੁਪਏ। ਜਿਹੜਾ ਐਂਡ ਤੇ ਰਹਿ ਗਿਆ ਉਹਨੂੰ ਮਿਲਣਾ। ਉਹਨੂੰ ਹੀ ਮਿਲਣਾ, ਔਰ ਪਹਿਲੇ ਵਾਲੇ ਨੂੰ ਦੇਣਾ। ਤੇਰਾ 4 ਘੰਟੇ ਹਲੋ ਹਾਂ, ਪੀੜੀ ਥੱਲੇ ਹੀ ਬੈਠਾ। ਹਾਂ, ਬਸ ਦਾਲ ਟੁੱਟਦੀ ਬਸ ਚਲ ਠੀਕ ਆ। ਦਾਲ ਥੋੜੀ ਜਿਆਦਾ ਬਸ ਆਪਾਂ ਇਹਦੇ ਹੀ ਤਾਂ ਇੰਨੇ ਕਿ ਚਮਚੇ ਵਾਲੇ ਅੱਜ ਸਾਡੇ ਆਲੂ ਵੀ ਉਬਲ ਜਾਣ। ਨਹੀਂ ਹਾਂ, ਉਹਲੇ ਪਏ। ਉਬਲ ਗਏ। ਲਾਓ ਜੀ, ਚਲੋ ਸ਼ੁਕਰ। ਪੌਣਾ ਰੱਖਿਆ ਸੀ ਬੱਗੀ, ਪੌਣਾ ਖਣੀ। ਕੰਮ ਕੋ ਤੁਰ ਪਿਆ, ਕੰਮ ਨਾ ਮੱਠਾ ਤੁਰ ਪਿਆ। ਇਹ ਹੁਣ ਯਾਦ ਰੱਖਿਓ ਵੀ ਇਹ 2 ਚੁੱਲ੍ਹੇ ਆ। 2 ਚੁੱਲ੍ਹੇ ਆ। ਹਾਂ, ਪਿਛਲੀ ਵਾਰੀ 1 ਚੁੱਲ੍ਹਾ ਸੀ। ਆ ਪਿਛਲੀ ਵਾਰੀ ਇੱਕ ਸੀ। ਹੁਣ ਤਾਂ ਆਪਾਂ ਸਰ ਜੂਗਾ ਕਿ ਨਹੀਂ ਆਪਣਾ? ਸੜ ਗਿਆ ਇਨਸ਼ਾਅੱਲਾ। ਸਰ ਜੂਗਾ। ਇਹ ਤੁਹਾਨੂੰ ਜਦੋਂ 1.5 ਘੰਟੇ ਚ 10 ਪਰੌਂਠੇ ਪਕਾ ਕੇ ਦੇਣਗੇ ਨਾ, ਇਨਸ਼ਾਅੱਲਾ ਸਰ ਜੂਗਾ। ਇੱਕ ਬੰਦੇ ਦਾ ਇੱਕ ਪਰੌਂਠਾ ਪੱਕੂ। ਇਹ ਤਾਂ ਮੈਂ ਹਲੇ ਇੱਕ ਦੱਸ ਰਿਹਾ ਨਾ, ਜਿਹਨੇ 2 ਖਾਣੇ ਤੇ ਇਹ ਤਾਂ 3 ਘੰਟੇ ਚ ਪਕਾਣਗੇ। ਉਹ ਨਹੀਂ 10 ਮਿੰਟ ਚ ਨਹੀਂ ਲੱਗਦਾ ਹੈ ਯਾਰ ਪਰੌਂਠਾ। ਉਦੋਂ ਬੰਦੇ ਵੀ ਜ਼ਿਆਦਾ ਸੀ। ਨਹੀਂ, ਉਦੋਂ ਬੰਦੇ ਜ਼ਿਆਦਾ ਸੀ। ਕੀ ਗੱਲ ਹੈਗੀ ਹੈ। ਇੱਧਰ ਨੂੰ ਕਰੀ। ਜਿੱਦਾਂ ਅੱਗੇ ਕਣੀਆਂ ਪਈਆਂ ਨਾ, ਹਜੇ ਵੀ ਉੱਤੇ ਹਜੇ ਸਾਫ਼ ਨਹੀਂ ਹੋਇਆ, ਹਜੇ ਗੰਦਲਾ ਜਿਹਾ ਹੈ ਕੰਮ ਉੱਤੇ। ਕੋਈ ਪਤਾ ਨਹੀਂ ਹੈ ਰੱਬ ਦੇ ਕੰਮਾਂ ਦਾ। ਸਿਆਣੇ ਕਹਿੰਦੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਸੋਨੇ ਦੀ ਕਣੀ ਵੀ ਨਾ ਪਵੇ। ਸਹੀ ਗੱਲ ਹੈ। ਚੇਤ ਆ ਚੜ ਜੇ। ਆ ਚੇਤਾ ਚੜ ਗਿਆ ਨਾ। ਤੇ ਕਣਕਾਂ ਪੱਕੀਆਂ ਹੋਈਆਂ, ਖੇਤਾਂ 'ਚ ਸੋਨਾ ਪਿਆ ਖਿਲ ਰਿਹਾ, ਉਹ ਹੁਣ ਇਕੱਠਾ ਕਰਨਾ ਕਿਸਾਨਾਂ ਨੇ। ਹਾਂ, ਇਹ ਬੜੀ ਵੱਡੀ ਫਸਲ ਗਿਣੀ ਜਾਂਦੀ ਆ ਵੀ ਇਹਨੂੰ ਅਨਾਜ ਸਾਦੇ ਆ ਵੀ 6 ਮਹੀਨੇ ਖੇਤ 'ਚ ਰਹਿੰਦੀ ਆ ਤੇ ਸਾਲ ਘਰ। ਸਹੀ ਗੱਲ। ਸਭ ਤੋਂ ਵੱਡੀ ਸਾਰਿਆਂ ਤੋਂ ਵੱਡੀ ਫਸਲ ਆ। ਲੇਕਿਨ ਇਹ ਬੜੀ ਅੱਛੀ ਗੱਲ ਆ ਕਿ ਆ ਜਿਹੜੀ ਠੰਡ ਜਿਹੜੀ ਹੈ ਨਾ ਜੀ, ਆ ਮਿਲ ਗਈ, ਵਰਨਾ ਤੇ ਕਣਕਾਂ ਲਈ ਨਾ ਇੰਨਾ ਅੱਛਾ ਮੌਸਮ ਨਹੀਂ ਸੀ, ਗਰਮੀ ਬਹੁਤ ਹੋ ਗਈ ਸੀ। ਨਾ ਉਹਨਾਂ ਵਾਸਤੇ ਇਹ ਦਾਣਾ ਹੁਣ ਜਿਹੜਾ ਨਾ ਜੀ, ਉਹਦੇ ਚ ਪੂਰਾ ਬਣ, ਇਹ ਰੱਬ ਦੇ ਪੂਰਾ ਇੱਕ ਨਿਜ਼ਾਮ ਆ, ਸਰਕਲ ਆ ਭਾਈ। ਹਾਂਜੀ ਹਾਂਜੀ, ਉਹਦੀਆਂ ਉਹੀ ਜਾਣੇ। ਔਰ ਬੜੇ ਸਾਲਾਂ ਬਾਅਦ ਹੋਈ ਹੈ ਠੰਡ। ਹਾਂਜੀ, ਪਰ ਉਹ ਰਾਜ਼ਕ ਉਹ ਰੱਬ ਦੀ ਜ਼ਾਤ ਆ। ਕਈ ਵਾਰੀ ਅਸੀਂ ਦੇਖਿਆ
ਵੀ ਕਣਕਾਂ ਦੇ ਵਿੱਚ ਮੀਂਹ ਪਏ, ਹਨੇਰ ਚੱਲੇ ਤੇ ਉਹ ਸਾਲ ਵੀ ਦਾਣੇ ਪੂਰੇ ਅੱਗੇ ਨਾਲੋਂ ਵੀ ਵੱਧ ਆਏ। ਹੁਣ ਪਿਛਲੇ ਤੋਂ ਪਿਛਲੇ ਸਾਲ 45 ਮਣ ਨਿਕੜਿਆ ਸੀ ਕਿੱਲਾ, ਆਮ 45 50। ਜਿਹੜੇ ਸਾਲ ਹਨੇਰ ਆਇਆ ਨਾ ਉਸ ਸਾਲ 60 ਮਣ ਵੀ ਚੱਕਿਆ ਵਿੱਚੋਂ। ਕੋਈ ਸ਼ੱਕ ਨਹੀਂ। ਹਾਂ, ਇਹ ਰਿਜ਼ਕ ਉਹਨੇ ਦੇਣਾ। ਅਸਲ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਖਬਰੇ ਇਹਨਾਂ ਖੇਤਾਂ 'ਚ ਰਿਜ਼ਕ ਇਨਸਾਨ ਆ ਨਾ, ਹਾਂ, ਇਹਨੇ ਦੇਖ ਕੇ ਉਹ ਦੇਖ ਕੇ। ਕਰਨਾ, ਇਹਨੂੰ ਗੈਪ ਦਾ ਨਹੀਂ ਨਾ ਪਤਾ ਇਹਦਾ ਹੈ, ਜਿਹਨੇ gap। ਦੇਣਾ ਆ ਉਹਨੂੰ ਸਾਰੀ ਸ਼ੈ ਦਾ ਪਤਾ। ਹਾਂਜੀ। ਰੱਬ ਖੈਰ ਸੁੱਖ ਰੱਖੇ ਜੀ, ਖੈਰੀ ਸਲਾਮਤੀ ਇਹ ਟਾਈਮ ਲੈ ਕੇ ਆਵੇ ਕਣਕ ਕੁੰਜਣ ਦਾ। ਤੇ ਅੱਜ ਹੀ ਕਹਿ ਲੋ ਰੋਜੇ ਰਹਿ ਗਏ ਜੀ, ਤਿੰਨ ਹੁੰਦੇ ਆ ਜਾਂ 2 ਹੁੰਦੇ ਆ, ਇਹ ਰੱਬ ਨੂੰ ਪਤਾ। ਜ਼ਿਆਦਾ ਦਿਨ ਨਾ ਰਾਣਾ ਸਾਹਿਬ ਕੀ ਦੱਸਦੇ ਆ? ਜ਼ਹਿਨੀ ਤੌਰ ਤੇ ਅਸੀਂ ਤਾਂ ਕਹਿੰਦੇ 30 ਹੀ ਹੋ ਜਾਣਾ। ਅੱਛਾ ਜੀ, ਨਹੀਂ ਉਂਝ ਦੱਸਦੇ ਨਹੀਂ ਕੋਈ ਸਾਇੰਸਦਾਨ? ਨਹੀਂ, ਚੰਨ ਦਾ ਤਾਂ ਕੁਝ ਨਹੀਂ ਦੱਸਿਆ ਜਾ ਸਕਦਾ ਹੈ। ਅੱਛਾ ਅੱਛਾ, ਯਾਰ 2 ਵਾਰੀ ਪਾਣੀ ਪਾ ਲਾ ਦੇ ਵਿੱਚ। ਇਹ ਕੁਦਰਤੀ ਗੱਲ ਹੁੰਦੀ ਆ। ਬਾਜੇ ਬੰਦੇ ਨੂੰ ਰੋਜਾ ਲੱਗਦਾ ਬਹੁਤ ਆ, ਮੈਨੂੰ ਤੇ ਚਾਚੇ ਬੂਟੇ ਨੂੰ ਬਹੁਤ ਲੱਗਦਾ। ਖਬਰੇ ਕੀ ਗੱਲ ਆ। ਰਾਣਾ ਸਾਹਿਬ ਨੂੰ ਨਹੀਂ ਰੋਜਾ ਲੱਗਦਾ, ਰਾਣਾ ਸਾਹਿਬ ਚਾਹ ਦੇ ਕੱਪ ਤੇ ਰੱਖ ਲੈਂਦੇ। ਹਾਂ, ਮੈਂ ਤਾਂ ਸਾਰੀ ਸਿਰਫ ਪਹਿਲੇ ਦਿਨ ਰੋਟੀ ਖਾਧੀ ਸੀ। ਮੈਂ ਤਾਂ ਨਹੀਂ ਆ ਕਿਸੇ ਵੀ ਦਿਨ ਰੋਟੀ ਖਾਧੀ ਹੈ। ਅੱਛਾ ਸਿਰਫ ਜੀ। ਚਾਹ ਦਾ ਕੱਪ ਪੀਣਾ। ਤੁਸੀਂ ਤਾਂ ਠਫੈਰਾ ਹੀ ਰੱਖਿਆ ਫਿਰ। ਹਾਂ। ਨਿਰਣੇ ਕਾਲਜੇ ਨਾ, ਇਹ ਕੀ ਗੱਲ ਬਣੀ ਫਿਰ? ਹੈ। ਅਫਤਾਰੀ ਟਾਈਮ ਵੀ ਖਾਣੇ ਕਿ ਨਹੀਂ? ਹਾਂ, ਵਜ਼ਨ ਮੈਂ ਬੜੇ ਅਰਸੇ ਤੋਂ ਹੈ ਅਫਤਾਰੀ ਟਾਈਮ ਵੀ ਖਾਣੇ ਕਿ ਨਹੀਂ? ਇੱਕ ਰੋਟੀ ਖਾਈ ਦੀ। 24 ਘੰਟੇ 'ਚ ਇੱਕ ਰੋਟੀ। ਇਹਨੇ ਵਜ਼ਨ ਘਟਿਆ ਲੱਗ ਨਹੀਂ ਹਾਂ, ਇਹ 5 ਕਿਲੋ ਘਟਿਆ 20 ਦਿਨਾਂ 'ਚ। ਅੱਛਾ ਜੀ। ਬੜੇ ਦਿਨਾਂ ਤੋਂ ਹੈ ਸੀ ਵੀ ਮੈਂ ਕਹਿੰਦਾ ਹੁਣ ਮੈਂ ਕਿਹਾ ਰੋਜ਼ੇ ਹੈ ਰੱਬੀ, ਵੈਸੇ ਤਾਂ ਨਹੀਂ ਰੋਟੀ ਰਾਟੀ ਤੋਂ ਐਡਾ ਰੁਕਿਆ ਜਾਂਦਾ। ਤੇ ਈਦ ਤੋਂ ਬਾਅਦ ਤੁਸੀਂ 10 ਦਿਨਾਂ 'ਚ 10 ਕਿਲੋ ਵਧਾ ਲੈਣਾ। ਹਾਂ, ਜਿਹੜੇ ਵਾਲੇ ਹਿਸਾਬ। ਨਹੀਂ, ਇਹ ਘਟਾਉਣ ਦਾ ਨਹੀਂ, ਮੈਂ ਹੁਣ ਇਸੇ ਕਰਕੇ ਨਾ, ਇੱਕ ਜਿਹੜੇ ਲੋਕ ਕਹਿੰਦੇ ਅੰਜਮ ਕੋਲ ਨਹੀਂ ਜਾਂਦਾ, ਇੱਥੇ ਤੇਰੇ ਕੋਲ ਚੌਲ ਖਾ ਖਾ ਕੇ ਵਜਨ ਬਹੁਤ ਵੱਧਦਾ ਹੈ। ਚੌਲ ਨਾ ਜੀ ਬਸ। ਹਾਂ, ਤੇ ਮੈਂ ਬਹੁਤ ਘੱਟ ਜਿਹੜਾ ਨਾ, ਪਹਿਲੋਂ ਇੱਥੇ 5-7 ਕਿਲੋ ਵੱਧ ਗਿਆ ਸੀ 2024 ਦੇ, ਤੇ ਹੁਣ ਇਸ ਗੱਲ ਤੇ ਹੱਥ ਰੱਖਿਆ। ਉਹ ਦੁਪਹਿਰ ਨੂੰ ਨਾ, ਸਵੇਰ ਸ਼ਾਮ ਜਿਹੜੇ ਬੰਦੇ ਖਾਂਦੇ ਆ ਨਾ ਰੋਟੀ, ਹਾਂ। ਉਹ ਫਿਰ ਦੁਪਹਿਰ ਨੂੰ ਰੋਟੀ ਨਹੀਂ ਖਾਂਦੇ। ਆਮ ਫਿਰ ਚੌਲ ਚੂਲ ਪੱਕ ਜਾਂਦੇ ਆ, ਤੇ ਉਹ ਫਿਰ ਇਦਾਂ ਦਿਲ ਪਿਛੋਰੀ ਕਰੀਦੀ, ਚੌਲ ਬਹੁਤੇ ਖਾ ਹੋਗੇ। ਹਾਂ, ਚੌਲ ਕਹਿੰਦੇ ਬਹੁਤੇ ਖਾਓ ਤੇ ਬੰਦਾ ਭਾਰਾ ਹੋ ਜਾਂਦਾ। ਪਰ ਕਈ ਕਹਿੰਦੇ ਭਾਰਾ ਹੋ ਜਾਂਦਾ। ਭੁੱਲ ਜਾਂਦਾ। ਪਰ ਜਿਹੜੇ ਚੌਲਾਂ ਦੇ ਜਿੱਥੇ ਹੈ ਹੀ ਚੌਲ ਆ, ਜਿੱਦਾਂ ਅਸੀਂ ਪ੍ਰਾਹੁਣੇ ਦੇ ਆਇਆ ਤੇ ਚੌਲ ਪਕਾਉਂਦੇ ਆ ਨਾ, ਕਹਿੰਦੇ ਵੀ ਉੱਥੇ ਪ੍ਰਾਹੁਣੇ ਦੇ ਆਇਆ ਤੇ ਕਣਕ ਵਾਲੀਆਂ ਪਕਾਉਂਦੇ ਆ। ਹਾਂ, ਇੱਥੇ ਕਿ ਦੂਰ ਦੀ ਕਿਹੜੀ ਗੱਲ ਆ, ਸਾਰਾ ਗੁਜਰਾਤ ਗੁਜਰਾਂਵਾਲਾ ਸ਼ੇਖੂਪੁਰਾ ਸਾਰਾ, ਲੇਕਿਨ ਉੱਥੇ ਤਾਂ ਪਾਣੀ ਦਾ ਤੇ ਆਪਣੇ ਪਾਣੀ ਦਾ ਵੀ ਤਾਂ ਫਰਕ ਹੈ ਨਾ। ਪਾਣੀ ਦਾ ਫਰਕ ਆ, ਪਾਣੀ ਦਾ ਫਰਕ। ਲੱਕੜ ਜਿਹੜੀ ਮੜ ਜੀ ਕਾਹਨ ਕਰ ਕਰਦੇ ਕਰਦੇ ਕਾਹਨ ਮੜ ਜੀ। ਪਾਣੀ ਦਾ ਫਰਕ ਆ, ਮੌਸਮ ਦਾ ਫਰਕ ਆ। ਹਾਂ, ਆਂਡਿਆਂ ਵਰਗੇ ਆਲੂ। ਉਹ ਪਹਿਲੇ ਆਪਣੇ ਏਰੀਏ 'ਚ ਤਾਂ ਚੌਲ ਜਿਹੜੇ ਪ੍ਰਾਹੁਣਾ ਆਣ ਦੇ ਹੀ ਪੱਕਦੇ ਸੀ। ਹੁਣ ਚੌਲਾਂ ਦਾ ਕਲਚਰ ਬਹੁਤ ਹੋ ਗਿਆ। ਜਿਸ ਤਰ੍ਹਾਂ ਪਹਿਲੇ ਮੁਰਗੇ ਦਾ ਕਹਿੰਦੇ ਸੀ ਨਾ ਵੀ ਜਾਂ ਬੰਦਾ ਬਿਮਾਰ ਆ ਜਾਂ ਮੁਰਗਾ ਬਿਮਾਰ ਆ। ਬਸ ਨਾ ਉਹਨੇ ਕ ਮੱਧ ਕੇ ਮਸਾਲਾ ਰਲਾਣਾ ਜਿੰਨੇ ਕੁ ਪਰੌਂਠਿਆਂ 'ਚ ਇਹਨਾਂ ਰਾਣਾ ਸਾਹਿਬ ਮੁੱਲ ਦੀ ਸ਼ੈ ਸੀ ਨਾ ਇਹ। ਕਣਕ ਸਾਡੇ ਘਰ ਦੀ ਸੀ, ਸਾਨੂੰ ਚੌਲ ਮੁੱਲਦੇ ਆ, ਤੇ ਜਿੱਧਰ ਚੌਲ ਆ ਘਰ ਦੇ, ਉਹਨਾਂ ਨੂੰ ਇਦਾਂ ਹਿਸਾਬ ਆ ਵੀ ਜਿੱਦਾਂ ਕਣਕ ਮੁੱਲਦੀ ਹੁੰਦੀ। ਆਹੋ, ਉਹ ਇਹ ਫਰਕ ਵੀ ਹੈ। ਇਹ ਮੇਰੇ ਮਾਲਕ ਦੀ ਵੰਡ ਆ ਜੀ, ਹੈ। ਕਿਉਂਕਿ ਮੈਂ ਕਿਤੇ ਫਸਲਾਂ ਦੀ ਵੰਡ ਆ, ਕਿਤੇ ਮੌਸਮ ਦੀ ਵੰਡ ਆ। ਇਹਦੇ 'ਚ ਕੱਢ ਲਓ ਪਿਆਲੀ। ਹੁਣ ਤੁਸੀਂ ਆ ਮੌਸਮ ਦੇਖ ਰਹੇ ਆ ਜੀ, ਆ ਫੁੱਲਾਂ ਨੂੰ ਦੇਖ ਲਓ। ਵੀ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਚਿੜੀਆਂ ਤੋਤਿਆਂ ਨੇ ਆਲਣਾ ਪਾਣਾ। ਮੈਂ ਤੁਹਾਨੂੰ ਦਿਖਾ ਦੂੰਗਾ, ਓਏ ਉਹ ਇੱਥੇ ਬੁਲਬੁਲਾਂ ਆ ਕੇ ਰਹਿਣਗੀਆਂ, ਉਹ ਆਂਡੇ ਦੇਣਗੀਆਂ, ਬੱਚੇ ਕੱਢਣਗੀਆਂ। ਉਹ ਮੌਸਮ ਆਇਆ। ਆ ਘਰਾਂ ਦੇ ਵਿੱਚ ਕੋਠਿਆਂ 'ਚ ਵੜ ਕੇ ਧੱਕੇ ਤੋਂ ਆਲਣੇ ਪਾਉਂਦੇ ਆ। ਉਹ ਫਿਰ ਇੱਕੋ ਜਿਹੜਾ ਹੁੰਦਾ ਉਹ ਬੀਜੜਾ, ਚਾਚੇ ਬੂਟੇ ਨੇ ਉਦੋਂ ਦੱਸਿਆ ਸੀ, ਉਹਨੂੰ ਬੀਜੜਾ ਸਾਦੇ ਆ ਅਸੀਂ। ਉਹਨੂੰ ਚਿੜੀਓ ਸਾਦੇ ਸੀਗੇ, ਫਿਰ ਪੁਰਾਣੇ ਬੰਦਿਆਂ ਨੂੰ ਪਤਾ ਨਾ, ਤੇ ਉਹ ਬੀਜੜਾ ਸਾਦੇ ਉਹਨੂੰ। ਬੀਜੜੇ ਦੀ ਨਿਸ਼ਾਨੀ ਉਹ ਜਿਹੜਾ ਉਹ ਆਲਣਾ ਹੇਠਾਂ ਨੂੰ ਲਟਕਦਾ, ਅਸਲ ਮੂੰਹ ਹੀ ਨਹੀਂ ਲੱਭਦਾ ਵੀ ਕਿੱਧਰੋਂ ਵੜਦਾ ਜਾ ਕੇ। ਉਹਨੇ ਬੰਦਿਆਂ ਨੂੰ ਗੇੜਾ ਦਿੱਤਾ ਹੁੰਦਾ, ਜਿਹੜਾ ਉਹਦਾ ਮੂੰਹ ਖੁੱਲਾ ਹੁੰਦਾ ਨਾ, ਉਹ ਤੁਸੀਂ ਹੱਥ ਪਾਓ ਤੇ ਉਹ ਆਲਣਾ ਨਹੀਂ ਹੈ ਉਹਦਾ। ਹਾਂਜੀ, ਉਹ ਇੰਨਾ ਕੁ ਬੀਜੜਾ, ਉਹ ਇੰਨਾ ਕੁ ਪਰਿੰਦਾ ਵੀ ਉੱਥੇ ਨਹੀਂ ਰਹਿੰਦਾ ਜਿੱਥੇ ਉਹਨੇ ਨਿਸ਼ਾਨੀ ਲਈ, ਤੇ ਰੱਬ ਨੇ ਉਹਨੂੰ ਦਿਮਾਗ ਦੇਖ ਦਿੱਤਾ ਬੀਜੜੇ ਨੂੰ। ਹੁਣ ਤੁੜਕਾ ਦੇਖ ਕੈਸਾ ਲੱਗਿਆ ਹੈ? ਕੀ ਬਾਤ, ਵਾਹ ਜੀ ਵਾਹ, ਤੁੜਕਾ ਸੋਹਣਾ ਲੱਗਿਆ। ਛੋਲਿਆਂ ਦੀ ਦਾਲ ਆ ਜੀ, ਤੇ ਵਿੱਚ ਕੱਦੂ ਆ। ਹਾਂ, ਬਹੁਤ ਸਵਾਦੀ ਕੰਮ ਆ ਜੀ ਇਹ ਕੋਈ ਦੱਸਣ ਦੀ ਲੋੜ ਨਹੀਂ, ਸਾਰੇ ਬੰਦੇ ਖਾਂਦੇ ਹੀ ਆ। ਇਹ ਕਿਹੜਾ ਕੋਈ ਅਸੀਂ ਕੋਈ ਇਕੱਲਿਆਂ ਨੇ ਕੰਮ ਕੀਤਾ ਵੀ ਦਾਲ 'ਚ ਕੱਦੂ ਪਾਏ, ਦੁਨੀਆ ਪਾਉਂਦੀ ਹੈ, ਪਰ ਇਹਦਾ ਜੋੜ ਕੋਈ ਨਹੀਂ। ਕੋਈ ਬਿਲਕੁਲ। ਹਾਂਜੀ, ਤੇ ਬੜਾ ਕਹਿ ਲਓ ਵੀ ਇਸ ਟਾਈਮ ਸਕੂਨ ਜਿਹਾ ਬਣਿਆ ਹੈ। ਤੇ ਤੁਸੀਂ ਉਸਮਾਨ ਸਾਹਿਬ ਸਾਨੂੰ ਕੋਈ ਸੁਣਾ ਦਿਓ ਸ਼ੇਰ। ਆ ਖਲਦ ਲਾਈ, ਉਸਮਾਨ ਸਾਹਿਬ ਦੇ ਸਪੀਕਰ ਲਾ ਦੇ।
ਆਵਾਜ਼ ਪੂਰੀ ਆਵੇ। ਬੰਦੇ ਯਾਦ ਕਰਦੇ ਜੀ ਇਸ ਗੱਲ ਨੂੰ ਵੀ ਵਿੱਚ ਵਿੱਚ ਸਾਨੂੰ ਸ਼ਾਇਰੀ ਸੁਣਾਇਆ ਕਰੋ ਜੀ। ਸ਼ਾਇਰੀ ਸੁਣਾ ਦਿੰਦੇ ਹਾਂ ਤੁਹਾਨੂੰ ਕਿ ਅੱਜ ਕੱਲ ਜ਼ਮਾਨੇ ਦੀ ਜਿਹੜੀਆਂ ਗੱਲਾਂ ਉਹਦੇ ਉੱਤੇ ਗੱਲ ਆ ਕਿ ਇਹ ਗੋਹਰ ਵਰਿਆ ਸਾਹਿਬ ਦੀ ਸ਼ਾਇਰੀ ਹੈ ਜੀ। ਵਾਹ ਵਾਹ। ਕਿ ਕਿਹੜੇ ਘਰ ਵਿੱਚ ਵੰਡ ਨਹੀਂ ਪੈਂਦੀ, ਓ ਕਿਹੜੇ ਘਰ ਵਿੱਚ ਵੰਡ ਨਹੀਂ ਪੈਂਦੀ, ਹਾਂ ਪਰ ਕਿਧਰੇ ਡੰਡ ਨਹੀਂ ਪੈਂਦੀ। ਆਹਾ ਤੇ ਆ ਜਾ ਮੈਨੂੰ ਇਕੱਠਾ ਕਰ ਲਾ, ਅੱਛਾ ਆ ਜਾ ਮੈਨੂੰ ਇਕੱਠਾ ਕਰ ਲਾ, ਹਾਂ ਹੁਣ ਯਾਦਾਂ ਦੀ ਪੰਡ ਨਹੀਂ ਪੈਂਦੀ। ਵਾਹ 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 ਤੇ ਮੌਸਮ ਇੰਨਾ ਬਦਲ ਗਿਆ ਏ, ਹਾਂ ਉਹਨੂੰ ਵੇਖ ਕੇ ਠੰਡ ਨਹੀਂ ਪੈਂਦੀ। ਆਏ ਮੌਸਮ ਇੰਨਾ ਬਦਲ ਗਿਆ ਏ, ਉਹਨੂੰ ਵੇਖ ਕੇ ਠੰਡ ਨਹੀਂ ਪੈਂਦੀ। ਵਾਹ ਵਾਹ ਵਾਹ। ਤੇ ਇਹ ਵੀ ਤੇਰੀ ਦੇਣ ਏ ਬੀਬਾ, ਹਾਂ ਮੇਰੀ ਚਾਹ ਵਿੱਚ ਖੰਡ ਨਹੀਂ ਪੈਂਦੀ। ਵਾਹ ਕੀ ਬਾਤ ਹੈ ਜੀ। ਵਾਹ ਵਾਹ ਵਾਹ। ਇਹ ਵੀ ਤੇਰੀ ਦੇਣ ਏ ਬੀਬਾ, ਮੇਰੀ ਚਾਹ ਚ ਮੇਰੀ ਚਾਹ ਵਿੱਚ ਖੰਡ ਨਹੀਂ ਪੈਂਦੀ। ਵਾਹ ਵਾਹ। ਤੇ ਉਹਨੂੰ ਵੇਲਾ ਮਾਰੇ ਗੋਹਰ, ਹਾਂ ਉਹਨੂੰ ਵੇਲਾ ਮਾਰੇ ਗੋਹਰ, ਜਿਹਨੂੰ ਪਿਓ ਦੀ ਚੰਡ ਨਹੀਂ ਪੈਂਦੀ। ਆਹਾ ਜਿਹਨੂੰ ਪਿਓ ਤੋਂ ਚੰਡ ਨਹੀਂ ਪੈਂਦੀ। ਵਾਹ ਵਾਹ। ਤੇ ਉਹਨੂੰ ਵੇਲਾ ਮਾਰੇ ਗੋਹਰ, ਜਿਹਨੂੰ ਪਿਓ ਤੋਂ ਚੰਡ ਨਹੀਂ ਪੈਂਦੀ। ਏ, ਕਿਹੜੇ ਘਰ ਵਿੱਚ ਵੰਡ ਨਹੀਂ ਪੈਂਦੀ, ਹਾਂ ਪਰ ਕਿਧਰੇ ਡੰਡ ਡੰਡ ਨਹੀਂ ਨਹੀਂ ਪੈਂਦੀ। ਗੋਹਰ ਵਰਿਆ ਸਾਹਿਬ। ਹਾਏ ਹਾਏ ਹਾਏ। ਸਿਆਣੇ ਕਹਿੰਦੇ ਆ ਵੀ ਜਦੋਂ ਤਲਾਵਾਂ ਪੈ ਜਾਣ ਨਾ ਫਿਰ ਅਗਲਾ ਰੇਟ ਨਹੀਂ ਰਹਿੰਦਾ। ਇਹ ਗੱਲ ਤਾਂ ਕੀਤੀ ਸੀ ਸਿਆਣੇ ਨੇ, ਇਹ ਪੁਰਾਣੀ ਗੱਲ ਆ ਵੀ ਜਦੋਂ ਨਾ ਉਹ ਤਕੜੀ ਦੇ ਤੋਲ ਦੇ 2 ਛਾਬੇ ਹੁੰਦੇ ਸੀ ਤੇ ਉਹ ਜਦੋਂ ਹੱਟੀ ਤੋਂ ਲੈ ਕੇ ਆਂਦੇ ਸੀ ਨਾ ਛਾਬੇ, ਉਹ ਕੱਲੇ ਛਾਬੇ ਮਿਲਦੇ ਸੀ ਤਕੜੀ ਦੇ ਤੋਲ ਦੇ, ਤੇ ਉਹਨੂੰ ਫਿਰ ਤਲਾਵਾਂ ਪਾਉਂਦੇ ਸੀ। ਜਦੋਂ ਤਲਾਵਾਂ ਪੈ ਜਾਂਦੀਆਂ ਸੀ ਨਾ ਉਹਨਾਂ ਛਾਬਿਆਂ ਦਾ ਅਗਲਾ ਮੁੱਲ ਨਹੀਂ ਰਹਿੰਦਾ ਸੀ। ਉਹ ਮੋਰੀਆਂ ਹੁੰਦੀਆਂ ਵੀ ਹੱਟੀ ਤੇ ਹਟਾਉਣ ਵਾਸਤੇ। ਜਿਹੜੀ ਉਹਨਾਂ ਨੇ ਪਹਿਲਾ ਮਿਸਰਾ ਕਿਹਾ ਕਿ ਕਿੱਡੀ ਭਾਰੀ ਗੱਲ ਕੀਤੀ ਹੈ ਹੈ ਵੀ ਵੰਡ ਕਿਤੇ ਕਿਤੇ ਹੁੰਦੀ ਆ ਪਰ ਉੱਥੇ ਡੰਡ ਨਹੀਂ ਪੈਂਦੀ। ਦੇਖੋ ਇਹ ਦੁਨੀਆ ਦਾ ਚੱਲਦਾ ਆ ਰਿਹਾ, ਭਰਾ ਵੱਖਰੇ ਹੁੰਦੇ ਆ, ਇਹ 'ਚ ਕੋਈ ਮਿਹਣੇ ਵਾਲੀ ਗੱਲ ਨਹੀਂ ਹੈ, ਪਰ ਯਾਰ ਜੇ ਸਲੂਕ ਨਾ ਹੋ ਜਾਣ ਤੇ ਇਹਦੇ ਰੰਗੀ ਗੱਲ ਨਹੀਂ। ਸਿਆਣੇ ਕਹਿੰਦੇ ਹੁੰਦੇ ਆ ਬਈ ਰੱਸੀ ਚੱਕ ਲਈ ਨਿਸ਼ਾਨ ਨਹੀਂ ਮਿਟਿਆ, ਵੀ ਕਿਸੇ ਥਾਂ ਤੋਂ ਤੂੰ ਰੱਸੀ ਚੱਕ ਲੈ ਨਿਸ਼ਾਨ ਤਾਂ ਘੰਟੇ 'ਚ ਮਿਟ ਜਾਂਦਾ। ਉਹ ਗੱਲ ਇਹ ਕਰੀ ਸੀ ਬਈ ਕਿਤੇ ਭਰਾਵਾਂ ਨੇ ਕੀਤੀ ਵੰਡ ਵਿਹੜੇ ਦੀ, ਉਹ ਰੱਸੀ ਨਾਲ ਜਿਹੜੀ ਨਾ ਵੰਡ ਕੀਤੀ ਨਾ, ਉਹ ਰੱਸੀ ਦਾ ਚੱਕ ਲਈ ਪਰ ਉੱਥੇ ਕੰਧ ਖੜੀ ਹੋ ਗਈ, ਉਹ ਨਿਸ਼ਾਨ ਨਾ ਮਿਟਿਆ 100 ਸਾਲ ਨੂੰ ਵੀ। ਤੇ ਇਸੇ ਗੱਲ ਤੇ ਗੋਹਰ ਵਰਿਆ ਸਾਹਿਬ ਦੇ ਅੱਗੇ ਅੱਜ ਇਹਨਾਂ ਦੀ ਸ਼ਾਇਰੀ ਅੱਗੇ ਆ ਰਹੀ ਆ ਵਾਹ ਵਾਹ। ਦਿਮਾਗ 'ਚ ਕਿ ਵੱਖੋ ਵੱਖਰੇ ਮੰਜੀਆਂ ਜੁੱਲੇ ਹੋ ਗਏ ਨੇ, ਹਾਏ ਵੱਖੋ ਵੱਖਰੇ ਮੰਜੀਆਂ ਜੁੱਲੇ ਹੋ ਗਏ ਨੇ, ਜਿੰਨੇ ਵੀਰ ਸਾਂ ਉਹਨੇ ਚੁੱਲੇ ਹੋ ਗਏ ਨੇ, ਉਹਨੇ ਚੁੱਲੇ। ਹੋਰ ਤੇ ਕੁਝ ਨਹੀਂ ਹੋਇਆ ਤੇਰੇ ਰੁੱਸਣ ਨਾਲ, ਹਾਂ ਹਾਂ ਪਰ ਮੇਰੇ ਕੱਪੜੇ ਖੁੱਲੇ ਹੋ ਗਏ ਨੇ। ਹਾਏ ਤੇ ਮੈਂ ਹੋਰ ਤੇ ਕੁਝ ਨਹੀਂ ਹੋਇਆ ਤੇਰੇ ਰੁੱਸਣ ਨਾਲ, ਕੱਪੜੇ ਖੁੱਲੇ। ਹਾਂ ਪਰ ਕੱਪੜੇ ਖੁੱਲੇ ਹੋ ਗਏ ਨੇ। ਤੇ ਮੈਂ ਯਾਰਾਂ ਦੀ ਮਹਿਫਲ ਵਿੱਚ ਇਜ਼ਾਫੀ ਸਾਂ, ਹਾਂ ਮੇਰੇ ਉੱਠਿਆਂ ਖੁੱਲੇ ਡੁੱਲੇ ਹੋ ਗਏ ਨੇ। ਓਹੋ ਆ ਵੱਡੀ ਮੈਂ ਗੱਲ। ਯਾਰਾਂ ਦੀ ਮਹਿਫਲ ਵਿੱਚ ਇਜ਼ਾਫੀ ਸਾਂ, ਮੇਰੇ ਉੱਠਿਆਂ ਖੁੱਲੇ ਡੁੱਲੇ ਹੋ ਗਏ ਨੇ। ਓਏ ਹੋਏ ਵੱਖੋ ਵੱਖਰੇ ਮੰਜੀਆਂ ਜੁੱਲੇ ਹੋ ਗਏ ਵਾਹ ਵਾਹ ਨੇ, ਵਾਹ। ਜਿੰਨੇ ਵੀਰ ਸਾਂ ਉਹਨੇ ਚੁੱਲੇ ਹੋ ਗਏ ਨੇ। ਹਾਏ ਹਾਏ ਹਾਏ। ਹਾਂ ਅੱਛਾ ਜੀ ਜਨਾਬ ਉਸਮਾਨ ਸਾਹਿਬ ਦੁਆ ਸਲਾਮ ਕਰ ਲਓ ਜੀ। ਤੁਸੀਂ ਮਸਲਾ ਸੁਣਾਇਆ ਨਾ ਤੇ ਬੰਦੇ ਬਹੁਤ ਸਾਰੇ ਬੰਦੇ ਤੁਹਾਨੂੰ ਮੁਬਾਰਕ ਦੇ ਰਹੇ ਸੀ। ਖੈਰ ਮੁਬਾਰਕ ਜੀ, ਬੜੀ ਮਿਹਰਬਾਨੀ। ਹਾਂਜੀ ਤੇ ਅੱਜ ਇੱਕ ਡਬਲ ਹੋ ਗਿਆ ਸਵਾਦ ਹਾਂ। ਕਿ ਇੱਕ ਤਾਂ ਮਹਿਫਲ ਲੱਗੀ ਆ, ਉਤੋਂ ਫਿਰ ਸਹਿਰੀ ਦੀ ਮਹਿਫਲ ਹਾਏ ਆ। ਹਾਏ ਹਾਏ। ਇਹ ਪਿਛਲੇ ਸਾਲ ਲੱਗੀ ਸੀ ਤੇ ਅੱਜ ਸਾਲ ਬਾਅਦ ਇਹ ਸਵਾਦ ਅੱਜ ਸਾਲ ਬਾਅਦ ਹੀ ਲਿਆ ਜਾ ਸਾਲ ਰਿਹਾ। ਬਾਅਦ ਲਿਆ। ਮੈਨੂੰ ਉਹ ਜਦੋਂ ਆਪਾਂ ਦਿਖਾਇਆ ਨਾ ਤੁੜਕਾ, ਮੈਨੂੰ ਉਹ ਪਿਛਲੇ ਸਾਲ ਵਾਲੀ ਉਹ ਡਿਸ਼ ਯਾਦ ਆ ਗਈ, ਉਹ ਜਿਹੜੇ ਅੰਡੇ ਪਾ ਕੇ ਤੇ ਰਾਣਾ ਸਾਹਿਬ ਨੇ ਪਕਾਈ ਸੀ। ਰਾਣਾ ਸਾਹਿਬ ਨੇ ਪਕਾਈ ਸੀ। ਕੀ ਬਾਤ। ਰਾਣਾ ਸਾਹਿਬ ਜੀ ਹਜੇ ਰੁੱਝੇ ਹੋਏ ਆ ਹਾਂਜੀ ਤੇ ਤੁਸੀਂ ਦੇਖ ਰਹੇ ਹੋ ਨਾ ਵੀ ਰਾਣਾ ਸਾਹਿਬ ਨਾਲ ਗੱਲ ਨਹੀਂ ਕਰਾ ਰਹੇ, ਤੇ ਉਹ ਇੱਕ ਵਾਰੀ ਧਿਆਨ ਉਧਰ ਆ ਕਿ ਫਿਰ ਕਿਤੇ ਬਹਿੰਦੇ ਆ ਨਾ ਫਿਰ ਤੁਹਾਡੀ ਗੱਲਬਾਤ ਕਰਾਉਂਦੇ ਆ। ਤੇ ਬਹੁਤ ਸਾਰੇ ਬੰਦੇ ਆ ਜਿਹੜੀ ਇਹ ਨਸੀਬੋ ਲਾਲ ਸੁਣਨਾ ਚਾਹੁੰਦੇ ਆ। ਹਾਂ ਬਿਲਕੁਲ। ਇਹ ਵੰਜਲੀ ਦੀ ਆਵਾਜ਼ ਸੁਣਨਾ ਚਾਹਦੇ। ਹਾਂ ਬੰਦੇ ਆਪਣਾ ਆਪਣਾ ਇਸ਼ਕ ਹੁੰਦਾ ਜੀ। ਹਾਂਜੀ ਤੇ ਬਹੁਤ ਸਾਰੇ ਬੰਦੇ ਦੁਆਵਾਂ, ਰਾਣਾ ਸਾਹਿਬ ਬਹੁਤ ਸਾਰੇ ਬੰਦੇ ਦੁਆਵਾਂ ਦਿੰਦੇ ਜੀ। ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ, ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ, ਉਹ ਗੱਲ ਆ। ਨਹੀਂ ਕਿਤੇ ਬਹਿੰਦੇ ਆ ਉੱਥੇ ਗੱਲ ਪੁਰਾਣੇ ਟਾਈਮ 'ਚ ਨਾ ਸਰੋਇਆ ਸਾਹਿਬ ਜਿਵੇਂ ਇੱਕ ਤਾਂ ਦੋਸਤ ਵੈਸੇ ਹੁੰਦੇ ਨਾ ਬੇਲੀ ਯਾਰ ਬੇਲੀ, ਇੱਕ ਕਲਮੀ ਦੋਸਤ ਹੁੰਦੇ ਸੀ। ਹਾਂ ਕਲਮੀ ਦੋਸਤ ਕੀ ਸੀ ਜੀ? ਖੱਤੋ ਖਤਾਬਤ ਦੇ ਜ਼ਰੀਏ ਦੋਸਤ ਸੀ, ਕੋਈ ਕਿਹੜੇ ਇਲਾਕੇ ਦਾ, ਉਹ ਆਪਣਾ ਹਾਲ ਚਾਲ ਲਿਖ ਕੇ ਭੇਜ ਦੇਣਾ, ਅੱਗੋਂ ਉਹਨਾਂ ਨੇ ਜਵਾਬ ਭੇਜ ਦੇਣਾ, ਫਿਰ ਉਹਨਾਂ ਨੇ ਕੋਈ ਇਵੇਂ ਖਤ ਲਿਖਣਾ। ਇਹ ਦੋਸਤੀ ਚੱਲਦੀ ਸੀ। ਤੇ ਇਹ ਹੁਣ ਅੱਜ ਕੱਲ ਜਿਹੜੀ ਜਿਵੇਂ ਕੈਮਰੇ ਦੀ ਦੋਸਤੀ ਹੈ, ਕਲਮੀ ਦੋਸਤੀ ਤੋਂ ਇੱਧਰ ਆ ਗਈ ਆ। ਜਿਵੇਂ ਹਾਂ ਲੋਕ ਬੜੇ ਪ੍ਰਦੇਸਾਂ ਦੇ ਵਿੱਚ ਬੈਠੇ ਜਿਹੜੇ ਕਦੇ ਮੁਲਾਕਾਤ ਵੀ ਨਹੀਂ ਹੋਈ, ਲੇਕਿਨ ਉਹ ਹਾਲ ਚਾਲ ਪੁੱਛਦੇ ਆ, ਉਹ ਪੁੱਛਦੇ ਆ ਵੀ ਕੀ ਬਣਿਆ, ਕਿੰਨੇ ਦਿਨ ਹੋ ਗਏ ਨਜ਼ਰ ਨਹੀਂ ਆਏ।
ਤੇ ਰਾਣਾ ਸਾਹਿਬ ਹੋਰੀ ਇਸ ਟਾਈਮ ਮੈਂ ਇੱਕ ਗੱਲ ਨੋਟ ਕਰ ਰਿਹਾ ਕਿ ਇਹ ਹੁਣ ਇਸ ਟਾਈਮ ਬੜੇ ਸਲੂਕ ਨਾਲ ਆ ਦੋਵੇਂ ਜਣੇ ਤੇ ਇਹ ਝਾਟ ਨੂੰ ਮੈਨੂੰ ਅਗਲਾ ਨਜ਼ਾਰਾ ਨਜ਼ਰ ਆ ਰਿਹਾ ਵੀ ਬਣਨਾ ਕੀ ਹੈ ਹੁਣੇ ਥੋੜੀ ਦੇਰ ਬਾਅਦ ਇਹ ਦਾਲ ਵੀ ਨੀਣੀ ਹੈ ਥੋੜੀ ਦੇਰ ਨੂੰ ਨਹੀਂ ਮੈਂ ਕੁਝ ਕਹਿ ਨਹੀਂ ਰਿਹਾ ਫਿਰ ਸਾਡੇ ਦੋਸਤ ਵੀਰ ਆ ਨਾ ਜਿਹੜੇ ਦੇਖਣ ਵਾਲੇ ਉਹ ਕਹਿ ਦਿੰਦੇ ਆ ਵੀ ਖਾਲਦ ਯਾਰ ਇਹ ਨਾ ਇਹ ਹਰ ਗੱਲ 'ਚ ਮੁਖਾਲਫਤ ਕਰਦਾ ਹੈ ਰੌਲਾ ਆ ਮੁਖਾਲਫਤ ਕਰਨ ਵਾਲੀਆਂ ਗੱਲਾਂ ਮੈਨੂੰ ਬਹੁਤ ਦਿਖ ਰਹੀਆਂ ਪਰ ਮੈਂ ਜ਼ਬਤ ਕਰਾਇਆ ਅੱਜ ਦਿਖਾਇਆ ਵੀ ਦੋਵਾਂ ਦਾ ਸਲੂਕ ਦਿਖਾਇਆ ਤੇ ਝਟਕ ਨੂੰ ਤੁਹਾਨੂੰ ਆਡੇ ਵੀ ਦਿਖਾਵਾਂਗੇ ਆ ਜਿਹੜੀ ਗੱਲ ਕਰ ਰਹੇ ਸੀ ਨਾ ਹੁਣ ਮੈਂ ਗੱਲ ਕਰਾਂ ਵੀ ਨਾ ਮੇਰੇ ਤੋਂ ਰਹਿ ਨਹੀਂ ਹੋਣਾ ਨੁਸਰਤ ਫਤਿਹ ਅਲੀ ਵਾਲੀ ਗੱਲ ਨਹੀਂ ਕਿ ਮੈਂ ਤਾਂ ਇਸ ਵਾਸਤੇ ਚੁੱਪ ਹੂੰ ਕਿ ਤਮਾਸ਼ਾ ਨਾ ਬਣੇ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਜਿਹੜਾ ਤੜਕਾ ਲਾਇਆ ਨਾ ਇੰਨਾ ਕਿ ਉਸ ਤੜਕੇ 'ਚ ਵੱਧ ਸੀ ਜਿਹੜਾ ਤੜਕੇ ਤੋਂ ਬਾਹਰ ਕੱਢਿਆ ਨਹੀਂ ਮੈਨੂੰ ਕੋਈ ਉਹਦੇ ਤੜਕਾ ਲਾਇਆ ਨਹੀਂ ਉਹ ਦਾਲ ਦੇ ਵਾਲੀਅਮ ਦਾ ਹੀ ਨਹੀਂ ਸੀ ਪਤਾ ਵੀ ਕਿੰਨੀ ਕੁ ਹਾਂ ਗੱਲ ਪੁੱਛ ਲਈਦਾ ਹੁੰਦਾ ਇਦਾਂ ਵੀ ਤੁਸੀਂ ਹਿਸਾਬ ਲਓ ਇਹ ਜਾਂਦਾ ਜਾਇਆ ਨਹੀਂ ਜਾਂਦਾ ਤੇਰਾ ਦਿਲ ਕਰੇ ਖਾਈ ਤੈਨੂੰ ਨਾ ਸਦਾਨਾ ਤੋਂ 1 ਘੰਟਾ ਪਹਿਲਾਂ ਤੈਨੂੰ ਬੰਦੇ ਪਰੇਸ਼ਾਨ ਹੋਣਾ ਸ਼ੁਰੂ ਹੋ ਗਏ ਬੰਦਾ ਇੱਕ ਕਾਬਰ ਕੇ ਫਟਾਫਟ ਪਰੌਂਠੇ ਉਹ ਪਰੌਂਠੇ ਮੈਂ ਕਿਹਾ ਮੀਆਂ ਦੀ ਗੱਲ ਤੈਨੂੰ ਨਹੀਂ ਜਾਵਾਂਗੇ ਭਾਈ ਤੂੰ ਘਬਰਾ ਕਿਉਂ ਜਾਵਾਂਗੇ ਜਿੱਦਾਂ ਹੋਈ ਨਾ ਤੈਨੂੰ ਨਹੀਂ ਜਾਵਾਂਗੇ ਤੇ ਅਜ਼ਾਨ ਤੋਂ 1 ਘੰਟਾ ਪਹਿਲਾਂ ਇਹਨੂੰ ਭਾਈ ਪਰੌਂਠਿਆਂ ਦੇ ਪਾਸ ਉਹ ਮੀਆਂ ਹਾਲ ਪਾਈ ਜਾਂਦਾ ਵੀ ਮਸਾਲਾ ਉਧਰ ਪਾ ਲਈਏ ਗੱਲ ਉਹਦੀ ਤਾਂ ਸੁਣ ਨਹੀਂ ਰਿਹਾ ਤੂੰ ਚੱਲ ਅਸੀਂ ਸੁਣੀਏ ਪਰੋਠਿਆਂ ਦੀ ਤਾਂ ਬਾਅਦ ਦੀ ਗੱਲ ਹੈ ਜੀ ਸਾਨੂੰ ਪਹਿਲੇ ਆਪਣਾ ਕਰਨ ਦੇਣਗੇ ਤੇ ਅਸੀਂ ਤੁਹਾਡੀ ਸੁਣਾਂਗੇ ਨਾ ਹੋਏ ਆ ਹਾਂਜੀ ਤੇ 5 ਵਜੇ ਜਿਹੜਾ ਜੀ ਅਜੇ ਅਜ਼ਾਨਾਂ ਹੋਣੀਆਂ 3 ਵਜੇ ਵੀ ਪਰੌਂਠੇ ਸ਼ੁਰੂ ਕੀਤੇ ਨਾ ਹਾਂਜੀ 2 ਘੰਟੇ ਆਏ ਆ ਹਾਂਜੀ ਅੰਡੇ ਯਾਰ ਨਹੀਂ ਆਂਡੇ ਟਿੱਕੀ ਬਣਾਣੀ ਨਹੀਂ ਕਿੰਨੇ ਕਾਂਡਿਆਂ ਦੀ ਬਣਾਣੀ ਹੈ ਭੁੱਜੀ ਚਲੋ ਇਹ ਵੀ ਬਣਾ ਲਓ ਠੀਕ ਆ ਫਿਰ ਹੁਣ ਇਹ ਆਂਡਿਆਂ ਦੀ 2-4 ਦੀ ਭੁੱਜੀ ਬਣਾਵਾਂਗੇ ਤੇ 2-4 ਦੀ ਟਿੱਕੀਆਂ ਬਣਾਵਾਂਗੇ ਤੇ 2-4 ਦੀ ਇੰਨੇ ਤਾਂ ਹੈ ਹੀ ਨਹੀਂ ਭੁੱਜੀ ਕੋਈ ਨਹੀਂ ਸੀ ਨਾ ਵਿੱਚ ਅੱਛਾ ਭੁੱਜੀ ਹੁਣ ਆਈ ਹੈ ਤਾਂ ਬਦਲ ਲਾਂਗੇ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਅੱਛਾ ਜੀ ਅੱਛਾ ਕੀ ਕਹਿ ਰਹੇ ਰਾਣਾ ਸਾਹਿਬ 5 10 12 ਅੰਡੇ ਹੈਗੇ ਆ ਤੇ ਨਾਲੇ ਉਹ ਹੁਣ ਪਿਆਜ਼ ਦੇ ਹਿਸਾਬ ਸਿਰ ਕੱਟਿਆ ਹੋਇਆ ਵਾ ਉਹਦੇ ਤੇ ਇਹੀ ਕੁਝ ਪਕਣਾ ਹਲੇ ਯਾਰ ਖਲੋ ਜਾਓ ਨਹੀਂ ਭੈਣ ਦਿਓ ਜੀ ਇਹ ਵਿੱਚ ਚਾਚਾ ਮੇਰੀ ਗੱਲ ਸੁਣ ਉਹਨੂੰ ਲਾਲ ਤਾਂ ਕਰ ਲੈਣ ਦੇ ਯਾਰ ਉਹ ਇਹ ਅਦਰਕ ਮਿਰਚੀ ਆ ਇਹ ਨਹੀਂ ਲਾਲ ਕਰਨੀ ਨਾਲ ਦੇਖ ਰਿਹਾ ਵੀ ਹੋ ਰਿਹਾ ਅਦਰਕ ਹਰੀ ਮਿਰਚ ਆ ਜੀ ਤੇ ਲਸਣ ਆ ਚਾਚਾ ਦੱਸ ਬਾਅਦ ਵਿੱਚ ਥੋੜਾ ਜਿਹਾ ਹੁੰਦੀ ਥੋੜਾ ਜਿਹਾ ਅੱਧਾ ਕੁ ਬਰਾਊਨ ਹੋ ਜੇ ਫਿਰ ਹੋ ਗਿਆ ਅੱਧਾ ਜ਼ਿਆਦਾ ਹੋਇਆ ਪਿਆ ਨਹੀਂ ਤੇ ਤੂੰ ਲਾਰੀ ਚੜਨਾ ਵੀ ਆ ਆਖਰ ਦਾ ਟਾਈਮ ਲਾਓ ਭਾਈ ਅੱਧਿਓ ਜ਼ਿਆਦਾ ਬਰਾਊਨ ਹੋ ਗਿਆ ਮੁੜ ਕੇ ਕੜਕਣ ਮਾਰਦਾ ਫਿਰ ਨਾ ਲਸਣ ਜਿਹੜਾ ਮੁਸ਼ਕ ਆਂਦਾ ਲਸਣ ਦਾ ਵਿੱਚੋਂ ਜੇ ਪੱਕੇ ਨਾ ਜਦੋਂ ਅੱਧਾ ਹੋ ਜੇ ਨਾ ਫਿਰ ਕੀਤਾ ਜਾਂਦਾ ਵਾ ਹਲੇ ਕੋਈ ਨਹੀਂ ਹਲੇ ਤਾਂ ਪਿਆਜ਼ ਮੈਂ ਕਹਿੰਦਾ ਤੈਨੂੰ ਅਕਾਲਤ ਦੀ ਕਾਲੀ ਮਾਰ ਰਹੀ ਹੈ ਖਾਲਦ ਦੀ ਕਾਲੀ ਕੀ ਭਾਈ ਖਾਲਦ ਸਾਨੂੰ ਰੜਕੀ ਖੜਾ ਉਹ ਕਹਿੰਦਾ ਫਟਾਫਟ ਤਵਾ ਰੱਖੋ ਅੱਛਾ ਜੀ ਸਾਡੇ ਇੱਥੇ ਲਾਰੀ ਲੰਘਦੀ ਆ 5 ਮਿੰਟ ਲੱਗਦੇ ਆ ਪੌਣਾ ਘੰਟਾ ਪਿਆ ਲੱਗ ਅੱਛਾ ਪਿਛਲੀ ਵਾਰੀ ਵੀ ਅੱਜ ਆਪਾਂ ਟਾਈਮ ਨਾਲ ਬਾਹਰ ਪਹੁੰਚ ਜਾਣਾ ਹਾਂਜੀ ਸਾਡੇ ਲਾਹੌਰ ਟਾਈਮ ਲੰਘਦਾ ਹਾਂ ਪੂਰੇ ਪੰਜਾਬ 'ਚ ਲਾਹੌਰ ਟਾਈਮ ਹਰ ਪਿੰਡਾਂ ਦੀ ਯਾਦ ਆ ਚੱਲਦਾ ਸਾਡੇ ਵੀ ਇੱਥੇ ਲਾਹੌਰ ਟਾਈਮ 3 ਵਾਲੀ ਲਾਰੀ ਜਾਣੀ 3 ਵਾਲਾ ਟਾਈਮ ਕਹਿੰਦੇ ਜੀ 3 ਵਾਲਾ ਟਾਈਮ ਉਹ ਤੁਹਾਨੂੰ ਦਿਖਾਵਾਂਗੇ ਇਹ ਤਾਂ ਗੱਲ ਮਸ਼ਹੂਰ ਹੋਈ ਹੈ ਵੀ 3 ਵਾਲਾ ਟਾਈਮ ਬਣਿਆ ਜਾ ਰਿਹਾ ਹਾਂ ਵੀ ਜਿਹੜਾ ਬਹੁਤਾ ਤੇਜ਼ ਜਾਵੇ ਕਈ ਬੰਦੇ ਨਾ ਜੀ ਉਹਦਾ ਹਾਰਨ ਬੜਾ ਵੱਜਦਾ ਕਿਤੇ ਉਹ ਕਿੱਦਾਂ ਦਾ ਵਜਾਉਂਦਾ ਕਿਤੇ ਆਪਾਂ ਕਰਕੇ ਫਿਰ ਵਿੱਚ ਹੋਰ ਆਵਾਜ਼ਾਂ ਕੱਢਦਾ ਫੂਟੀ ਪਾਟਾ ਇਦਾਂ ਵੀ ਕਰਦਾ ਉਹ ਤੁਹਾਨੂੰ ਸੁਣਾਉਂਦੇ ਆ ਹਾਰਨ ਵੀ ਸੁਣਾਵਾਂਗੇ ਕਈ ਬੰਦੇ ਤਾਂ ਉੱਠ ਕੇ ਉਹਦਾ ਹਾਰਨ ਸੁਣਨ ਵਾਸਤੇ ਬੈਠੇ ਹੁੰਦੇ ਉਹ ਕਈ ਬੰਦੇ ਜਦੋਂ ਸਾਰੀ ਰਾਤ ਜਾਗ ਕੇ ਉਹਦੇ 'ਚ ਜਾਂਦਾ ਨਾ ਤਾਂ ਬੰਦਾ ਸਵੇਰੇ 8 ਵਜੇ ਤੋਬਾ ਕਰ ਲੈਂਦਾ ਉਸ ਤੋਂ ਬਾਅਦ ਵੀ ਇਹ ਜਿਹੜਾ ਬੰਨੇ ਇਸ ਟਾਈਮ ਨਹੀਂ ਜਾਣਾ ਹੈ ਤੁਸੀਂ ਜੀ ਜਾਂਦੇ ਰਹੇ ਉਸ ਟਾਈਮ ਮੈਂ ਇੱਕੋ ਦਫਾ ਗਿਆ ਵਾ ਅੱਛਾ ਲਾਹੌਰ ਗਏ ਲਾਹੌਰ ਤਰੀਕ ਤੇ ਗਏ ਹੈ ਆਓ ਤੇਰੇ ਨਾਲ ਕੇਸ ਚੱਲ ਰਿਹਾ ਸੀ ਨਾ ਕਹਿੰਦੇ ਤਰੀਕ ਤੇ ਗਏ ਸੀ ਮੀਂਹ ਹੋਵੇ ਹਨੇਰੀ ਹੋਵੇ ਧੁੰਦ ਹੋਵੇ ਤੂਫਾਨ ਹੋਵੇ ਉਹ ਟਾਈਮ ਤੇ ਪਹੁੰਚ ਜਾਂਦਾ ਵੈਸੇ ਗੱਲ ਠੀਕ ਕਰ ਰਹੇ ਹੋ ਹੈ ਉਹ ਅਦਾਲਤੀ ਟਾਈਮ ਆ ਅਦਾਲਤੀ ਟਾਈਮ ਹਰ ਇਲਾਕਿਆਂ 'ਚ ਚੱਲਦੇ ਆ ਨਾ ਅਦਾਲਤ ਟਾਈਮ ਸਾਰਾ ਹੀ ਗੋਜਰੋਂ 1:30 ਵਜੇ ਟਾਈਮ ਚੱਲਦਾ ਉਹ 2:30 ਵਾਲਾ ਟਾਈਮ ਬੜਾ ਮਸ਼ਹੂਰ ਸੀ ਹਾਈ ਕੋਰਟ ਦਾ ਟਾਈਮ ਵੀ ਕਹਿੰਦੇ ਆ ਅੱਛਾ ਯਾਰ ਮੌਲ ਵੀ ਨਹੀਂ ਬੋਲਿਆ ਜੀ ਕੀ ਗੱਲ ਉਹ ਹਜੇ ਹੁਣ ਸ਼ੁਰੂ ਹੋਣਾ ਹੁਣ ਠਾਣਾ ਨਾ 2 ਵਜੇ ਠਾਂਦੇ ਨਾ ਲੋਕਾਂ ਨੂੰ ਉਹ ਕਿੱਥੇ 2 ਵਜੇ ਕਦੋਂ ਠਾਂਦੇ ਆ ਯਾਰ ਉਹ ਕਿਤੇ ਜਾ ਕੇ ਨਾ 1.5 ਘੰਟਾ ਜਦੋਂ ਰਹਿੰਦਾ ਨਾ ਉਦੋਂ ਪਹਿਲੋਂ ਹੁੰਦਾ ਸੀ ਕਿਸੇ ਦੌਰ 'ਚ ਪਹਿਲੋਂ ਐਲਾਨ ਹੁੰਦਾ ਸੀ ਵੀ ਮਾਈਆਂ ਉੱਠ ਜਾਓ ਤੇ ਜਿਨ੍ਹਾਂ ਨੇ ਦੁੱਧ ਬੁਲਾਉਣਾ ਦੁੱਧ ਬੁਲਾ ਲਓ ਅੱਛਾ ਇਹ ਵੀ ਐਲਾਨ ਹੁੰਦਾ ਹਾਂ ਇਹ ਬਹੁਤ ਪਹਿਲੇ ਉਦੋਂ 2.5-3 ਘੰਟੇ ਪਹਿਲੇ ਠਾਂਦੇ ਸੀ ਉਦੋਂ ਦੁੱਧ ਬੁਲਾਉਣੇ ਦਾ ਕਹਿੰਦੇ ਸੀ ਵੀ ਉਦੋਂ ਕਿਉਂਕਿ ਦੁੱਧ ਬੁਲਾਉਣ 'ਚ ਕੋਈ ਨਾ ਅੱਧਾ ਪੌਣਾ ਘੰਟਾ ਲੱਗ ਜਾਂਦਾ ਸੀ ਹੈ ਹੁਣ ਤਾਂ ਪਤਾ ਵਾ ਕਿ
ਵੀ ਸਿਰਫ ਰੋਟੀ ਪਕਾਣੀ ਆ ਹੈ ਤੇ ਉਹਦੇ ਚ ਕਿੰਨਾ ਕੁ ਘੰਟਾ ਸਵਾ ਡੇਢ ਵਾ ਨਾ ਬਹੁਤ ਹੁੰਦਾ ਵਾ। ਉਹ ਆਪਾਂ ਲੱਸੀ ਨਹੀਂ ਪੀਣੀ ਹੋਰ ਹੋਵੇ ਤੇ ਆਪਾਂ ਨਹੀਂ ਬੁਲਾਉਣਾ ਦੋ ਕਿਆ ਦੇਖੋ ਜੀ ਜਿਹੜੀ ਹਾਂਡੀ ਪੱਕ ਰਹੀ ਹੈ ਨਾ ਹਜੇ ਇਹਦੇ ਚ ਜਿਹੜੀ ਸ਼ੈ ਪੈਣੀ ਆ ਉਹ ਨਹੀਂ ਪਈ ਹਲੇ। ਆ ਵਿੱਚੋਂ ਦਿਖਾਇਓ ਜੀ, ਇੱਥੋਂ ਲਾਈਟ ਤੋਂ ਦਿਖਾ ਸਕਦੇ ਜੀ? ਹਾਂਜੀ ਆ ਦਿਖਾਇਓ, ਇਹਦਾ ਰੰਗ ਰੂਪ ਦਿਖਾ ਦਿਓ ਜੀ। ਇਹ ਆਂਡੀਆਂ ਦੀ ਭੁੱਜੀ ਦਾ ਸਮਾਨ ਬਣਿਆ, ਹਜੇ ਆਂਡੇ ਨਹੀਂ ਵਿੱਚ ਪਏ, ਆਂਡੇ ਹਲੇ ਪੈਣੇ। ਉਹ ਅੰਡਾ ਪਹਿਲਾਂ ਕੋਲੀ 'ਚ ਤੋੜਦੇ ਆ ਫਿਰ ਉਹਦੇ 'ਚ ਪਾਉਂਦੇ ਆ। ਉਹ ਚੈੱਕ ਕਰਦੇ ਨਾ ਵੀ ਆਂਡਾ ਖਰਾਬ ਨਾ ਹੋਵੇ, ਵੀ ਦੂਏ ਨਾ ਖਰਾਬ ਹਾਂ ਦੂਏ ਨਾ ਖਰਾਬ ਹੋ ਜਾਏ। ਸਿਆਣੇ ਸਿਆਣੇ ਬੰਦੇ ਜੀ ਇੱਕ ਇੱਕ ਕਰਕੇ ਇਹਨੂੰ ਪਹਿਲੇ ਹਿਲਾ ਲਓ ਜੀ ਇਹ ਚਮਚੇ ਨਾਲ। ਵੈਸੇ ਨਹੀਂ ਵਿੱਚ ਫਿੱਟੋ ਫਿਰ ਆ ਵਿੱਚ ਵੀ ਫਿੱਟੋ ਫਿਰ ਕੀ ਗੱਲ ਜਾਣੇ। ਬਿਸਮਿਲ੍ਲਾ ਚਲੋ। ਇਹਦੇ ਚੋਂ ਚਮਚੇ ਨਾ ਕੱਢ ਲਓ ਜੀ, ਵਿੱਚ ਹੈ ਕੋਈ ਲੱਗਾ ਆ ਤਾਂ ਜੇ ਹੈ ਨਹੀਂ ਠੀਕ ਆ। ਚਲੋ ਅੱਲਾ ਖੈਰ ਸਫ ਰੱਖੇ, ਸਾਡੀ ਦੂਈ ਸ਼ਾਇਦ ਸਮਝੋ ਬਣ ਗਈ। ਹਾਂਜੀ ਹਾਂਜੀ ਇਨਸ਼ਾਅੱਲਾ। ਵੀ ਦਾਲ ਨੂੰ ਅਸੀਂ ਤੁੜਕਾ ਲੱਗ ਗਿਆ, ਹਾਂਜੀ ਦਾਲ ਤੜਕ ਕੇ ਰੱਖ ਲਈ ਤੇ ਹੁਣ ਅਸੀਂ ਆਂਡਿਆਂ ਦੀ ਭੁੱਜੀ ਬਣ ਗਈ। ਦੇਖ ਕੀ ਹਾਂਜੀ ਇਹਦੀ ਕਾਲਾਬਾਜੀ ਪੈ ਜਾਣੀ ਦੇਸ਼ਕੀ ਦੀ। ਦੇਸ਼ਕੀ ਨੂੰ ਕਰਨਾ ਚਾਚਾ ਅੱਗ ਠੀਕ ਆ ਬਹੁਤ ਤੇਜ਼ ਤੇ ਤੀਸਰੀ ਸ਼ਾਇਦ ਸਾਡੀ ਸਮਝੋ ਹੁਣ ਅਸੀਂ ਇਹਦੇ ਚ ਸਿਰਫ ਲੂਣ ਮਿਰਚ ਪਾਣਾ ਤੇ ਉਹ ਚਾਚੇ ਬੂਟੇ ਨੂੰ ਕਿਹਾ ਵੀ ਪਾ, ਉਹ ਕਹਿੰਦਾ ਵੀ ਰਾਣਾ ਸਾਹਿਬ ਪਾਣਗੇ। ਇਹ ਕੀ ਫਰਕ ਲੱਗਿਆ? ਕੋਈ ਫਰਕ ਨਹੀਂ, ਫਰਕ ਇਹ ਚ ਕਾਹਦਾ ਲੱਗਣਾ। ਹਾਂ ਨਹੀਂ ਅਸੀਂ ਹੁਣ ਦੋਵੇਂ ਸਲਾਹ ਕਿਸੇ ਨਾਲ ਚੀਜ਼ ਨਾਲ। ਅਸੀਂ ਹੁਣ ਸਲਾਹ ਨਾਲ ਹੀ ਕਰਾਂਗੇ ਦੋਵੇਂ ਅੱਛਾ ਸਲੂਕ ਆ ਸਲੂਕ ਨਾਲ। ਇਹ ਸਬੀਲ ਤਾਂ ਬਹੁਤ ਚੰਗੀ ਸ਼ੈ ਹੁੰਦੀ। ਹਾਂਜੀ ਹਾਂਜੀ ਸਬੀਲ ਦਾ ਤੇ ਸੁਲਾ ਦਾ ਕੀ ਤਾਂ ਲੱਗਾ ਸੀ? ਕਹਿੰਦਾ ਸਬੀਲ ਬੜੀ ਚੰਗੀ ਇਹ ਸੀ। ਸਲੂਕ ਨੂੰ ਸਬੀਲ ਵੀ ਕਹਿੰਦੇ ਜੀ। ਨਹੀਂ ਸਬੀਲ ਤਾਂ ਉਹ ਜਿਹੜਾ ਦੁੱਧ ਦੀ ਹੁੰਦੀ ਸਬੀਲ ਉਹਨੂੰ ਕਹਿੰਦੇ ਆ। ਨਹੀਂ ਉਹਨੂੰ ਵੀ ਕਹਿੰਦੇ ਹੁਣੇ, ਇਹ ਵੀ ਸਬੀਲ ਹੁੰਦੀ ਵੀ ਭਰਾਵਾਂ 'ਚ ਸਬੀਲ ਆ, ਇਹਨੂੰ ਸਲੂਕ ਨੂੰ ਕਹਿੰਦੇ। ਉਹ ਫਿਰ ਇੱਕ ਸ਼ੈ ਕਈ ਥਾਂ ਤੇ ਵਰਤੀ ਜਾਂਦੀ, ਗੱਲ ਉਹੀ ਹੁੰਦੀ ਆ। ਵੈਸੇ ਤਾਂ ਉਹ ਹੁਣ ਪੰਜਾਬੀ ਦੇ ਲਫ਼ਜ਼ ਵੱਟ ਤਰ੍ਹਾਂ ਭਾਵੇਂ ਉਹਨੂੰ 40 ਜਗ੍ਹਾ ਤੇ 40 ਥਾਂ ਤੇ ਲੇਕਿਨ ਸਬੀਲ ਦਾ ਤੂੰ ਕਿਹੜਾ ਤੇਰੇ ਨਾਲ ਤੇਰੇ ਕੋਲ ਵੀ ਅਥਾਰਟੀ ਆ ਭਾਈ। ਉਹ ਕਹਿੰਦੇ ਨਹੀਂ ਅੰਜਮ ਸਰੋਇਆ ਜਿਹੜਾ ਉਹਨਾਂ ਪੰਜਾਬੀ ਜ਼ਬਾਨ ਜਾਣਦਾ ਵਾ, ਐਵੇਂ ਫਿਰ ਸਾਨੂੰ ਕਈ ਬੰਦੇ ਨੇ ਕਹਿਣਾ ਵਾ ਤੁਸੀਂ ਗੱਲ ਗਲਤ ਕਹਿਤੀ। ਨਹੀਂ ਜੀ ਉਹ ਤਾਂ ਉਹਨਾਂ ਬੰਦਿਆਂ ਦਾ ਕਹਿ ਲਓ ਵੀ ਪਿਆਰ ਆ। ਸਾਨੂੰ ਤਾਂ ਸਿਰਫ ਬੋਲਣੀ ਆਉਂਦੀ ਹੈ ਜਿਹੜੀ ਮਾਂ ਪਿਓ ਤੋਂ ਸਿੱਖੀ ਆ, ਉਸ ਤੋਂ ਅੱਗੇ ਅਸੀਂ ਕੁਛ ਨਹੀਂ ਹੈਗੇ। ਬਲਕਿ ਅਸੀਂ ਤਾਂ ਤੁਹਾਡੇ ਵਰਗੇ ਬੰਦਿਆਂ ਨੇ ਤਾਂ ਸਾਡਾ ਕਈ ਥਾਂ ਤੇ ਸਾਨੂੰ ਦੱਸਿਆ ਵੀ ਇਦਾਂ ਆਹ ਗੱਲ, ਪੜ੍ਹੇ ਲਿਖੇ ਬੰਦੇ ਪੜ੍ਹੇ ਲਿਖਿਆਂ ਤੋਂ ਅਸੀਂ ਸਿੱਖਦੇ ਹਾਂ। ਅਸੀਂ ਪੰਜਾਬੀ ਦੇ ਵਿੱਚ ਅਸੀਂ ਆਪ ਕੋਈ ਸ਼ੈ ਨਹੀਂ ਹੈਗੇ, ਬਸ ਇੰਨਾ ਜ਼ਰੂਰ ਆ ਇਸ ਗੱਲ ਦਾ ਵੀ ਯਾਰ ਸਾਡੀ ਮਾਂ ਬੋਲੀ ਹਾਂ ਜੀ ਉਹ ਅਸੀਂ ਚੌੜੇ ਹੋ ਕੇ ਬੋਲਦੇ। ਅਸਲ ਦੇ ਵਿੱਚ ਨਾ ਜਿਹੜਾ ਸਬੀਲ ਆ ਇਹਦਾ ਮਾਇਨਾ ਹੈਗਾ ਆ ਵਾਸਤਾ। ਗੱਲ ਤੇਰੀ ਵੀ ਠੀਕ ਆ, ਸਬੀਲ ਕੱਢੋ ਜਿਸ ਤਰ੍ਹਾਂ ਕਹਿੰਦੇ। ਇਹ ਸਬੀਲ ਹੁੰਦਾ ਵਾਸਤਾ ਵੀ ਆ ਦੋਨਾਂ ਬੰਦਿਆਂ ਦਾ ਜਿਹੜਾ ਹੁਣ ਵਾਸਤਾ ਬਣਿਆ ਵੀਰ ਵਾਲੇ ਬੈਠੇ ਆ ਜਿਹੜੀ ਤੁਸੀਂ ਗੱਲ ਕੀਤੀ ਆ। ਸਬੀਲ ਦਾ ਅਸਲ ਮਤਲਬ ਹੈਗਾ ਵਾਸਤਾ। ਹਾਂ ਵਾਸਤਾ। ਇਹ ਇਦਾਂ ਨਾ ਜੀ, ਉਹ ਇੱਕ ਤੁਸੀਂ ਅਖਾਣ ਸੁਣਿਆ ਹੋਣਾ ਪੰਜਾਬੀ ਦਾ, ਸਿਆਣੇ ਕਹਿੰਦੇ ਆ ਵੀ ਜਦੋਂ ਈਦ ਹੀ ਟੱਪ ਗਈ ਤੇ ਤੰਬੇ ਨੂੰ ਫੂਕਣਾ। ਵਿਆਹ ਟੱਪ ਗਿਆ ਸੁਣਿਆ ਮੈਂ ਦੱਸਣ ਲੱਗਾ, ਜਦੋਂ ਈਦ ਹੀ ਟੱਪ ਗਈ ਤੇ ਤੰਬੇ ਨੂੰ ਫੂਕਣਾ। ਹੁਣ ਇੱਕ ਹੋਰ ਅਖਾਣ ਆ ਵੀ ਜਦੋਂ ਵਿਆਹ ਹੀ ਟੱਪ ਗਿਆ ਤਾਂ ਟੰਬੇ ਨੂੰ ਫੂਕਣਾ। ਉੱਥੇ ਟੰਬਾ ਇੱਥੇ ਤੰਬਾ, ਬੰਦੇ ਦੋਵਾਂ ਨੂੰ ਇੱਕੋ ਪੜਦੇ ਆ, ਉੱਥੇ ਵੀ ਤੰਬਾ ਪੜਦੇ ਇੱਥੇ ਵੀ ਤੰਬਾ ਪੜਦੇ। ਤੰਬਾ ਜਿਹੜਾ ਕਹਿੰਦੇ ਨਾ ਵੀ ਈਦ ਹੀ ਟੱਪ ਗਈ ਤੇ ਤੰਬੇ ਨੂੰ ਫੂਕਣਾ, ਉਹ ਤੰਬਾ ਕਹਿੰਦੇ ਆ ਸੁੱਥਣ, ਜਿਹ ਚ ਨਾਲਾ ਘੱਗਰਾ ਆ ਘੱਗਰਾ ਜਾਂ ਸਲਵਾਰ ਜੋ ਵੀ ਨੀਚੇ ਯਾਨੀ ਕਿ ਪਹਿਨਣ ਵੀ ਝੱਗੇ ਦੇ ਹੇਠੋਂ ਪਾਉਣ ਲਈ ਸਲਵਾਰ ਕਹ ਲੋ, ਘੱਗਰਾ ਕਹ ਲੋ। ਵੀ ਕਹਿੰਦਾ ਜਦੋਂ ਈਦ ਹੀ ਟੱਪ ਗਈ, ਦਰਜੀ ਦੀ ਗੱਲ ਕਰਦੇ ਵੀ ਸੀ ਕਿ ਨਹੀਂ ਦਿੱਤਾ ਟਾਈਮ ਤੇ, ਵੀ ਜਦੋਂ ਈਦ ਹੀ ਟੱਪ ਗਈ ਤੇ ਫਿਰ ਤੰਬੇ ਨੂੰ ਮੈਂ ਫੂਕਣਾ। ਤੇ ਜਿਹੜਾ ਕਹਿੰਦੇ ਨਾ ਜਦੋਂ ਵਿਆਹ ਟੱਪ ਗਿਆ ਤੇ ਮੈਂ ਟੰਬੇ ਨੂੰ ਫੂਕਣਾ, ਉਹ ਗੱਲ ਇਦਾਂ ਸੀ ਵੀ ਕੋਈ ਕਿਸੇ ਚੌਧਰੀ ਕੋਲੋਂ ਕੋਈ ਬੰਦਾ ਗਿਆ ਲੈਣ ਵੀ ਯਾਰ ਮੇਰੇ ਪੁੱਤ ਦਾ ਵਿਆਹ, ਮੈਨੂੰ ਕੋਈ ਲੱਕੜ ਦੇ ਦੇ। ਬਾਲਣ ਮੰਗਦੇ ਸੀ ਅੱਗੇ ਆਮ ਹੋ ਜਾਂਦਾ ਹਾਂ ਵੀ ਮੈਨੂੰ ਕੋਈ ਟੰਬਾ ਵੱਢ ਲੈਣ ਦੇ, ਮੇਰਾ ਸਰਜੂ, 2 ਦੇਗਾਂ ਦਾ ਸਰਜੂ। ਤੇ ਉਹਨੇ ਕਿਹਾ ਵੀ ਕੋਈ 4 ਦਿਨ ਖਲੋ ਕੇ ਨਾ ਫਿਰ ਆਈ। ਉਹ ਕਹਿੰਦਾ ਵੀ ਜਦੋਂ ਵਿਆਹ ਹੀ ਟੱਪ ਗਿਆ ਮੈਂ ਟੰਬੇ ਨੂੰ ਫੂਕਣਾ, ਫਿਰ ਮੈਂ ਕੀ ਕਰਨਾ। ਮੌਕੇ ਤੇ ਕੰਮ ਨਹੀਂ ਆਇਆ, ਬਾਅਦ ਚ ਕਹਿੰਦਾ ਲੈ ਜਾਂਦਾ ਯਾਰ। ਹਾਂਜੀ ਪਾ ਦਈਏ ਪਾ ਦੇ। ਤਾਂ ਬਾਜੀ ਥਾਂ ਤੇ ਗੱਲ ਖਲ ਦੀ ਠੀਕ ਆ, ਉਹ ਧੱਕਾ ਵੀ ਅਸੀਂ ਕਰ ਜੰਨੇ ਆ ਵੀ ਕਈ ਐਸੇ ਅੱਖਰ ਹੁੰਦੇ ਆ ਜਿਹੜੇ ਸੂਤ ਨਹੀਂ ਆ ਰਹੇ ਹੁੰਦੇ ਤੇ ਉਹ ਸੂਤ ਕਰ ਦੇਈਦੇ ਆ ਅਸੀਂ ਆਪਣੀ ਮਰਜ਼ੀ ਨਾਲ। ਤੇ ਪਰ ਉਹ ਤਾਂ ਜਿਹੜੇ ਬੰਦੇ ਸਾਡੇ ਲਿਖਾਰੀ ਆ ਨਾ ਮਾਂ ਬੋਲੀ ਪੰਜਾਬੀ ਦੇ, ਉਹ ਵੰਡ ਕਰ ਸਾਡਾ 2 ਹੱਥਾਂ ਨਾਲ ਸਲਾਮ ਬਾਬਾ ਇਹਸਾਨ ਬਾਜਵਾ ਸਾਹਿਬ ਨੂੰ, ਉੱਦਾਂ ਦੇ ਰੂਹਾਂ ਸਾਡੇ ਪੰਜਾਬ ਦੇ ਵਿੱਚ। ਤੇ ਜਿਹੜੇ ਲਿਖਾਰੀ ਪਹਿਲਾਂ ਹੋ ਗੁਜ਼ਰੇ ਸਾਰਿਆਂ ਤੋਂ ਵੱਡੇ ਉਸਤਾਦ ਉਹ ਆ। ਅਸੀਂ ਜਿੰਨੀ ਵੀ ਪੰਜਾਬੀ ਬੋਲ ਲਈਏ ਉਹਨਾਂ ਦੀ ਬੋਲੀ ਹੋਈ ਦੇ ਵਿੱਚੋਂ ਬੋਲਾਂਗੇ, ਉਹਨਾਂ ਦੀ ਬੋਲੀ ਹੋਈ ਚੋਂ। ਬਾਬੇ ਵਾਰਿਸ ਸ਼ਾਹ ਦੀ, ਬਾਬਾ ਗੁਲਾਮ ਫਰੀਦ ਦੀ, ਇਹ ਉਹ ਹਸਤੀਆਂ, ਬਾਬਾ ਬੁੱਲੇ ਸ਼ਾਹ,
ਲਓ ਵੀ ਉਹਨਾਂ ਦੀ ਬੋਲੀ ਹੋਈ ਪੰਜਾਬੀ 'ਚ ਅਸੀਂ ਬੋਲਾਂਗੇ। ਉਸਤਾਦ ਪੀਲੂ ਹੋ ਗਿਆ, ਮੈਂ ਕਿਹਦਾ ਨਾਂ ਲਵਾਂ? ਕਿਆ ਯਾਦ ਹਾਏ ਵਾਹ ਵਾਹ, ਉਹਨਾਂ ਦੇ ਬੋਲੇ ਹੋਏ 'ਚੋਂ ਬੋਲਾਂਗੇ। ਹਾਂਜੀ ਆ ਜਿਹੜਾ ਦੱਸਦੇ ਨਹੀਂ ਹੈ ਸਾਇੰਸਦਾਨ ਹੁਣ ਦੱਸਦੇ ਆ ਵੀ ਜਿਹੜੇ ਤਾਰੇ ਚਮਕਦੇ ਆ ਨਾ ਰਾਤ ਨੂੰ, ਵੀ ਚਾਨਣਾ ਇਹ ਵੀ ਸੂਰਜ ਦਾ ਹੀ ਹੈ। ਹਾਂਜੀ ਚੰਦਰਾ ਪੂਰੀ ਕਰਦੇ ਆ ਤਾਰੇ ਰਾਤ ਨੂੰ, ਚੰਦ ਵੀ ਪੂਰੀ ਚੰਦਰਾ ਕਰਦਾ, ਪਰ ਕਹਿੰਦੇ ਵੀ ਚਾਨਣਾ ਸੂਰਜ ਦਾ ਹੀ ਆ। ਸਾਨੂੰ ਮਗਾਲਤਾ ਪਰਾਂ ਚਲੇ ਜਾਂਦਾ ਤੇ ਫਿਰ ਚਮਕਦਾ। ਜਿਹੜੇ ਪੰਜਾਬੀ ਦੇ ਵੱਡੇ ਨਾਮ ਹੋ ਗੁਜ਼ਰੇ ਆ ਨਾ, ਜਿਹੜੇ ਲਿਖਾਰੀ ਹੋ ਗੁਜ਼ਰੇ ਆ ਬਲਾਰ, ਅਸੀਂ ਉਹਨਾਂ ਦੇ ਬੋਲੇ ਹੋਏ ਚੋਂ ਬੋਲਦੇ ਆ। ਤੇ ਅਸੀਂ ਕਿਸ ਬਾਗ ਦੀ ਮੂਲੀ ਹੋਏ ਬਈ? ਅਸੀਂ ਕਹੀਏ ਜੀ ਅਸੀਂ ਇਦਾਂ, ਅਸੀਂ ਕੁਛ ਵੀ ਨਹੀਂ ਬਾਬਾ। ਤੇ ਅਸੀਂ ਜੇ ਉਹਨਾਂ ਨੂੰ ਸੁਣ ਲਈਏ ਪੜ੍ਹ ਲਈਏ, ਲੈ ਇੰਨਾ ਹੀ ਬੜਾ ਕਿ ਉਹ ਪਚਾ ਲਈਏ ਤੇ ਉਹਨਾਂ ਦੀ ਕਦਰ ਕਰ ਲਈਏ। ਅਸੀਂ ਜੀ ਰਾਣਾ ਸਾਹਿਬ ਨੂੰ ਮੈਂ ਐਤਕੀ ਫਰਮਾਇਸ਼ ਕਰੂੰਗਾ ਖਸੂਸੀ, ਨੰਬਰਦਾਰ ਸਾਹਿਬ ਤੁਹਾਨੂੰ, ਉਸਮਾਨ ਸਾਹਿਬ ਨੂੰ, ਚਾਚਾ ਬੂਟਾ, ਵੀ ਜਦੋਂ ਹੁਣ ਮੇਲੇ ਆਣੇ ਨਾ, ਜਿੱਦਾਂ ਬਾਬਾ ਵਾਰੇ ਸ਼ਾਹ ਦਾ, ਬਾਬਾ ਬੁੱਲੇ ਸ਼ਾਹ ਦਾ, ਆਪਾਂ ਯਾਰ ਜਾਣਾ, ਆਪਾਂ ਚੱਲਾਂਗੇ, ਰਲ ਕੇ ਚੱਲਾਂਗੇ ਤੇ ਉੱਥੇ ਜਾ ਕੇ ਨਾਲੇ ਸਲਾਮ ਕਰਾਂਗੇ, ਨਾਲੇ ਕੋਈ ਯਾਦ ਪਾਈਏ ਫਿਰ ਇਹਨਾਂ ਚ। ਜੀ ਆਲੋ ਪਾਓ ਜੀ। ਆਲੂਆਂ ਦੇ ਵਿੱਚ ਜੀ ਲੂਣ ਮਿਰਚ ਲੱਗਿਆ ਪੈਣ। 2 ਸ਼ਾਵਾਂ ਸਾਡੀਆਂ ਚੁੱਲ੍ਹੇ ਤੋਂ ਲੱਥ ਗਈਆਂ ਤੇ ਤੀਸਰੀ ਸ਼ਾਹ ਸਮਝੋ ਅੱਲਾ ਕਰੇ ਨੇੜੇ। ਟਾਈਮ ਕਿੱਥੇ ਤੱਕ ਪਹੁੰਚ ਗਿਆ? ਇੱਕ ਸ਼ਾਇਦ ਚੁੱਲ੍ਹੇ ਤੋਂ ਹਲੇ ਇੱਕ ਹੀ ਲੱਥੀ ਆ, ਅੱਛਾ, ਦੂਜੀ ਨੂੰ ਤਾਂ ਤੜਕਾ ਹੀ ਲੱਗਾ। ਉਹ ਤੜਕਾ ਲੱਗਿਆ। ਹੁਣ ਅਸਲੀ ਜਿਹੜਾ ਕੰਮ ਆ ਉਹ ਤਾਂ ਹੁਣ ਜਿਹਨੇ ਪੇਟ ਭਰਨਾ ਉਹ ਤਾਂ ਹੁਣ ਸ਼ੁਰੂ ਹਾਂ, ਨਹੀਂ ਆ ਜਾ ਆਪਾਂ ਰਲ ਜਾਾਂਗੇ। ਰਲ ਜਾਾਂਗੇ ਨਹੀਂ ਰਲ ਤਾਂ ਜਾਵਾਂਗੇ। ਹੁਣ ਇੱਕ ਹੁੰਦਾ ਪਿਛਲੀ ਵਾਰੀ ਸੀ ਬੰਦੇ ਵੀ ਬਹੁਤੇ ਸੀ ਆਪਣੇ, ਹਾਂ, ਰਸ਼ ਜ਼ਿਆਦਾ ਰਸ਼ ਸੀ ਤੇ ਫਿਰ ਉਹ ਟਾਈਮ ਤਾਂ ਬਹੁਤਾ ਲੱਗਿਆ ਸੀ। ਟਾਈਮ ਉਂਝ ਹੋ ਕੀ ਗਿਆ, ਟਾਈਮ ਉਂਝ ਹੋ ਗਿਆ ਜਿੱਦਾਂ ਹੁਣ ਖਾਲਦ ਨੇ ਕਿਹਾ ਨਾ ਵੀ ਕੱਲਾ ਤੜਕਾ ਹੀ ਲੱਗਿਆ। 2:30 ਹੋ ਗਏ। ਇੱਕ ਤਾਂ ਹੁੰਦਾ ਸਬਜ਼ੀ ਨੂੰ ਤੜਕਾ, ਇੱਕ ਆਹ ਤੜਕਾ ਜਿਹੜਾ ਆ 2 ਬਹੂਆਂ ਬੈਠੀਆਂ ਆਮਣੇ ਸਾਹਮਣੇ, ਇਹ ਵੀ ਤੜਕਾ ਹੀ ਲੱਗ ਗਿਆ। ਹਾਂ, ਇਹ ਵੀ ਕਹਿ ਲਓ ਵੀ ਸ਼ੇਰ ਤੇ ਬੱਕਰੀ ਨੂੰ ਪਾਣੀ ਪਿਆਤਾ। ਇਹ ਤੜਕੇ 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 ਨਹੀਂ ਪਤਾ ਚੁੱਲ੍ਹਾ ਕਦੋਂ ਲੱਗਦਾ। ਹਾਂ, ਚੁੱਲ੍ਹੇ ਅਸੀਂ 2 ਬਣਾਏ ਆ ਵੀ ਕੋਈ ਐਸੀ ਵੈਸੀ ਗੱਲ ਹੋਵੇ ਇਹਦੀ ਪੀੜੀ ਐ ਨੂੰ ਘੁਮਾ ਦਾਂਗੇ, ਇਹਦੀ ਪੀੜੀ ਐ ਨੂੰ। 2 ਚੁੱਲ੍ਹੇ ਤਾਂ ਬਣਾਏ। ਰੱਬ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ। ਤੇ ਇਹਨੂੰ ਮਿਲਾਓ ਹੁਣ ਹੱਥ ਨਾਲ। ਹਾਸੇ ਮਖੌਲ ਦੀਆਂ ਗੱਲਾਂ ਜੀ। ਪੇੜੇ ਕਰਨੇ ਆ ਯਾਰ, ਕਰ ਮੈਂ ਧੋ ਲਈ ਨਾ ਹੱਥ ਫਿਰ ਮਿਲਾ ਕੇ। ਯਾਰ ਉਹ ਪ੍ਰਾਂਤ ਦੇ ਪੇੜੇ ਕਰਕੇ ਚਾਚਾ ਰੱਖੂ ਕਾਦੇ ਚ ਮੜਾ ਜਿਹਾ ਤੇ ਸੁੱਕਾ ਨਹੀਂ ਮੰਗਾਇਆ? ਆਟਾ ਨਹੀਂ ਮੰਗਾਇਆ। ਕੋਈ ਮਾੜਾ ਜਿਹਾ ਲੂਣ ਮਿਰਚ ਨਹੀਂ ਚੈੱਕ ਹੋ ਸਕਦਾ? ਆਪਣਾ ਕਿਹੜਾ ਰੋਜ਼ਾ ਕਰੋ। ਆਂਡਿਆਂ ਦਾ ਵੀ ਕੀ? ਹਾਂ, ਉੱਠ ਕੇ ਕਰਕੇ ਦੱਸ। ਹਾਂ ਵੀ ਦੇਖ ਤਾਂ ਲਈਏ ਵੀ। ਦੱਸ ਆ ਫੜਿਓ ਜੀ। ਮੈਂ ਨਾ ਸੁੱਕਾ ਲਿਆਵਾਂ। ਆਹ ਸੁੱਕਾ ਲਿਆਓ ਜੀ, ਮਿੰਟ ਮਾਰ ਕੇ। ਇਹ 'ਚ ਸ਼ੱਕਰ ਵੀ ਪਾਈ। ਅੱਛਾ ਜੀ, ਵਿਕਾਸ ਸ਼ੱਕਰ ਲਿਆ ਕੇ ਦੇ। ਸ਼ੱਕਰ ਲੈ ਆਓ ਕਾਸ। ਮੀਆਂ ਤਾਂ ਮਿਲਦੇ ਹੀ ਨਹੀਂ ਫਾਰ ਕੇ, ਉਹਦੇ ਵਿੱਚ ਲੱਡੂ ਪੂਰੇ ਨਾ ਨਹੀਂ ਠੀਕ ਆ। ਕੋਈ ਇੱਕ ਅੱਧਾ ਰਹਿ ਗਿਆ, ਬਲਕਿ ਬਹੁਤ ਬਰੀਕ ਹੋਇਆ ਹੈ। ਇਹ 'ਚ ਸ਼ੱਕਰ ਵੀ ਪਾ ਲਾ ਠੀਕ ਹੋ ਗਿਆ ਜੀ। ਤੇ ਪਾਣੀ ਪਾ ਲਈ, ਗਾੜੀ ਆ ਹਾਂਜੀ ਇਹਦੇ 'ਚ ਦਹੀਂ ਦੀ ਹੈ। ਠੀਕ ਮੈਦਾ ਬਣ ਜਾਣਾ ਫਿਰ। ਇੱਕੋ ਜਿਹਾ ਹੁੰਦਾ ਨਾ, ਇਹ ਫੜੋ। ਜਣੀ ਆਟੇ ਚੋਂ। ਹੈ ਅੱਛਾ। ਲਓ ਜੀ, ਪਰੌਂਠਿਆਂ ਦੀ ਫਰਮਾਇਸ਼ਾਂ ਆਉਣ ਲੱਗ ਗਈਆਂ। ਕੋਈ ਕਹਿੰਦਾ ਮੈਂ ਆਲੂ ਵਾਲਾ ਖਾਣਾ, ਕੋਈ ਕਹਿੰਦਾ ਵੀ ਮੇਰਾ ਸਾਦਾ ਪਕਾ ਦੀ, ਕੋਈ ਕਹਿੰਦਾ ਵੀ ਆਂਡਾ ਵਾਲਾ। 3 ਆਂਡੇ ਵਾਲਾ ਇੱਕ ਅੱਧਾ ਬਣੂਗਾ ਜੀ? ਆਏ ਆਂਡੇ ਵਾਲਾ ਜੀ ਬਹੁਤ ਕੀਮਤੀ ਪਰੌਂਠਾ। ਅੱਛਾ, ਇਹ ਆਮ ਨਹੀਂ ਪੱਕਦਾ ਜੀ? ਹਾਂ, ਇਹ 6 ਮੈਂ ਕਹਿੰਦਾ ਮਿੱਠਾ ਬਹੁਤ ਤੇਰਾ ਜਿਹੜਾ ਵਾ ਨਾ ਅੱਜ 20 ਸਾਲ ਪਹਿਲੇ ਨਾ ਇਹ ਸ਼ੁਰੂ ਹੋਇਆ ਲਾਹੌਰ। ਅੱਛਾ ਜੀ। ਅੱਛਾ। ਉੱਥੇ ਹਾਸਟਲਾਂ 'ਚ ਜਿਹੜਾ ਵਾ ਨਾ, ਉੱਥੇ ਇਹ ਪਰਾਠੇ ਦਾ ਜਿਹੜਾ ਨਾ ਜ਼ਿਆਦਾ ਚੱਲਣ। ਤੇ ਉਹ ਫਿਰ ਜਿਹੜੇ ਬੰਦੇ ਲਾਹੌਰ ਰਹਿੰਦੇ ਆ ਨਾ, ਉਹ ਫਿਰ ਉਹਨਾਂ ਨੇ ਫਿਰ ਕੀਤਾ। ਹੁਣ ਤਾਂ ਨਾਲੇ ਸੋਸ਼ਲ ਮੀਡੀਆ ਕਰਕੇ ਤਕਰੀਬਨ ਹਰ ਜਗ੍ਹਾ ਤੇ ਇੱਕ ਚੀਜ਼ ਜਿਹੜੀ ਹੁੰਦੀ ਆ ਉਹ ਚੱਲ ਜਾਂਦੀ ਆ। ਅੱਛਾ, ਜਿਹੜਾ ਹੈ ਨਾ ਪਰਾਠਾ, ਇਹਦੇ 'ਚ ਅਸਲ 'ਚ ਤਵਾ ਜਿੰਨਾ ਤਕੜਾ ਤੇ ਵੱਡਾ ਹੋਏਗਾ ਨਾ, ਆਪਣੇ ਜਿਹੜੇ ਤਵੇ ਹੁੰਦੇ ਨੇ ਇਹ ਘਰਾਂ 'ਚ ਛੋਟੇ ਹੁੰਦੇ ਆ, ਜਿਹੜੇ ਬਾਹਰ ਬਾਜ਼ਾਰ ਵਾਲੇ ਤਵੇ ਹੁੰਦੇ ਨੇ ਉਹ ਮੋਟੇ ਤਵੇ ਹੁੰਦੇ ਆ, ਉੱਥੇ ਸੇਕ ਲੱਗਦਾ। ਬਲਕਿ ਯਾਰ ਯਾਦ ਨਹੀਂ ਰਿਹਾ, ਤੇਰਾ ਤੋਹਫਾ ਜਿਹੜਾ ਵਾ ਅੰਜਮ ਦਾ ਯਾਰ, ਉਹ ਜਿਹੜਾ ਪੱਥਰ ਵਾਲਾ ਤਵਾ ਜਿਹੜਾ ਵਾ। ਹਾਂ ਠੀਕ ਆ। ਬਾਬਾ ਹੈ ਤਪ ਗਿਆ ਕਿ ਨਹੀਂ ਤਵਾ? ਮੈਨੂੰ ਤਾਂ ਲੱਗਦੀ ਨਹੀਂ ਕੋਈ ਅੱਗ ਵਾਲਾ ਹਿਸਾਬ ਕਿਤਾਬ ਹਲੇ। ਅੱਗ ਤਾਂ
ਅੱਗ ਤਾਂ ਜਲ ਨਹੀਂ ਰਹੀ, ਤਪਣਾ ਕਾਦੇ ਨਾਲ? ਗੱਲਾਂ ਨਾਲ ਹੀ ਤਪਾ ਲਈਏ ਕਿਸੇ ਨਾਲ। ਨਹੀਂ ਆ ਕੋਲੇ ਦਾ ਬਸੇਰੇ ਪਏ ਕੋਲੇ ਤਾਂ ਹੈ ਇਹ ਲੱਕੜੀ ਹੋਰ ਜਿਹਾ ਸਾਫ ਦੇ ਅਸਲ 'ਚ ਬੂਟੇ ਨੂੰ ਨਾ ਤੁਸੀਂ ਦੋ ਕੰਮ ਸੌਂਪ ਦਿੱਤੇ ਆ, ਉਹ ਅੱਗ ਵੀ ਉਹੀ ਬਾਲਦਾ ਹੁੰਦਾ ਵਾ। ਤੁਸੀਂ ਉਸ ਪਾਸੇ ਬੈਠੇ ਅੱਗ ਤਾਂ ਤੁਸੀਂ ਦੇਖਣੀ ਆ, ਮੈਂ ਤਾਂ ਸਾਰੀ ਜ਼ਿੰਮੇਵਾਰੀ ਮੇਰੀ ਹੈ ਜੀ, ਇਕੱਲਾ ਬੰਦਾ ਨਹੀਂ ਨਾਲੇ ਇੱਕ ਹੋਰ ਹੈ ਜੀ, ਇਹ ਅੱਗ ਲਾ ਸਕਦਾ ਵਾ, ਅੱਗ ਬਾਲਣੀ। ਅੱਗ ਲਾਣਾ ਤੇ ਜਿਹੜਾ ਨਾ ਅੱਗ ਬਾਲਣ ਦਾ ਬੜਾ ਫਰਕ ਆ। ਅਸੀਂ ਤਾਂ ਹੈ ਅੱਗ ਬਾਲਣ ਵਾਲੇ, ਇਹ ਅੱਗ ਲਾਣੇ ਵਾਲਾ। ਉਹ ਕਹਿੰਦੇ ਉਹ ਆਈ ਤੇ ਉਹ ਅੱਗ ਲਾ ਗਈ ਬੀਬੀ। ਬਣ ਗਈ। ਇਹ 'ਚ ਪਾਣੀ ਪਾ ਲਾ ਉਸ ਹਿਸਾਬ ਦਾ ਵੀ ਨਾਲੇ ਚੱਖਦਾ ਰਹੀ ਨਾਲੇ ਪਾਣੀ ਪਾ ਲਈ। ਆ ਮੈਂ ਸਾਡੇ ਕੋਲ ਚਾਟੀ ਦੀ ਲੱਸੀ ਵੀ ਆ, ਅਸੀਂ ਦਹੀਂ ਦੀ ਵੀ ਬਣਾਈ ਆ, ਤੇ ਦਹੀਂ ਅਸੀਂ ਖਾਣ ਨੂੰ ਵੀ ਬਚਾ ਲਈ ਥੋੜੀ ਜਿਹੀ। ਇਹ ਪਰਦੇਸੀਆਂ ਦੇ ਤਾਂ ਬਸ ਕਹ ਲੋ ਕਿ ਹੈ ਤਾਂ ਉਹਨਾਂ ਵਾਸਤੇ ਯਾਦਾਂ ਹੀ ਆ, ਪਰ ਹੈ ਬੜਾ ਔਖੀ ਹੁੰਦੀ ਹੁਣ ਵੀਡੀਓ ਦੇਖਣੀ। ਹਾਂ ਦੱਸਦੇ ਨਾ ਸਾਰੇ ਆਪਣੇ ਦੇਸ਼ ਤੋਂ ਦੂਰ ਰਹਿ, ਉਤੋਂ ਜਿਹੜੇ ਹਾਲਾਤ ਆ ਹਾਲਾਤ ਵੀ ਠੀਕ ਨਹੀਂ ਨਾ। ਅੱਲਾਹ ਤਾਲਾ ਆਪਣੇ ਹਿਫਜ਼ੋ ਇਮਾਨ ਚ ਰੱਖੇ। ਜਿੱਥੇ ਜਿੱਥੇ ਵੀ ਕੋਈ ਬੰਦਾ ਵਸਦਾ, ਜਿੱਥੇ ਸਾਡੇ ਧੀ ਪੁੱਤਰ ਬੈਠੇ ਪਾਕਿਸਤਾਨ ਚੋਂ, ਰੱਬ ਉਹਨਾਂ ਦੀ ਵੀ ਖੈਰ ਕਰੇ। ਬਿਲਕੁਲ ਦੁਆ ਮੰਗਣੀ ਚਾਹੀਦੀ ਹੈ ਅੱਲਾਹ ਤਾਲਾ ਜੀ। ਕੋਈ ਨਹੀਂ, ਘਾਬਰਨਾ ਨਹੀਂ ਚਾਹੀਦਾ, ਤੇ ਇਹ ਮੁਸ਼ਕਲ ਦੇ ਨਾਲ ਹੀ ਆਸਾਨੀ ਹੁੰਦੀ ਹੈ। ਇਹ ਖਿਆਈ ਕੱਟਣੀ ਪੈਂਦੀ ਆ, ਫੇਰ ਹੀ ਸੁਖਿਆਈ ਆਂਦੀ ਆ। ਬਾਕੀ ਟਾਈਮ ਆਊਗਾ, ਘਰ ਨੂੰ ਮੁੜਨਗੇ ਇਨਸ਼ਾਅੱਲਾ ਇਨਸ਼ਾਅੱਲਾ ਕਿ ਦਰਿਆਵਾਂ ਦੇ ਪਾਰ ਕਦੀ ਤੇ ਜਾਵਾਂਗੇ। ਹਾਂ ਸਭ ਕੁਝ ਛੱਡ ਕੇ ਇੱਕ ਦਿਨ ਘਰ ਵੱਲ ਆਵਾਂਗੇ। ਤੇ ਚਾਚਾ ਬੂਟਾ ਚੁੱਲ੍ਹੇ ਲਾਗੇ ਬਹਿ ਕੇ ਫੇਰ ਇੱਕ ਵਾਰ ਨਹੀਂ ਮਾਏ, ਤੇਰੇ ਹੱਥ ਦੀ ਪੱਕੀ ਰੋਟੀ ਖਾਵਾਂਗੇ। ਤੇ ਬੂਹੇ ਭੇੜ ਦਿਆਂਗੇ ਲੰਘੇ ਵੇਲੇ ਦੇ, ਆਂਦਾ ਵੇਲਾ ਚਾਵਾਂ ਨਾਲ ਸਜਾਵਾਂਗੇ। ਤੇ ਸ਼ੁਕਰ ਕਰਾਂਗੇ ਸਿਰ ਰੱਖ ਕੇ ਇਸ ਧਰਤੀ ਉੱਤੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ। ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ। ਇਦਾਂ ਹੀ। ਕੀ ਬਾਤ ਆ ਜੀ। ਘੇ ਨਹੀਂ ਲਾਉਂਦੇ ਕਿ ਜ਼ਰੂਰੀ ਨਹੀਂ ਹੁੰਦਾ ਪਹਿਲੇ, ਵੈਸੇ ਹੀ ਜਿਹੜਾ ਨਾ ਕੋਈ ਗਰਮ ਨਹੀਂ। ਹਾਂ ਆਲੂ ਵਾਲਾ ਪਰੌਂਠਾ ਘਿਓ ਨਹੀਂ ਲਾਣਾ? ਲਾਣਾ ਨਾ, ਬਦਲ ਕੇ ਲਾਣੇ ਆ। ਅੱਛਾ ਹਲੇ ਬਦਲ ਗਿਆ ਜ਼ਮਾਨਾ, ਬਦਲ ਗਿਆ, ਬਦਲ ਗਈ ਰਫਤਾਰ, ਜ਼ਮਾਨਾ ਬਦਲ ਗਿਆ। ਓਏ ਆ ਖਾਲਦ, ਆ ਚਿਮੜ ਗਿਆ ਪਰੌਂਠਾ ਤਵੇ ਨੂੰ। ਤਵਾ ਕਹਿੰਦਾ ਮੈਂ ਕੰਬਲ ਨੂੰ ਛੱਡਦਾ, ਕੰਬਲ ਨਹੀਂ ਮੈਨੂੰ ਛੱਡਦਾ। ਕੰਬਲ ਵੀ ਛੱਡੂਗਾ। ਥੋੜਾ ਪੂਰੇ ਹਿਸਾਬ। ਮੈਂ ਕਹਿੰਦਾ ਪਰੌਂਠਾ ਵੱਡਾ ਤਵਾ ਛੋਟਾ ਰਹੇ। ਰੌਲਾ ਤੇ ਉਹੀ ਬਣਿਆ। ਕੰਨੀਆਂ ਨੇ ਨਾ ਚਾਚਾ ਦਬੀਆਂ ਤੋਂ ਕੰਨੀਆਂ ਦੱਬੀਆਂ ਗਈਆਂ ਸੀ। ਪੇੜਾ ਵੱਡਾ ਹੋ ਗਿਆ। ਪੇੜਾ ਤਾਂ ਛੋਟਾ ਹੀ ਰੱਖਿਆ, ਉਹ ਫਿਰ ਡਬਲ ਹੋ ਜਾਂਦਾ ਨਾ, ਪਰੌਂਠਾ ਜੀ ਹੋਇਆ। ਲੈ ਪਰੌਂਠੇ ਦੇ ਤਾਂ ਬੱਕੀ ਪੈ ਗਏ ਇੱਕ ਵਾਰ। ਹਟ ਜਾਣਗੇ। ਇਹ ਥੋੜਾ ਜਿਹਾ ਪੇੜਾ ਹੋਰ ਛੋਟਾ ਕਰ। ਛੋਟੇ ਪੇੜੇ ਦੋਨੇ, ਇਹ ਪੇੜੇ ਨਾ ਹੁਣ ਅਗਲਾ ਇਸ ਤੋਂ ਵੀ ਵੱਡਾ ਬਣਾਈ ਬੈਠ। ਨਹੀਂ ਐਵੇਂ ਮਿਲੋ ਬੰਦਾ। ਨਹੀਂ ਉਹ ਵੱਡਾ ਵਾ ਹਲੇ। ਛੋਟਾ ਰੱਖਿਆ ਵਿੱਚ, ਉਹਦੇ ਆਲੂ ਜ਼ਿਆਦਾ ਪੈ ਗਏ ਇਹਦੇ ਚ। ਅੱਛਾ ਆਲੂ ਜ਼ਿਆਦਾ ਪਾਏ। ਆਲੂ ਜ਼ਿਆਦਾ ਹੀ ਪਾ, ਆਲੂ ਵਾਲੇ ਆਪਾਂ 4-5 ਬਣਾਣੇ ਪਰੌਂਠੇ। ਉਹਨੇ ਆਲੂ ਪਾਏ ਵਿੱਚੋਂ ਇੱਕ ਦੋ ਆਂਡਿਆਂ ਵਿਚਾਲਿਓ ਆਲੂ ਨਾਲ ਹੀ ਫੁੱਲਿਆ ਆ ਕੰਮ। ਵਿੱਚੋਂ ਫਰਮਾਇਸ਼ ਖੁਸ਼ਕੇ ਦੀ ਵੀ ਆਈ। ਨਹੀਂ ਖੁਸ਼ਕੀ ਵੀ ਬਣਾ ਲਾਂਗੇ। ਅੱਛਾ ਮੇਰੀ ਰੋਟੀ ਛੰਡ ਫੂਕ ਕੇ ਬਣਾਣੀ। ਮੈਂ ਉਹ ਮੇਰੇ ਵਰਗੇ ਜਦੋਂ ਹੋਟਲਾਂ ਤੇ ਜਾਂਦੇ ਨਾ ਰੋਟੀ ਖਾਣ, ਤੇ ਐਵੇਂ ਤੰਦੂਰ ਵਾਲੇ ਨੂੰ ਕਹਿਣਗੇ ਆ ਛੰਡ ਫੂਕ ਕੇ ਲਾਈ ਦੋ। ਅੱਛਾ ਫੂਕ ਵਾਲਾ ਦੇ ਇਹ ਹੁੰਦਾ ਵਾ, ਉਹ ਕਹਿੰਦੇ ਵੀ ਮਧਰੀ ਲਾਈ ਤੇ ਛੰਡ ਕੇ ਲਾਈ। ਹਾਂ ਤੇ ਘਰੇ ਇਦਾਂ ਦਾ ਕਦੀ ਦਿਆ? ਨਹੀਂ ਘਰ ਅਗਲੇ ਫਿਰ ਛੰਡ ਦਿੰਦੇ ਆ। ਉਹ ਛੱਡ ਫੂਕ ਦਿੰਦੇ ਆ ਤੇ ਫਿਰ ਲਾ ਦਿੰਦੇ ਦੋ। ਫਿਰ ਫੂਕ ਵੀ ਦਿੰਦੇ ਆ ਤੇ ਛੱਡਿਆ ਵੀ ਜਾਂਦਾ ਹੁੰਦਾ। ਵੀ ਛੰਡ ਫੂਕ ਕੇ ਲਾਈ। ਉਹ ਪਾਪੜੀ ਹੁੰਦੀ ਰੋਟੀ, ਛੰਡ ਫੂਕ ਕੇ ਲੱਗੀ ਨਾ ਪਾਪੜ ਕਰ। ਛੰਡ ਕੇ ਹੁੰਦੀ ਜ਼ਰਾ ਵੱਡੀ ਹੈ ਬਰੀਕ, ਤੇ ਜਿਹੜੀ ਮਧਰੀ ਹੁੰਦੀ ਆ ਉਹ ਛੋਟੀ ਹੁੰਦੀ ਆ, ਜ਼ਰਾ ਭਾਰੀ ਹੁੰਦੀ ਆ। ਉਹ ਥੋੜੀ ਜੀ ਨਾ ਬਹੁਤਾ ਸੇਕ ਲਵਾਈ ਹੋਈ ਰੋਟੀ ਨੂੰ ਕਹਿੰਦੇ ਛੰਡ ਫੂਕ। ਪਾਪੜ ਜੀ ਉਹ ਫਿਰ ਹੁਣ ਜਿਹੜੀ ਅੱਗੇ ਤੁਹਾਨੂੰ ਭਾਜੀ ਦਿਖਾਈ ਨਹੀਂ ਹੁਣ ਨਹੀਂ ਸਾਨੂੰ ਜੇ ਕੋਈ ਸਬਜ਼ੀ ਛੰਡ ਫੂਕ ਕੇ ਦੇ ਦੇਵੇ, ਸਾਡੇ ਕੋਲੋਂ ਖਾ ਹੁੰਦੀ ਹੈ। ਬਦਾਂ ਦੇ ਤਾਂ ਹੈ ਨਹੀਂ। ਬਰੀਕ ਰੋਟੀ ਆਕੜ ਜਾਂਦੀ ਛੇਤੀ, ਫਿਰ ਸਾਡੇ ਕੋਲੋਂ ਖਾ ਹੁੰਦੀ ਉਹ। ਸਾਨੂੰ ਤਾਂ ਚਾਹੀਦੀ ਰੋਟੀ ਭਾਰੀ। ਅੱਛਾ ਮੋਟੀ ਮੋਟੀ ਰੋਟੀ ਹੋਵੇ ਤੇ ਪੂੜੀ ਹੁੰਦੀ ਆ ਜਿਹੜਾ ਸੌਖੀ ਖਾ ਸੌਖੀ ਖਾ ਹੋ ਜਾਂਦੀ। ਭਾਈ ਪੇੜੇ ਛੋਟੇ ਕਰੋ। ਕਰ ਲੈਂਦੇ। ਇਹ ਤਾਂ ਆਲੂ ਵਾਲੀ ਰੋਟੀਆਂ, ਪਰੋਟੇ ਨਹੀਂ ਆ। ਇਹ ਹੁਣ ਨਾ ਅੱਗ ਇਹ ਲਾ ਵੀ ਕੰਮ ਨਹੀਂ ਰਹੀ ਸੀ। ਕੰਮ ਵਾਲੇ ਬੰਦੇ ਦੇ ਵਿੱਚ ਇਹ ਜਿਹੜਾ ਬਹੁਤਾ ਸਖਤ ਕੰਮ ਕਰਦਾ ਨਾ ਬੰਦਾ, ਇੰਨਾ ਫਰਕ ਹੁੰਦਾ। ਉਹ ਦੇਖ ਲਾ ਵੀ ਮੁੰਡਾ ਸੁੱਤਾ ਪਿਆ ਸੀ ਇੱਥੇ, ਇੰਨੀ ਡੰਡ ਪਾਈ ਆ, ਉਹਨੂੰ ਪਤਾ ਵੀ ਨਹੀਂ। ਸਾਰੀ ਦਿਹਾੜੀ ਦਾ ਕੰਮ ਕਰਨਾ ਥੱਕ ਜਾਂਦਾ। ਹਾਂ ਇੱਕ ਉਹ ਪਿਆ, ਦੋ ਪਰਾਂ ਪਏ ਆ ਉਹ ਬੱਕਰੀਆਂ ਵਾਲੇ ਪਾਸੇ, ਉਹਨਾਂ ਨੂੰ ਪਤਾ ਵੀ ਨਹੀਂ। ਯਾਰ ਤਾਂ ਅੱਗ ਮੈਂ ਕਹਿੰਦਾ ਨਾ ਇੱਥੇ ਸਹਿਰੀ ਪੱਕ ਹੈ ਹੀ ਨਹੀਂ ਸੀ। ਆ ਹੁਣ ਜਿਆਦੀ ਤੇਜ਼ ਹੋ ਗਈ ਇੱਕ ਵਾਰੀ। ਆ ਇਹਦੇ ਨਾਲ ਹੀ ਹੋਈ ਆ ਬਸ, ਇਸ ਇੱਕੋ ਨਾਲ ਹੀ। ਲੱਕੜ ਲਾ ਲਓ ਭਾਵੇਂ, ਚਲੋ
ਬਦਲੋ ਇਹਨੂੰ ਇਹ ਪਰਾਂਠੇ ਭਾਈ 10 ਮਿੰਟ ਨਹੀਂ ਲੈਣੇ ਨੇ ਪਰਾਂਠਾ ਬਦਲੋ ਜੀ 10 ਮਿੰਟ ਕੱਢੇ ਸੀ ਟਾਈਮ ਨਹੀਂ ਪੱਕ ਨਹੀਂ ਨੇ ਹਾਂਜੀ 10 ਤੋਂ ਘੱਟ ਹੀ ਲੈਣਾ ਮੈਂ ਇਹ ਤਾਂ ਹਾਂ ਚੰਗਾ ਪੱਕ ਜੇ ਪਹਿਲਾ ਸੀ ਨਾ ਪਹਿਲਾ ਸੀ ਤਵਾ ਠੰਡਾ ਸੀ ਤਵਾ ਠੰਡਾ। ਪਹਿਲੀ ਰੋਟੀ ਦਾ ਬੜਾ ਰੌਲਾ ਹੁੰਦਾ ਸੀ ਨਾ ਪਹਿਲੀ ਰੋਟੀ ਦਾ ਰੌਲਾ ਵੀ ਇਹ ਪਹਿਲੀ ਪੱਤ ਉਤਰੇ ਜਾਂ ਪਹਿਲੀ ਰੋਟੀ ਉਤਰੇ ਹਾਂਜੀ ਨਹੀਂ ਤਵਾ ਤੱਤਾ ਹੋਏ ਉਹ ਨਹੀਂ ਉਹ ਕਹਿੰਦੇ ਜੀ ਅਕਲ ਆਂਦੀ ਆ ਵੀ ਪਹਿਲੀ ਰੋਟੀ ਖਾਣੇ ਤਾਂ ਸਾਹਿਬ ਨਿੱਕਿਆ ਹੁੰਦਿਆਂ ਪਹਿਲੀ ਰੋਟੀ ਦੀ ਲੜਾਈ ਬੜੀ ਹੁੰਦੀ ਸੀ ਕਿ ਮੈਂ ਲੈਣੀ ਪਈ ਉਹ ਦੱਸਿਆ ਨਹੀਂ ਇਹ ਗੱਲ ਬਣੀ ਹੋਈ ਹੈ ਕੀ ਪਹਿਲੀ ਰੋਟੀ ਜਿਹਨੂੰ ਲੱਭਦੀ ਉਹਨੂੰ ਅਕਲ ਆਉਂਦੀ ਅਕਲ ਪਹਿਲੀ ਅਕਲ ਆ ਕੀ ਰੱਖ ਲਿਆ ਜੀ ਆ ਦਿਖਾ ਦਿਓ ਜੀ ਪਰੌਂਠਾ ਉਤਰਿਆ ਹੈ ਇਹ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਜੀ ਅੱਛਾ ਤੁਸੀਂ ਇਹ ਸਮਝ ਰਹੇ ਆ ਵੀ ਮੈਂ ਤਾਂ ਕਿਹਾ ਵੀ ਮੈਂ ਪਰਾਠਾ ਜਿਹੜਾ ਸਾਦਾ ਕਿਉਂ ਵੀ ਸਾਦਾ ਪਰਾਠਾ ਕਿਉਂ ਖਾਣਾ ਮੈਨੂੰ ਪਤਾ ਵੀ ਆ ਇਹਨਾਂ ਚੋਂ ਇੱਕ ਵੀ ਖਾਣ ਵਾਲਾ ਨਹੀਂ ਹੋਣਾ ਨਹੀਂ ਅੱਗੇ ਨਹੀਂ ਨਹੀਂ ਉਹ ਪਹਿਲਾ ਸੀ ਉਹਦੀ ਸੂਤ ਨਹੀਂ ਹੈ ਪਹਿਲਾਂ ਤਾਂ ਕੋਈ ਵੀ ਸੂਤ ਨਹੀਂ ਆਣਾ ਨਹੀਂ ਨਹੀਂ ਆ ਜਾਊਗਾ ਸੂਤ ਕਿਉਂ ਨਹੀਂ ਆਣਾ ਆਊਗਾ ਸੂਤ ਆਹ ਦੇਖ ਤਾਂ ਪੇੜੇ ਦੇਖ ਤਾਂ ਚਾਚਾ ਤੂੰ ਕੋ ਘਟਾ ਲਾ ਪੇੜਾ ਤਾਂ। ਢਾਤਾ ਲੈ ਹੁਣ ਤਾਂ ਯਾਰ ਆ ਪੇੜਾ ਹਾਂ ਆਹੋ ਦੋ ਲੱਗਣੇ ਇਹ ਹਾਂ ਉਹ ਨਾ ਕਰਨਾ ਤੁਸੀਂ ਇੱਥੇ ਗੱਲ ਅੱਧਾ ਅੱਧਾ ਕਰਕੇ ਇੱਕ ਹੋਣਾ ਚਾਹੀਦਾ ਤੁਸੀਂ ਪੌਣਾ ਪੌਣਾ ਕਰਕੇ ਬਣਾਣੇ ਡੇਢ ਬਣ ਜਾਂਦਾ ਦੋ ਟਿੱਕੀਆਂ ਦੇ ਵਿੱਚ ਪਾਣਾ ਵਿਚਾਲੇ ਆਲੂ ਤੇ ਫਿਰ ਦੋ ਟਿੱਕੀਆਂ ਨਾਲ ਤਾਂ ਫਿਰ ਮੋਟੀ ਹੋਣੀ ਹੈ ਰੋਟੀ ਉਹ ਪਹਿਲੇ ਹੀ ਤਾਂ ਪੂਰੀ ਇੱਕ ਇੱਕ ਕਰਕੇ ਦੋ ਕਰ ਦਿੱਤਾ ਨਾ ਹਾਂ ਅਸਲ 'ਚ ਤਵਾ ਹੀ ਛੋਟਾ ਯਾਰ ਨਹੀਂ 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 ਤਵਾ ਹੁਣ ਤਵਾ ਕਿਤੇ ਠੀਕ ਤਵੇ ਅੱਡੇ ਹੀ ਹੁੰਦੇ ਆ ਨਾ ਹੀ ਮੇਰਾ ਤਵਾ ਕਿੱਥੋਂ ਆਇਆ ਉਹ ਜੀ ਸਾਡੇ ਲਾਹੌਰ ਤੋਂ ਸਾਡੇ ਇੱਕ ਦੋਸਤ ਆ ਅੱਛਾ ਤੇ ਉਹਨਾਂ ਨੇ ਭੇਜਿਆ ਜੀ ਤੋਹਫਾ ਤੋਹਫਾ ਕਾਹਦਾ ਤਵਾ ਉਹ ਪੱਥਰ ਦਾ ਤਵਾ ਓਏ ਹੋਏ ਹੋਏ ਅੱਛਾ ਪੱਥਰ ਦਾ ਤਵਾ ਤੋਹਫਾ ਆਇਆ ਜੀ ਤੇ ਉਹ ਖਾਲਸਾ ਸਾਹਿਬ ਵੱਲ ਪਿਆ ਮੇਰਾ ਲਾਹੌਰੋਂ ਕਿਸੇ ਭਰਾ ਨੇ ਕੱਲਿਆ ਤੇ ਉਹਦੇ ਤੇ ਤਾਂ ਰੋਟੀ ਬੜੀ ਸਵਾਦੀ ਬਣਦੀ। ਆਇਆ ਬਲੋਚਿਸਤਾਨ ਤੋਂ ਅੱਛਾ ਬਲੋਚਿਸਤਾਨ ਚ ਬਣਦਾ ਬਲੋਚਿਸਤਾਨ ਤੋਂ ਲਾਹੌਰ ਆਇਆ ਲਾਹੌਰੋਂ ਹਾਂਜੀ ਅੱਛਾ ਤੇ ਉਹਦੀ ਰਾਣਾ ਸਾਹਿਬ ਕੀ ਪੱਥਰ ਦੇ ਉੱਤੇ ਖਾਸ ਗੱਲ ਉਹਦਾ ਇਹ ਹੁੰਦਾ ਕਿ ਆਹਿਸਤਾ ਆਹਿਸਤਾ ਆਂਚ ਉਹਦੇ 'ਚ ਨਾ ਲੱਗਦੀ ਆ ਔਰ ਵੈਸੇ ਇੱਕ ਹੋਰ ਜਿਸ ਤਰ੍ਹਾਂ ਤੰਦੂਰ ਵਾਲਾ ਨਹੀਂ ਹੁੰਦਾ ਹਾਂਜੀ ਪਰਾਠਾ ਅੰਦਰ ਘਿਓ ਲਾ ਕੇ ਇਸ ਤਰ੍ਹਾਂ ਉਹਦੇ ਅੰਦਰ ਘਿਓ ਲਾ ਕੇ ਬੜਾ ਅੱਛਾ ਪਰਾਠਾ ਬਣਦਾ ਵਾ ਉੱਪਰ ਨਹੀਂ ਹਾਂ ਤੇ ਉਹ ਕਿੰਨੀ ਕੁ ਦੇਰ ਚ ਤਪਦਾ ਜੀ ਪੱਥਰ ਉਹ ਤਪਦਾ ਤਾਂ 5-7 ਮਿੰਟ ਲੈ ਜਾਂਦਾ ਵਾ ਲੇਕਿਨ ਇੱਕ ਦਫਾ ਤਪ ਜੇ ਤੇ ਬਸ ਫਿਰ ਕੰਮ ਜਿਹੜਾ ਨਾ ਤੇ ਲੋਹੇ ਨਾਲ ਉਹ ਚੰਗਾ ਉਹਦੀ ਰੋਟੀ ਨਰਮ ਬਹੁਤ ਆ ਸੁਣ ਲਓ ਜੀ ਯਾਰ ਚੈੱਕ ਕਰੀਏ ਨਹੀਂ ਉਹ ਅਸੀਂ ਦੱਸਦੇ ਹਾਂ ਲੋਕਾਂ ਨੂੰ ਵੀ ਬਲੋਚਿਸਤਾਨ ਦੇ ਵਿੱਚੋਂ ਤਵੇ ਬਣ ਕੇ ਆਂਦੇ ਪੱਥਰ ਦੇ ਉਹ ਬੰਦੇ ਤਾਂ ਦੱਸ ਦਿੰਦੇ ਵੀ ਕਿਹਨੇ ਘੱਲਿਆ ਸੀ ਉਹ ਅਰਸ਼ਦ ਸਾਹਿਬ ਆ ਅਰਸ਼ਦ ਸਾਹਿਬ ਨੇ ਘੱਲਿਆ ਜੀ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਤੇ ਜਿੱਥੋਂ ਤੁਹਾਨੂੰ ਲੱਭੇ ਨਾ ਤਵਾ ਲਵੋ ਪੱਥਰ ਦਾ ਉਹਦੇ ਤੇ ਕਹਿੰਦੇ ਰੋਟੀ ਪੋਲੀ ਰਹਿੰਦੀ ਹੈ ਉਹਦੀ ਤਸੀਰ ਚੰਗੀ ਆ ਪੱਥਰ ਦੀ ਆ ਲੋਹੇ ਨਾਲੋਂ ਉਹ ਪਕਾ ਕੇ ਵੀ ਉਹਦੇ 'ਚ ਖਾਵਾਂਗੇ, ਇਸ ਆਂਚ ਤੋਂ ਜਿਹੜੀ ਲੋਹਾ ਜਿਹੜਾ ਹੁੰਦਾ ਨਾ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਪੱਥਰ ਜਿਹੜਾ ਹੁੰਦਾ ਨਾ ਉਸ ਤਰ੍ਹਾਂ ਨਹੀਂ ਯਾਨੀ ਕਿ ਹਾਂ ਪੱਥਰ ਦੀ ਜੀ ਇਹ ਸ਼ੁਰੂ ਤੋਂ ਦਾਸਤਾਨ ਬੰਦੇ ਨਾਲ ਰਹੀ ਆ ਇਹਦੀ ਤਸੀਰ ਚੰਗੀ ਆ ਜਦੋਂ ਖਰਾਸ ਹੁੰਦੇ ਸੀ ਨਾ ਪੱਥਰ ਨਾਲ ਆਟਾ ਪੀਂਦੇ ਸੀ ਕਹਿੰਦੇ ਉਹ ਵੀ ਚੰਗਾ ਹੁੰਦਾ ਤੇ ਪੱਥਰ ਦੇ ਵਿੱਚ ਕੋਲੂ ਚੱਲਦਾ ਸੀ ਇਹ ਹੈ ਨਾ ਕਿ ਪੱਥਰ ਵਾਲੀ ਪੁੜਾਂ ਵਾਲੀ ਚੱਕੀ ਦਾ ਆਟਾ ਹੋਵੇ ਤੇ ਫਿਰ ਪੱਥਰ ਵਾਲੀ ਤਵੇ ਤੇ ਪੱਕਿਆ ਹੋਵੇ ਹਾਏ 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 ਛੱਡੋ ਜੀ ਹੁਣ ਬਸ ਉਹੀ ਪਕਾਵਾਂਗੇ ਹਾਂ ਹੈ ਔਖੇ ਸੌਖੇ ਸੈਰੀ ਕਰਾਓ ਸੈਰੀ ਕਰ ਲੈਣੇ ਅੱਛਾ ਟਾਈਮ ਤਾਂ ਆਪਣੇ ਕੋਲ ਖੁੱਲਾ ਨਾ ਮੈਂ ਟਾਈਮ ਖੁੱਲਾ ਇਹ ਭਾਵੇਂ ਜਿੰਨੇ ਮਰਜ਼ੀ ਖਰਾਬ ਕਰੀ ਜਾਣਾ ਉਹਨੂੰ ਪੌਣੇ 'ਚ ਲਵੇਟ ਲਈਏ ਯਾਰ ਕਿ ਉਹ ਸੈਂਪਲ ਸੀ ਉਹਨੂੰ ਉਹ ਯਾਰ ਉਹਨੂੰ ਤੇ ਬਹੁਤ ਲੱਗਣਾ ਲਵੇਟ ਤਾਂ ਲੈਣਾ ਉਹ ਲਿਆਓ ਜੀ ਹਲੋ ਉਹਨੂੰ ਬਖਸ਼ੀ ਖਾਨੇ ਜਮਾ ਕਰਾ ਉਹ ਪੌਣਾ ਥਿੰਦਾ ਹੋਣਾ ਉਹਦੇ ਨਾਲ ਨਹੀਂ ਕੋਈ ਨਹੀਂ ਵੀ ਤੱਤੇ ਤੇ ਰਹਿਣਗੇ ਨਾ ਠਰ ਜਾਣਗੇ ਕੋਈ ਗੱਲ ਨਹੀਂ ਪੌਣਾ ਧੋ ਲਾਂਗੇ ਆਪਾਂ ਛਾਬੀ ਦੇ ਦਿਓ ਜੀ ਇਹ ਅਸਲ 'ਚ ਇੱਕ ਖੁਸ਼ਕ ਰੋਟੀ ਪਹਿਲੀ ਲਾਣੀ ਚਾਹੀਦੀ ਸੀ ਉਹ ਨੀਚੇ ਰੱਖਣ ਨੂੰ। ਹਾਂ ਕੋਈ ਗੱਲ ਨਹੀਂ ਬਿਸਮਿਲ੍ਲਾ ਇਹਦੇ ਚ ਡੱਬੇ ਚ ਪੂਰਾ ਨਹੀਂ ਆ ਰਿਹਾ ਪਰੌਂਠਾ ਚਾਚਾ ਮੁੰਡੇ ਐਡਾ ਪਰੌਂਠਾ ਉਹ ਡੱਬੇ ਤੋਂ ਵੱਧ ਉਹ ਗਿਆ ਤਵੇ ਦੇ ਸਾਈਜ਼ ਤੋਂ ਵੀ ਨਾ ਵੱਧ ਗਿਆ ਸੀ ਤਵਾ ਤਾਂ ਮੇਰੇ ਕੋਲ 2 ਤਵੇ ਪਏ ਬੜੇ ਵੱਡੇ ਜਹਾਜ਼ੀ ਸਾਈਜ਼ ਦੇ ਉਹ ਮੈਂ ਉਹ ਤਵਾ ਅਸਲ ਵਿੱਚ ਤੋਂ ਫੋਨ ਕੀਤਾ ਨਾ ਜਦੋਂ ਕੱਲ ਵਾਲੀ ਤੁਸੀਂ ਲੈ ਕੇ ਆਏ ਸੀ ਹਾਂ ਬਸ ਉਹ ਐਤਕੀ ਨਹੀਂ ਤਵੇ? ਮੇਰੇ ਕੋਲ ਇੱਥੇ ਡੇਰੇ ਨਾ ਤਵੇ ਇੱਕ ਨਾਨ ਸਟਿਕ ਵੀ ਐਡਾ ਸਾਰਾ ਵਾ ਤੇ ਦੂਸਰਾ ਵੀ ਪਿਛਲੀ ਵਾਰੀ ਮੈਂ ਤਵਾ ਆਪਣਾ ਲੈ ਕੇ ਆਇਆ ਭਾਈ ਗਏ ਹਾਂ ਉਹ ਸਟਿਕ ਤਾਂ ਲਵਾ ਲਾਂਗੇ ਆਪਾਂ ਨਹੀਂ ਵੀ ਇੱਕ ਤਾਂ ਲੋਹੇ ਵਾਲਾ ਸੀ ਇੱਕ ਆ ਜਿਸ ਤਰ੍ਹਾਂ ਦਾ ਤੇਰਾ ਨਾਨ ਸਟਿਕ ਵਾਲਾ ਵਾ ਨਹੀਂ ਉਹ ਤਵੇ ਕਿਹੜੇ ਕਹਿੰਦੇ ਉਹਨਾਂ ਨੂੰ ਨਹੀਂ ਨਹੀਂ ਅੱਗੇ ਕੋਈ ਨਾਂ ਲਿਆ ਸੀ ਤੁਸੀਂ ਨਾਨ ਸਟਿਕ ਨਹੀਂ ਨਹੀਂ ਹੋਰ ਨਾਂ ਅੱਗੇ ਪਤਾ ਨਹੀਂ ਕਿਹੜਾ ਤਵਾ ਕਿ ਉਹ ਕਹਿ ਰਹੇ ਸੀ ਜਹਾਜੀ ਜਹਾਜੀ ਤਵੇ ਬੈਰੀ ਜਹਾਜ਼ ਵਾਲੇ ਤਵੇ ਆ ਜੀ ਰਾਣਾ ਸਾਹਿਬ ਕੋਲ ਹਾਂ ਉਹ ਕੀ ਕਰਦੇ ਆ ਬੈਰੀ ਜਹਾਜ਼ ਦੇ ਨਾ
ਤਵੇ ਵੱਡੇ ਹੁੰਦੇ ਲੋਹੇ ਦੇ ਉਸ ਲੋਹੇ ਦੇ ਲੋਹੇ ਹਾਂ ਚਾਹ ਰੱਖੋ ਨਾ ਨਾ ਚਾਹ ਨਾ ਹਲੇ ਨਾ ਜੀ ਰੱਖੋ, ਬਹੁਤ ਟਾਈਮ ਪਿਆ ਵਾ। ਕਿੰਨਾ ਕੀ ਟਾਈਮ ਕੀ ਹੋ ਗਿਆ ਹੋਇਆ ਕੀ ਨਹੀਂ, ਨਹੀਂ, ਕੀ ਹੋਇਆ ਜੇ 3 ਵਜੇ ਰੱਖੋ। ਹਾਂ ਕੀ ਟਾਈਮ ਹੈ ਹਲੇ ਤਾਂ 3 ਵਜੇ 3 ਵਜ ਗਏ ਆਪਾਂ 3 ਵਜੇ ਰੋਟੀ ਲੱਗੇ ਆ ਅੱਜ ਜਿੱਦਾਂ ਪੱਕਦੀ ਹੈ ਨਾ ਖਾ ਕੇ ਫਿਰ ਧਰਾਂਗੇ ਆਹੋ ਬਾਅਦ ਲੱਸੀ ਦਾ ਸਾਨੂੰ ਵੀ ਦਿਓ ਲੱਸੀ ਦਾ ਗਲਾਸ ਪਤਲੀ ਕਰ ਲਈ ਤੇ ਦੇ ਯਾਰ ਗਲਾਸ ਸਾਰਿਆਂ ਨੂੰ ਫਿਰ ਹੋਰ ਕਾਹਦੇ ਵਾਸਤੇ ਕੀਤੀ ਹੈ ਕਿਨਾਰੇ ਪੱਕ ਗਏ ਚੰਗੀ ਪਾਗੇ ਜੀ ਲਾਓ ਹੁਣ ਇਹਨੂੰ। ਬਿਸਮਿਲ੍ਲਾ ਇੱਕ ਵਾਰੀ ਛਾਬੀ ਚ ਰੱਖ ਦਿਓ ਜੀ ਤੇ ਆ ਲੋ ਜੀ ਐਸ ਕੀ ਮੈਂ ਛੋਟਾ ਜਿਹਾ ਬਣਾਇਆ ਬਿਸਮਿਲ੍ਲਾ। ਮੈਂ ਕਿਹਾ ਵੀ ਹੁਣ ਤਵੇ ਦੇ ਹਿਸਾਬ ਨਾਲ ਹੀ ਕੰਮ ਚੱਲੇ ਇਹ ਤਾਂ ਠੀਕ ਹੈ ਹੈਂ? ਨਹੀਂ ਆਲੂਆਂ 'ਚ ਕੋਈ ਲੂਣ ਮਿਰਚ ਕੋਈ ਨਹੀਂ ਪਾਇਆ ਸਾਰਾ ਕੁਝ ਪਾਇਆ ਜੀ। ਹਰੀ ਮਿਰਚਾਂ ਤਾਂ ਪਾਈਆਂ ਨਹੀਂ ਮੈਂ ਕਹਿੰਦਾ ਕਾਹਦੇ ਚ ਵੀ ਕੋਈ ਨਹੀਂ ਪਾਈਆਂ ਕਾਹਦੇ ਚ ਪਰੌਂਠਿਆਂ ਚ ਹਾਂ ਨਹੀਂ ਹਰੀ ਮਿਰਚ ਤਾਂ ਪਾਈ ਕੋਈ ਨਹੀਂ ਵੀ ਆ ਸਿਰਫ ਲੂਣ ਮਿਰਚ ਮਸਾਲਾ ਤੇ ਆਲੂ ਇਹ ਪਾਏ। ਲੱਸੀ ਦਾ ਰੰਗ ਲਾਲ ਹੋਇਆ ਸ਼ੱਕਰ ਨਾਲ ਦੇਖ ਲੈਣਾ ਇਹਦੇ ਕਰੇ ਸੈਰੀ ਜਿਹੜੇ ਵੈਸੇ ਬਹੁਤਾ ਮਿਰਚਾਂ ਵਾਲਾ ਚੀਜ਼ ਜਿਹੜੀ ਹੈ ਨਾ ਮੇਰੇ ਹਿਸਾਬ ਨਾਲ। ਰਾਣਾ ਸਾਹਿਬ ਤੁਸੀਂ ਤਾਂ ਕੱਲੀ ਚਾਹ ਪੀਣੀ ਪਰੌਂਠੇ ਬੰਦਿਆਂ ਨੇ ਖਾਣੇ ਅੱਛਾ ਆ ਪਾ ਲਓ ਜੀ ਵਿੱਚ ਇੱਕ ਤਾਂ ਆਇਆ ਤਵੇ ਤੇ ਪੂਰਾ ਉਤੋਂ ਰੰਗ ਰੂਪ ਬਹੁਤ ਸੋਹਣਾ ਚਾਚੇ ਦੀਆਂ ਮਿੰਤਾਂ ਕਰਕੇ ਪੇੜੇ ਛੋਟੇ ਕਰਾਏ ਆ। ਉਹ ਤਾਂ ਜੀ ਗੱਲ ਇਹ ਵੀ ਉਹ ਹੈ ਹੀ ਤਵੀ ਅੱਗੋਂ ਨਹੀਂ ਗਈ ਜੀ ਮੈਂ ਕੀ ਕਰਾਂ। ਰੱਬ ਖੈਰ ਸੁੱਖ ਰੱਖੇ ਜੀ ਰੱਬ ਸਿਹਤ ਤੰਦਰੁਸਤੀ ਦੇਵੇ ਆ ਦੋਵਾਂ ਮਾਵਾਂ ਨੂੰ ਤੇ ਯਾਦਗੀਰੀ ਸੈਰੀ ਤੁਹਾਨੂੰ ਸਾਨੂੰ ਖਵਾਤੀ ਨਾ ਯਾਦਗੀਰੀ ਪਿਛਲੀ ਵਾਰੀ ਵੀ ਤੇ ਹਾਂ ਪਿਛਲੀ ਵਾਰ ਵੀ ਹੁਣ ਹਾਲੇ ਤੱਕ ਚੇਤੇ ਆ ਜੀ ਕਿ ਪਿਛਲੀ ਵਾਰੀ ਸੈਰੀ ਕਰਦੀ ਇਹ ਜੇ ਇੱਕ ਵਾਰੀ ਪਰੌਂਠੇ ਪੱਕ ਜਾਣ ਤੇ ਫਿਰ ਆਪਾਂ ਉਹਦਾ ਟਾਈਮ ਲੱਗਣਾ ਖਾਸਾ ਅੱਜ ਤਾਂ ਪਰਾਤ ਆਟੇ ਦੀ ਆ ਇੰਨੀਆਂ ਗੱਲਾਂ ਕਿੱਥੋਂ ਕਰੀ ਜਾਵਾਂਗੇ ਦੱਬ ਲਾ ਤੂੰ ਬਟਨ ਚਾਚਾ ਕਿੰਨੇ ਰਹਿ ਗਏ ਆਲੂ ਵਾਲੇ ਆਲੂ ਵਾਲਾ ਬਸ ਆ ਆਖਰੀ ਜਿਹੜਾ ਉੱਤੇ ਆ। ਅੱਛਾ ਹਾਂਜੀ ਆਲੂ ਵਾਲੇ ਪੂਰੇ ਹੋ ਗਏ ਜੀ ਆਲੂ ਵਾਲੇ ਪੂਰੇ ਹੋ ਗਏ। ਤੇ ਹੁਣ ਕਿਹੜੇ ਰਾਣਾ ਸਾਹਿਬ ਪੱਕਣਗੇ ਹੁਣ ਦੋ ਕੁ ਸਾਦਾ ਜਿਹੜੇ ਆ ਅੱਛਾ ਜੀ ਉਹ ਬਗੈਰ ਆਲੂਆਂ ਤੋਂ, ਫਿਰ ਦੋ ਕੁ ਜਿਹੜੇ ਆ ਨਾ ਉਹ ਪੱਕਣਗੇ ਅੰਡੇ ਵਾਲੇ। ਆਂਡੇ ਵਾਲੇ ਹੀ ਪੱਕਣਗੇ ਵਾਹ ਸੁੱਕਾ ਵੀ ਪਕਾ ਦਿਆਂਗੇ ਇੱਕ ਅੱਧਾ ਅੰਦਰ ਘਿਓ ਠੀਕ ਲਾ ਆ ਕੇ। ਜਿਹਨੇ ਜਿਹੜਾ ਖਾਣਾ ਆਹ ਜਿਹੜਾ ਹੁਣ ਆ ਦੋ ਤਿੰਨ ਸਾਦਾ ਰੋਟੀਆਂ ਪਕਾਣੀਆਂ ਜੀ। ਸਾਦਾ ਵੀ ਵਿੱਚ ਬੰਦੇ ਹੈਗੇ ਨਾ ਜਿਹੜੇ ਕਹਿੰਦੇ ਵੀ ਪਰਾਂਠਾ ਨਹੀਂ ਖਾਣਾ ਸਾਦਾ ਰੋਟੀ ਖਾਣੀ ਹੈ। ਠੀਕ ਆ ਆ ਦੋ ਤਿੰਨ ਸਾਦਾ ਪਕਾ ਲੈਨੇ ਆ। ਠੀਕ ਅੱਜ ਆਪਾਂ ਠੀਕ ਰਹਿ ਗਏ ਆ ਰਾਣਾ ਸਾਹਿਬ ਇਨਸ਼ਾਅੱਲਾ ਅੱਜ ਆਪਾਂ ਬਹੁਤ ਠੀਕ ਰਹਿ ਗਏ ਹਾਂ। ਹੁਣ ਦੇਖ ਲਓ ਟਾਈਮ ਕਿੰਨਾ ਹੋਇਆ ਵਾ ਹਾਂਜੀ ਤੇ ਟਾਈਮ ਦੱਸਿਓ ਜੀ ਪਰਾਠੇ ਕਿੰਨੇ ਪੱਕ ਗਏ ਹੈ 3:15 ਸਵਾ ਤਿੰਨ ਹਲੇ ਡੇਢ ਘੰਟਾ ਜਿਹੜਾ ਵਾ ਨਾ ਹਾਂਜੀ ਹਜੇ ਪਿਆ ਹੈ ਸਵਾ ਡੇਢ ਘੰਟਾ ਹਜੇ ਉਹ 3 ਵਾਲਾ ਟਾਈਮ ਜੀ ਆਂਦਾ 3 45 ਤੇ 3:45 45 ਤੇ ਆਂਦਾ ਉਹ ਤੁਹਾਨੂੰ ਦਿਖਾਣਾ ਹਜੇ ਦੇਖੋ ਜੀ ਪਰੌਂਠੇ ਤਾਂ ਬੰਦਾ ਘਰੇ ਖਾਂਦਾ ਹੀ ਆ ਪਰ ਇਹ ਜਿਹੜਾ ਰਲ ਕੇ ਪਕਾ ਕੇ ਖਾਣ ਦਾ ਸਵਾਦ ਆ ਚਾਚਾ ਬੂਟੇ ਇਹਦਾ ਸਵਾਦ ਹੋਰ ਆ। ਇਹਦਾ ਸਵਾਦ ਹੋਰ ਬਾਕੀ ਯਾਰ ਆ ਪੀੜੀ ਤਾਂ ਮੈਂਦੇ ਦੇ ਉਹ ਕਿਦਾਂ ਉਹ ਗੀਤ ਸੀ ਜੀ ਨਗੌੜੀ ਨਗੋੜੀ ਕੈਸੀ ਜਵਾਨੀ ਹੈ ਹਾਂ ਬਾਤ ਸੁਣੇ ਨਾ ਮੇਰੀ। ਹਾਂ ਨਗੌੜੀ ਕੈਸੀ ਜਵਾਨੀ ਹੈ ਬਾਤ ਸੁਣੇ ਨਾ ਮੇਰੀ ਬਹੁਤ ਵਾਹ ਪੁਰਾਣਾ ਜੀ ਗੀਤ ਵਾਹ ਵਾਹ ਜੀ ਵਾਹ। ਬਹੁਤ ਪੁਰਾਣਾ ਗੀਤ ਹਾਂਜੀ ਰਾਣਾ ਸਾਹਿਬ ਆਵੇ ਰੋਟੀ ਹੋਰ ਇੱਕ ਮਿੰਟ ਜੀ ਹਲੇ ਨਾ ਜ਼ਰਾ ਕਿ ਠੀਕ ਆ ਜੀ ਕੋਲ ਲੈਣਾ। ਠੀਕ ਆ ਜੀ ਜਦੋਂ ਤੁਸੀਂ ਕਹਿਣਾ ਉਦੋਂ ਹੀ ਆਉਂ ਨਹੀਂ ਉਹ ਕੰਡੇ ਕੁੰਡੇ ਪੱਕ ਨਹੀਂ ਪਕਾ ਲੈਣ ਪਕਾ ਤਸੱਲੀ ਨਾ ਨਾਲੇ ਪਰਾਠਾ ਜਿਹੜਾ ਆਹਿਸਤਾ ਆਹਿਸਤਾ ਵਗਦਾ ਨਾ ਉਹਦਾ ਹਾਂਜੀ, ਰੰਗ ਹਾਂਜੀ। ਸਹੀ ਆਂਦਾ ਵਾ। ਹਾਂਜੀ ਹਾਂਜੀ ਮੇਰੇ ਚਾਹੇ ਹੋਰ ਲਿਆ ਦੋਸਤ ਹੈ ਲਾਹੌਰ ਡਾਕਟਰ ਜ਼ਫਰ ਇਕਬਾਲ, ਅੱਛਾ ਜੀ ਉਹ ਕਹਿੰਦੇ ਨੇ ਰੋਟੀ ਨੂੰ ਨਾ ਚੰਨਾ ਨਹੀਂ ਪੈਣਾ ਚਾਹੀਦਾ, ਨਿਸ਼ਾਨ ਨਹੀਂ ਪੈਣਾ ਚਾਹੀਦਾ। ਹਾਂਜੀ ਕਿਹੜਾ ਨਿਸ਼ਾਨ ਆ ਜਿਸ ਤਰ੍ਹਾਂ ਕਾਲਾ ਕਾਲਾ ਸੜਨ ਵਾਲਾ ਪੈ ਜਾਂਦਾ ਨਾ, ਨਹੀਂ ਇਹ ਤਾਂ ਜੀ ਇਹ ਹੁਸਨ ਆ ਪਰੌਂਠੇ ਦਾ ਹਾਂ ਨਹੀਂ ਇਹ ਨਹੀਂ ਹੁਸਨ ਆ ਇਹ ਲਾਲੀ ਆ ਸਾੜ ਨਾ, ਹਾਂ। ਯਾਨੀ ਕਿ ਕਾਲਾ ਹੋਣਾ ਹਾਂ, ਚਾਹੀਦਾ, ਕਾਲਾ ਸੜਨ ਨਾ ਵਾਲਾ ਹੋਵੇ, ਨਾ, ਕਾਲਾ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ, ਚੰਨਾ ਨਹੀਂ ਕਹਿੰਦੇ। ਕਾਲਾ ਨਾ ਹੋਵੇ ਲਾਲ ਤਾਂ ਹੁੰਦਾ ਇਹ ਲਾਲ ਤਾਂ ਇਹ ਬਰਾਊਨ ਜਿਹਾ ਤਾਂ ਜਿਹੀ ਤਸਰਾ ਹੈ ਨਾ, ਹਾਂਜੀ ਹਾਂਜੀ ਇਹ ਤਾਂ ਕਰਨਾ ਹੁੰਦਾ। ਹਾਂਜੀ
ਤੁਸੀਂ ਪੜ੍ਹਾਈ ਦੇ ਦਿਨਾਂ 'ਚ ਪਕਾਉਂਦੇ ਰਹੇ ਜੀ? ਹੈ ਨਹੀਂ, ਮੈਂ ਪੜ੍ਹਾਈ 'ਚ ਦਿਨਾਂ ਹੀ ਤਾਂ ਨਹੀਂ, ਬਾਅਦ 'ਚ ਜਿਹੜਾ ਵਾ ਨਾ ਬਾਅਦ 'ਚ ਪਕਾਏ? ਹਾਂ, ਬਸ ਇਤਫਾਕਨ ਐਸਾ ਸੀ, ਮੈਂ ਜਦੋਂ BSc ਪੜ੍ਹਦਾ ਸੀ ਨਾ, ਹਾਂਜੀ। ਉਦੋਂ ਟਿਊਸ਼ਨ ਲਈ ਮੈਨੂੰ ਸਾਜਰੇ ਜਾਣਾ ਪੈਂਦਾ ਸੀ। ਭਾਈ ਸਲੀਮ ਮੇਰੇ ਅੱਲਾ ਜੰਦ ਬਖਸ਼ ਫੌਤ ਹੋ ਗਏ, ਤੇ ਉਹ ਕਹਿੰਦੇ ਨਾ ਅਗਰ ਤੂੰ ਸਾਜਰੇ ਆਟਾ ਗੁੰਨ ਲੈ ਤਾਂ ਮੈਂ ਤੈਨੂੰ ਰੋਟੀ ਪਕਾ ਦਿਆ ਕਰਾਂਗਾ। ਹਾਂ, ਬਸ ਉਦੋਂ ਫਿਰ ਮੈਂ ਯਾਨੀ ਕਿ ਇੱਕ ਕਿਸਮ ਦਾ ਨਾ ਆਟਾ ਪਹਿਲੇ ਗੁੰਨਣਾ, ਰੋਟੀ ਫਿਰ ਇਹ ਸੀ ਵੀ ਕਈ ਵਾਰੀ ਜਦੋਂ ਕੋਈ ਵੀ ਨਹੀਂ ਹੁੰਦੇ ਸੀ, ਦੁਪਹਿਰੇ ਇਕੱਲੇ ਆ, ਆਂਦਾ ਤੈਨੂੰ ਹਾਂ ਹੋਰ ਉਰਨ ਹੋ ਜਦੋਂ ਫਾਰਗ ਹੋ ਕੇ ਪੜ੍ਹਨ ਤੇ ਫਿਰ ਪਕਾ ਲਈਦੀ। ਚਾਚਾ ਬੂਟਾ ਤੂੰ ਪਕਾਉਂਦਾ ਰਿਹਾ ਜਾਂ ਡੀਟੀ ਕੀਤੀ ਵਾ? ਹਾਂਜੀ ਹਾਂਜੀ, ਆਪਣੀ ਡਿਊਟੀ ਤੇ ਰੋਟੀ ਆਪਣੀ ਆਪ ਪਕਾ ਕੇ ਖਾਂਦੇ ਸੀ ਇਸ ਤਰ੍ਹਾਂ। ਅੱਛਾ। ਹਾਂਜੀ 20-25 ਸਾਲ ਰੋਟੀ ਆਪਣੀ ਆਪ ਪਕਾ ਕੇ ਤੇ ਖਾਈ। ਕਿੰਨੇ ਦਿਨਾਂ ਬਾਅਦ ਘਰੇ ਮੁੜਨਾ? 2 ਮਹੀਨੇ ਬਾਅਦ। ਬੱਲੇ। ਤੇ ਸਾਰੇ ਇਦਾਂ ਹੀ ਛੜੇ ਛਾਂਡੀ ਉੱਥੇ? ਹਾਂਜੀ ਸਾਰੇ ਛੜੇ ਛਾਂਡ। ਲਿਆਓ ਜੀ, ਬਿਸਮਿਲ੍ਲਾ। ਲਓ ਜੀ, ਸੋਹਣੀਆਂ ਗੋਲ ਰੋਟੀਆਂ ਬਣ ਰਹੀਆਂ। ਗੋਲ ਹੀ ਹੈ। ਹਾਂਜੀ। ਅੱਛਾ, ਇਹ ਆਪਣਾ ਰਾਣਾ ਸਾਹਿਬ ਇਹਨੂੰ ਸੇਕਣਾ ਨੇ? ਮੈਨੂੰ ਸੇਕਿਆ ਵੀ ਜਾ ਸਕਦਾ ਵਾ, ਤੇ ਨਾ ਵੀ ਜਿਹੜਾ ਇੱਥੇ ਜਦੋਂ ਇਸ ਤਰ੍ਹਾਂ ਪਾਉਣੇ ਨਾ, ਇਸ ਤਰ੍ਹਾਂ ਹੋ ਜਾਂਦੀ ਹੈ ਨਾ, ਤਕਰੀਬਨ ਪੱਕ ਜਾਂਦੀ ਹੈ ਰੋਟੀ। ਅੱਛਾ, ਜਦੋਂ ਪਾਉਣੇ ਨਾਲ ਦਾਬ ਦੇਈਦੀ। ਹਾਂ, ਸੇਕਣਾ ਹੋਵੇ ਤੇ ਆ ਜਿਹੜੀ ਤੁਹਾਡੀ ਫਰਮਾਇਸ਼ ਵਾਲੇ ਹਿਸਾਬ ਵਿੱਚ ਅੱਛਾ, ਉਹ ਇਸ ਤਰ੍ਹਾਂ ਕਰਕੇ ਉਹ ਸੇਕਣੀ ਨਾ, ਉਹ ਜਿਹੜੇ ਨਾ ਉਹ ਸਿਲੰਡਰ ਵਾਲਾ ਚੁੱਲ੍ਹਾ ਹੁੰਦਾ ਜਿਹਦੇ ਤੇ ਸੇਕਦੇ ਆ। ਅੱਛਾ। ਹਾਂ, ਤੇ ਇਹ ਜਿਹੜਾ ਨਾ ਚੁੱਲ੍ਹਾ ਜਿੱਦਾਂ ਤੁਹਾਨੂੰ ਸੂਤ ਲੱਗਦਾ ਉਦਾਂ ਕਰ। ਉਹਦੇ ਤੇ ਕਿਉਂਕਿ ਆਂਚ ਹੋਰ ਹਿਸਾਬ ਸਿਰ ਹੁੰਦੀ ਹੈ। ਮੌਲਵੀ ਬੋਲੇ ਜੀ? ਹਾਂ, ਮੌਲਵੀ ਜੀ ਨੇ। ਹਾਂ, ਹੁਣ ਦੱਸਣਗੇ ਟਾਈਮ। ਹਰ ਮਸਜਿਦ ਦਾ ਮੌਲਵੀ ਆਪਣਾ ਆਪਣਾ ਟਾਈਮ। ਹਾਂ, ਡੇਢ ਘੰਟਾ। ਹਾਂਜੀ, ਦੱਸਿਆ ਜੀ ਮਸਜਿਦ ਤੋਂ ਆਵਾਜ਼ ਆਈ ਆ ਵੀ 1.5 ਘੰਟਾ ਪਿਆ। ਹਾਂਜੀ, ਆ ਜਾ ਇੱਥੇ ਲਾਲਾ, ਆ ਜਾ। ਅੱਗ ਕੋਈ ਮੱਠੀ ਜੀ ਹੋ ਗਈ ਨਾ ਜੀ, ਉਹ ਲੱਕੜ ਗਾਂ ਨੂੰ ਕੀਤੀ ਆ। ਬੜੀ ਦੇਰ ਹੋ ਗਈ ਅੱਗ ਰੋਟੀ ਪਾਈ ਨੂੰ। ਇਹ ਰੋਟੀ ਤਾਂ ਪਰੌਂਠੇ ਤੋਂ ਵਧੀ ਪਈ ਆ। ਰੋਟੀ ਵੱਧ ਜਾਂਦੀ ਹੁੰਦੀ ਪਰੌਂਠੇ ਤੋਂ। ਪਰੌਂਠਾ ਘਿਓ ਹੁੰਦਾ ਨਾ, ਘਿਓ ਤੱਤਾ ਹੁੰਦਾ। ਤੱਤਾ ਹੁੰਦਾ, ਉਹ ਘਿਓ ਦੀ ਵਜ੍ਹਾ ਨਾਲ ਛੇਤੀ ਪੱਕ ਜਾਂਦਾ। ਹਾਂ, ਠੀਕ। ਘਿਓ ਨਾਲ ਸੇਕ ਜਿਹੜਾ ਨਾ ਜ਼ਿਆਦਾ ਲੱਗ ਰਿਹਾ ਹੁੰਦਾ। ਹਵਾ ਦੇ ਬੁੱਲੇ ਆ ਰਹੇ ਆ ਤੇ ਉਹ ਵੀ ਕੋਈ ਸੇਕ ਨਹੀਂ ਲੱਗਣ ਦੇ ਰਹੇ। ਹਵਾ ਘੁੰਮ ਰਹੀ ਹੈ। ਨਾਲੇ ਉਹ ਡੰਡਾ ਜਿਹੜਾ ਵਾ ਨਾ, ਉਹ ਫੱਟੀ ਜਿਹੜੀ ਹੈ ਨਾ, ਫੱਟੀ ਫਿਰ ਬਹੁਤ ਤੇਜ਼ ਹੋ ਜਾਂਦੀ ਹੈ। ਆ ਵੀ ਵਿਖਾਈ ਕਰਾ ਛਾਬੇ, ਆ ਛਾਬੇ ਵਾਲੀ ਵੀ ਵਿਖਾਈ ਕਰਾ। ਹਵਾ ਤੇਜ਼ ਹੋ ਗਈ ਨਾ। ਕੁਮਾਰ ਮਾਸ਼ਾਅੱਲਾ ਵਾਦੂ ਦਾਗ ਵੀ ਤੁਸੀਂ ਚਲੇ ਜਾਓ ਉੱਠ ਕੇ। ਉਹ ਬਸ ਕਰ ਜਾਣਦੇ ਯਾਰ ਨਾ ਬਲੇ। ਇੱਕ ਵਾਰੀ ਬੜਾ ਮੂੰਹ ਨਾ ਫੂਕ। ਇਹ ਬਲੇ ਨਾ ਬਲੇ ਤਾਂ ਬੰਦਾ ਨਹੀਂ ਜਾਂਦਾ ਇੱਕ ਵੀ ਇੱਥੇ। ਬਸ ਹੀ ਬਲ ਗਏ ਆ ਜੇ ਇਹ ਨਹੀਂ ਬਲੀ ਤਾਂ। ਓਏ ਹੋਏ 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 ਹੋਏ। ਛਾਬੇ ਵਾਲੇ ਨੇ ਧੂਆਂ ਖਿਲਾਰਤਾ। ਨਾਲੇ ਕਹਿੰਦੇ ਨਾ ਤੂੰ ਇਹਨਾਂ ਜਿੰਨ ਜੁਨ ਦੜਾਉਂਦੇ ਆ ਆ ਕੁਛ ਜਿਹੜੇ ਬੈਠੇ ਆ ਨਾ। ਜਿੰਨ ਖੂਬਸੂਰਤ ਵੀ ਹੁੰਦੇ, ਘਬਰਾਣਾ। ਵਾਹ ਵਾਹ ਇਹ ਤਾਂ ਵਾਦਾ ਕਰ। ਹਾਂਜੀ, ਤੁਸੀਂ ਚਾਹ ਦੀ ਤਿਆਰੀ ਕਰ ਰਹੇ ਜੀ? ਰੱਖੋ ਯਾਰ, ਰੱਖੋ ਚਾਹ ਰੱਖੋ ਉੱਤੇ ਹੁਣ। ਉਧਰ ਲੈ ਗਿਆ ਨਹੀਂ ਨਹੀਂ ਰੱਖੋ ਅੱਗ ਬਾਲ ਲਓ ਜੀ, ਤੁਸੀਂ, ਅੱਗ ਬਾਲ ਕੇ ਨਾ ਚਾਹ ਰੱਖੋ, ਹੁਣ ਟਾਈਮ ਹੋ ਗਿਆ। ਮਾਚਸ ਦੇ। ਇਹ ਜਿਹੜੀ ਚਾਹ ਪਕਾਉਂਦਾ ਨਾ ਜੀ ਪਰਵੇਜ਼ ਪਰਵੇਜ਼ ਸਾਹਿਬ, ਇਹ ਚਾਹ ਦੇ ਸਪੈਸ਼ਲ ਆ ਜੀ। ਆ ਲੈ। ਇਹ ਸਪੈਸ਼ਲਿਸਟ। ਇਹ ਚਾਹ ਵੀ 1.5 ਘੰਟੇ ਵਾਲੀ ਪੱਕਦੀ ਹੈ। ਅੱਛਾ, ਹਾਂਜੀ। ਨਹੀਂ, ਚਾਹ ਤੇ ਘੰਟਾ ਤਾਂ ਲੱਗਦਾ ਹੀ ਆ ਫਿਰ ਜਿਹੜਾ ਨਾ। ਇਹ ਦਮ ਵਾਲੀ ਚਾਹ ਹੈ। ਇਹ ਦਮ ਵਾਲੀ ਚਾਹ। ਚਲੋ ਲੱਗਣ ਦੇ ਸੇਕ ਮਾੜਾ ਜਿਹਾ। ਇਹ ਚੁੱਲ੍ਹਾ ਚਾਹ ਇਹਨੂੰ ਫੇਰੋ ਨਾ, ਸਿੱਧੀ ਮਾੜੀ ਮਾੜੀ ਨੱਪ ਲਓ। ਜਿਹੜੀ ਤੰਦੂਰੀ ਚਾਹ ਹੁੰਦੀ ਆ ਉਹਦੇ 'ਚ ਕੀ ਹੁੰਦਾ ਵਾ? ਉਹ
ਕੋਈ ਤੰਦੂਰ ਦੇ ਵਿੱਚ ਰੱਖ ਕੇ ਨਹੀਂ ਤੰਦੂਰ 'ਚ ਨਹੀਂ ਰੱਖੀ। ਜਿਹੜੀ ਤੰਦੂਰੀ ਚਾਹ ਵਾ ਨਾ ਸਿਰਫ ਉਹ ਕੱਚੇ ਭਾਂਡੇ 'ਚ ਨਾ ਜਿਹੜਾ ਵਾ ਉਹਦੇ 'ਚ ਚਾਹ ਨੂੰ ਇੱਕ ਰੀਟ ਪਾਉਂਦੇ ਆ, ਹੋਰ ਉਹਦੇ 'ਚ ਕੋਈ ਤੰਦੂਰ 'ਚ ਨਹੀਂ ਚਾਹ ਪੱਕਦੀ। ਹਾਂ ਕੱਚਾ ਭਾਂਡਾ ਤੰਦੂਰ 'ਚ ਪਿਆ ਹੁੰਦਾ। ਹਾਂ ਉਹਦੇ 'ਚ ਗਰਮ ਕੀਤਾ ਹੁੰਦਾ ਵਾ ਕੱਚਾ ਭਾਂਡਾ ਜਿਹੜਾ ਵਾ। ਤੰਦੂਰ ਤਾਂ ਹੋਇਆ ਨਹੀਂ ਚਾਹ ਨਹੀਂ ਪੱਕਦੀ ਉਹਦੇ 'ਚ। ਵੀ ਤੇਰਾ ਕੀ ਖਿਆਲ ਆ ਵੀ ਤੰਦੂਰ 'ਚ ਚਾਹ ਨਹੀਂ ਰੱਖੀ ਹੁੰਦੀ? ਚਾਹ ਭਾਵੇਂ ਸਿਲੰਡਰ ਤੇ ਪਕਾ ਲਾ। ਨਹੀਂ ਭਾਂਡਾ ਜਿਹੜਾ ਹੁੰਦਾ ਨਾ, ਜਿਹੜਾ ਕੱਚਾ ਭਾਂਡਾ ਉਹ ਤੰਦੂਰ 'ਚ ਹੁੰਦਾ, ਉਹਨੂੰ ਤਪਾ ਕੇ ਤੇ ਉਹਦੇ 'ਚ ਇੱਕ ਰੀ ਨੰਗਾ ਕੇ ਨਾ ਆ ਬਲ ਗਈ ਅੱਗ। ਛਾਪਾ ਲੈ ਕੇ ਆਉਣ ਲੱਗਾ। ਛਾਪੇ ਤੋਂ ਮਾਫੀ ਚਾਚਾ ਬੂਟੇ ਨੂੰ ਤਾਂ ਠਾਣ ਲੱਗਿਆ ਸੀ ਛਾਪੇ ਨੂੰ। ਬੱਗੀ ਸਮਾਨ ਲਿਆ ਆਪਣਾ ਹਾਂ ਚਾਹ ਧਰੋ। ਬਾਗੀ ਲਿਆ ਪਰਲੇ ਵੀ ਦਿਖਾ ਦੇ ਲੋ। ਉਹ ਫੇਰ ਸੌਂਗੇ। ਉਹ ਜਾਗਦੇ ਆ ਜਾਗਦੇ ਰਹਿਣ ਜੀ। ਦੇਖ ਲਓ ਜਾਂ ਟਾਈਮ ਲੱਭਿਆ ਨਾ, ਬਹਾਨਾ ਲੱਭਿਆ ਤੇ ਉਹ ਸੌਂਗੇ। ਇਹ ਆਪਣਾ ਖਾਲਦ ਨੰਬਰਦਾਰ ਸਾਹਿਬ ਤੇ ਉਸਮਾਨ ਸਾਹਿਬ। ਇਹ ਇੱਕ ਥੋੜਾ ਚਲੋ ਇਹ ਸੁੱਕੀ, ਬਸ ਇਹ ਆਖਰੀ ਸੁੱਕੀ ਹੈ ਹੈਂ। ਇਸ ਤੋਂ ਬਾਅਦ ਫਿਰ ਉਹ ਦੂਸਰੇ ਫਿਰ ਪਕਾ ਲੈਂਦੇ। ਚਾਲੂ ਕਰ। ਲਓ ਜੀ 3 ਵਾਲਾ ਟਾਈਮ। ਵਾਹ ਬਈ ਵਾਹ। ਲਓ ਜੀ 3 ਵਾਲਾ ਟਾਈਮ। ਆ ਸਾਨੂੰ ਪਤਾ ਨਹੀਂ ਲੱਗਾ, ਅਸੀਂ ਭੱਜ ਨੱਸ ਕੇ ਰਲੇ ਇਹਨੂੰ। ਇਹ ਕਮਾਲੀਏ ਤੋਂ ਆਂਦਾ ਤੇ ਲਾਹੌਰ ਜਾਂਦਾ। ਆ ਹਾਰਨ ਸੁਣਨਾ ਆਉਂਦਾ ਇਹਦਾ। ਨਹੀਂ ਇਹ ਉਹੀ ਟਾਈਮ ਜਿਹੜਾ ਪੁਰਾਣਾ ਚੱਲਦਾ। ਆ ਭਲੇ ਵਕਤਾਂ ਦਾ ਚੱਲ ਰਿਹਾ। ਇਹ ਤਾਂ ਕੋਈ ਮੇਰੇ ਖਿਆਲ 1993 94 ਦਾ ਚੱਲਦਾ ਹੈ। ਉਦੋਂ ਦਾ ਚੱਲ ਰਿਹਾ। ਪੂਰੇ ਪੰਜਾਬ 'ਚ ਜਾਂਦੇ ਨੇ ਟਾਈਮ ਲਾਹੌਰ ਨੂੰ। ਹਾਂ ਨਹੀਂ ਇਹ ਟਾਈਮ ਜਿਹੜਾ 3 ਵਾਲਾ ਆਪਣਾ ਇੱਥੇ ਮਸ਼ਹੂਰ ਹੈ ਨਾ, ਇਹ ਉਦੋਂ ਦਾ ਹੀ ਹੈ। ਉਦੋਂ ਦਾ ਹੀ। ਬਸ ਹਾਂ ਅੱਜ 5 ਮਿੰਟ ਪਹਿਲਾਂ ਆ ਗਿਆ ਤੇ ਵਿੱਚ ਆ ਗਿਆ। ਚਲੋ ਠੀਕ ਹੈ, ਦੱਬ ਲੱਭ। ਪਹਿਲਾਂ ਜੀ ਆਲੂ ਵਾਲੇ ਪਰੌਂਠੇ ਬਣੇ, ਫਿਰ ਸੁੱਕੀਆਂ ਰੋਟੀਆਂ ਬਣੀਆਂ ਤੇ ਹੁਣ ਪਰੌਂਠੇ ਬਣ ਰਹੇ ਆ, ਸਾਦਾ ਪਰੌਂਠੇ। ਇਸ ਤੋਂ ਬਾਅਦ ਆਂਡੇ ਵਾਲੇ ਪਰੌਂਠੇ। ਉਹ ਭੱਜ ਨੱਸ ਕੇ ਗਏ ਆ, ਅਸੀਂ ਤੁਹਾਨੂੰ 3 ਵਾਲਾ ਟਾਈਮ ਦਿਖਾ, ਸਾਹ ਚੜ ਗਿਆ। 5 ਮਿੰਟ ਪਹਿਲਾਂ ਆ ਗਿਆ। ਯਾਨੀ ਕਿ ਤੇਰੇ ਵਰਗੇ ਮੁਸਾਫਰ ਅਕਸਰ ਰਹਿ ਜਾਂਦੇ ਆ ਹਾਂਜੀ ਗੱਡੀ ਟਾਈਮ ਸਿਰ ਜਿਹੜਾ ਵਾ। ਇਹ ਗੱਲ ਬਣੀ। ਪਰ ਫਿਰ ਵੀ ਅਸੀਂ ਹਾਰਨ ਵਿੱਚ ਕੈਚ ਕਰ ਲਿਆ। ਹਾਂ ਨਹੀਂ ਜੀ ਠੀਕ ਹੈ। ਹਾਂ ਕੈਚ ਕਰ ਲਿਆ, ਫੜਿਆ ਗਿਆ, ਹਾਰਨ ਫੜਿਆ ਗਿਆ ਵਿੱਚ। ਇਹਨਾਂ ਟਾਈਮਾਂ ਦੇ ਹਾਰ ਨਹੀਂ ਹੁੰਦੇ ਆ। ਹਾਂਜੀ 2-2 4-4 ਕਿਲੋਮੀਟਰ ਦੂਰ ਤੋਂ ਲੋਕਾਂ ਨੇ ਰੱਖਿਆ ਹੁੰਦਾ। ਅੱਛਾ ਇੱਕ ਬਹੁਤ ਅਰਸਾ ਪਹਿਲੇ ਨਾ ਜਦੋਂ ਧੱਗਿਆਂ ਨਾਲ ਲੋਕੀ ਹਲ ਜਾਂਦੇ ਸੀ ਤੇ ਅਜ਼ਾਨ ਤੋਂ ਪਹਿਲੇ ਜਦੋਂ ਜਾਂਦੇ ਸੀ ਤੇ ਟੱਲੀਆਂ ਦੀ ਆਵਾਜ਼ ਜਿਹੜੀ ਅਰੇ ਫਿਰ ਆਪਣੇ ਪਿੰਡ ਤਾਂ ਜਿਹੜੇ ਆ ਨਾ, ਇਹਨਾਂ 'ਚ ਤਾਂ ਕਾਫੀ ਸਾਰੇ ਰਸਤੇ ਆ। ਜਿਹੜੇ ਪੁਰਾਣੇ ਪਿੰਡ ਆ ਨਾ ਵੀ ਕਸੂਰ ਤੇ ਸ਼ੇਖੂਪੁਰ, ਉੱਥੇ ਆਮ ਤੌਰ ਤੇ ਪਿੰਡੋਂ ਨਿਕਲਣ ਦਾ ਇੱਕੋ ਰਾਹ ਹੁੰਦਾ, ਲੰਬਾ ਜਿਹਾ ਰਸਤਾ ਜਿਹੜਾ ਵਾ। ਉਹ ਸਾਰੀ ਟ੍ਰੈਫਿਕ ਨਾ ਉੱਥੇ ਹੀ ਗੁਜ਼ਰਦੀ ਆ ਘੁੱਗੂ ਵੱਜ ਰਿਹਾ। ਹਾਂ ਘੁੱਗੂ ਵੱਜ ਰਿਹਾ ਜੀ ਅਠਾਣ ਵਾਲਾ। ਘੁੱਗੂ ਵਜਾਤਾ। ਹਾਂ ਇਹ ਹੁਣ ਇੱਕ ਕਿਸਮ ਦਾ ਉਹ ਆ ਵੀ ਰੋਟੀ ਪਕਾਣੇ ਵਾਲਿਆਂ ਲਈ। ਹਾਂਜੀ ਵੀ ਰੋਟੀ ਪਕਾ ਲਓ। ਇਹ ਜੀ ਉਹ ਗੱਲ ਕੀਤੀ ਰਾਣਾ ਸਾਹਿਬ ਨੇ ਹਾਰਨ ਤੇ, ਜਿਵੇਂ ਹੁਣ ਆ ਘੁੱਗੂ ਆ, ਗੱਡੀਆਂ ਦੇ ਹਾਰਨ ਆ, ਢੱਗਿਆਂ ਦੀ ਟੱਲੀਆਂ, ਇਹਨਾਂ ਤੇ ਬੰਦੇ ਲੱਗੇ ਹੁੰਦੇ ਸੀ। ਇੱਕ ਪਹਿਲਾਂ ਸਾਡੀ ਵੱਡੀ ਮਸਜਿਦ ਸੀ ਨਾ ਜੀ, ਹਾਂਜੀ ਨਗਾਰਾ ਹੁੰਦਾ ਨਗਾਰਾ ਹੁੰਦਾ ਸੀ ਆ ਪਿੰਡ ਦੀ ਮਸਜਿਦ 'ਚ ਨਾ, ਤੇ ਉਹ ਵਜਾਉਂਦੇ ਹੁੰਦੇ ਸੀ। ਗਬਲੀ ਮਸਜਿਦ। ਦੂਸਰਾ ਅੰਡੇ ਤੇ ਆ ਜਿਹੜਾ ਲਓ ਜੀ ਆਂਡੇ ਵਾਲਾ ਪਰੌਂਠਾ ਬਣਨ ਲੱਗਾ ਤੇ ਚਾਹ ਧਰਤੀ ਜੀ। ਆ ਮੇਰੇ ਟੋਕਰੀ ਫੜਾ ਦੇ। ਮਾਸ਼ਾਅੱਲਾ। ਹਾਂ ਹੁਣ ਸਾਰੇ ਅੱਛਾ ਮਸਾਲੇ ਪਾਤੇ ਵਿੱਚ ਤੇ ਮਸਾਲਿਆਂ ਵਾਲੀ ਚਾਹ ਪੱਕੂ। ਸਾਰੀਆਂ ਮਸੀਤਾਂ 'ਚੋਂ ਹੁਣ ਆਵਾਜ਼ਾਂ ਆ ਰਹੀਆਂ। ਕੋਈ ਦੱਸੀ ਜਾਂਦਾ ਘੰਟਾ ਰਹਿ ਗਿਆ। ਘੰਟਾ ਹੀ ਦੱਸ ਰਹੇ ਸਾਰੇ। ਘੰਟਾ ਹੀ ਬਣਦਾ। ਘੰਟਾ ਹੀ ਬਣਦਾ। ਇਹ ਵੀ ਬੜੀ ਡੀਟੀ ਹੈ ਜੀ। ਵਿੱਚੋਂ ਢੋਲ ਲੈ ਕੇ ਵੀ ਬੰਦੇ ਲੰਘਦੇ ਆ ਠਾਣ ਵਾਸਤੇ। ਨਾਤਾ ਪੜਦੇ। ਇਹ ਵੀ ਵਿੱਚੋਂ ਕੋਈ ਕਣੀਆਂ ਵੀ ਪੈ ਰਹੀਆਂ ਹੁਣ। ਮੁਕੱਦਰਾਂ ਵਾਲਿਆਂ ਦੀ ਡਿਊਟੀ ਹੈ ਜੀ। ਕਿਣਮਿਣ ਵੀ ਸ਼ੁਰੂ ਹੋ ਗਈ ਜੀ ਉਧਰੋਂ। ਆਂਡੇ ਵਾਲਾ ਪਰੌਂਠਾ ਕੋਈ ਐਵੇਂ ਸ਼ੈ ਨਹੀਂ। ਇਹ ਮੀਂਹ ਤਾਰ ਦਿੰਦਾ। ਹਾਂਜੀ ਜਿਵੇਂ ਇੱਕ ਰਾਗ ਸੀ ਨਾ, ਉਹ ਦੀਪਕ ਰਾਗ ਸੀ, ਕਹਿੰਦੇ ਚਿਰਾਗ ਜਲ ਜਾਂਦਾ। ਆਹੋ ਅੱਗ ਲੱਗ ਜਾਂਦੀ। ਬਰਸਾਤੀ ਰਾਗ 'ਚ ਮੀਂਹ ਪੈ ਜਾਂਦਾ। ਮਲਹਾਰ ਜਿਹੜਾ ਮਲਹਾਰ ਉਹ 'ਚ ਮੀਂਹ ਪੈ ਜਾਂਦਾ। ਇੱਕ ਸਾਗੀ ਰਾਗ ਸੀ, ਉਹ 'ਚ ਹਾਂਡੀ ਟੁੱਟ ਜਾਂਦੀ। ਹਾਂਡੀ ਟੁੱਟ ਜਾਂਦੀ, ਤੌੜੀ ਟੁੱਟ ਗਈ ਸੀ। ਆਹੋ ਇੱਕ ਉਹ ਰਾਗ ਵੀ ਤੁਹਾਨੂੰ ਸੁਣਾਇਆ ਸੀ। ਇਹਨੂੰ ਲਾਓ ਆਂਡਾ ਜੀ। ਆ ਜੀ ਅੰਡਾ ਨਾਮ ਲਾਣੇ ਆ। ਬਸ ਆਂਡਾ ਲੱਗਦਾ ਦਿਖਾ ਦਈਏ, ਫਿਰ ਆਪਾਂ ਹੌਲੀ ਹੌਲੀ ਹੁਣ ਚੱਕੀਏ ਸਮਾਨ। ਹੈ ਮੀਂਹ ਵੀ ਆ ਗਿਆ। ਹਾਂਜੀ ਆਂਡੇ ਵਾਲੇ 1-2 ਬਣ ਜਾਣਗੇ ਨਾ ਪਰੌਂਠੇ। ਮਾਸ਼ਾਅੱਲਾ। ਅੱਛਾ ਆਂਡਾ ਇੰਜ ਖੋਰ ਕੇ ਉੱਤੇ ਪਾ ਲਿਆ ਜੀ। ਆਹੋ
ਕੱਚੇ ਤੇ ਪਾਣੀ ਇਹਨੂੰ ਹੁਣ ਹਿਲਾਣਾ ਨਹੀਂ ਆਂਡੇ ਨੂੰ? ਨਹੀਂ ਹੁਣ ਇੱਕੋ ਜਿਹਾ ਕਰੋ ਇਹਨੂੰ ਕਿ ਚਮਚੀ ਨਾਲ ਜੀ। ਉਹ ਹੋ ਜਾਊਗਾ। ਇਹ ਜਿਹੜਾ ਹੁੰਦਾ ਨਾ ਇਹਨੇ ਆਪੇ ਚਿਮੜ ਜਾਣਾ ਹੁਣ ਨਹੀਂ ਹੋਣਾ ਨਾ ਨਹੀਂ ਨਹੀਂ ਨਾ ਇਹ ਚੋਪੜਿਆ ਜਾਣਾ। ਇਹ ਚੁੱਪੜਿਆ ਜਾਣਾ। ਇਹ ਪਿਛਲੇ ਹੱਲਣ ਤੋਂ ਪਹਿਲੇ ਰੋਟੀ ਪਾਣਾ ਸੀ ਨਾ। ਉਹ ਥੱਲਣ ਤੋਂ ਪਹਿਲੇ ਕਿ ਨਹੀਂ ਬੂਟਾ ਸਰਕਾਰ ਇਹਨੇ ਨਾਲ ਚਿਮੜਨਾ ਹੁੰਦਾ ਇਸ ਤਰ੍ਹਾਂ ਹੀ। ਰੋਟੀ ਦੇ ਨਾਲ ਹਾਂ ਨਹੀਂ ਚਿਮੜੇਗਾ, ਚਿਮੜ ਗਿਆ ਚਿਮੜ ਗਿਆ। ਬੁਰਕੀ ਦੇ ਨਾਲ ਹੀ ਹੁਣ ਗਾਂ ਆਂਡਾ ਜਾਊ। ਆਹ ਦੇਖੋ ਐਵੇਂ ਤੁਸੀਂ ਵਾਹ ਬਈ ਵਾਹ, ਦਿਖਾ ਦੇ ਵੀ ਆਂਡਾ, ਤਾੜੀ ਲਾ ਦੇ ਮਾੜੀ ਜੀ। ਵਾਹ ਵਾਹ ਐਵੇਂ ਤੁਸੀਂ ਘਬਰਾ ਰਹੇ ਸੀ। ਨਹੀਂ ਨਹੀਂ ਘਬਰਾਣਾ ਘਬਰਾਣਾ ਨਹੀਂ ਬੂਟਾ। ਵਾਹ ਜੀ। ਘਬਰਾਣਾ ਨਹੀਂ ਹੈ। ਹਾਂ ਇਹ ਅੱਜ ਤਾਂ ਕਮਾਲ ਕਰਤੀ ਜੀ। ਇਹਨੂੰ ਨਾ ਹੁਨਰ ਵਿੱਚ ਰੱਖਿਓ। ਆ ਜੋੜੀ ਨੇ ਕਮਾਲ ਕਰਤੀ। ਚਲ ਰੱਖੋ। ਰੱਖ ਦਿਓ। ਨਹੀਂ ਯਾਰ ਉਹਦੇ ਤੇ ਨਾ ਹੋ ਜਾਂਦਾ। ਨਹੀਂ ਕੁਝ ਵੀ ਨਹੀਂ ਲੈਣਾ, ਸਭ ਖੁਸ਼ਬੂ ਹੀ ਹੈ ਇਹਦੇ। ਆਪਣੀ ਆਪਣੀ ਰੋਟੀ ਖੁਸ਼ਬੂ ਆ ਦੀ। ਤੁਸੀਂ ਜੀ ਇੱਥੇ ਬਟਨ ਦੱਬ ਲਓ, ਫਿਰ ਮੀਂਹ ਆ ਰਿਹਾ, ਫਿਰ ਸਮਾਨ ਚੱਕੀਏ, ਫਿਰ ਗਾਂ ਬਹਿ ਕੇ ਗੱਲ ਕਰਾਂਗੇ। ਅੱਗ ਤੇਜ਼ ਕਰ ਦੇ ਚਾਹ ਲਿਆ। ਹਾਂ ਅੱਗ ਤੇਜ਼ ਕਰੋ ਵੀ ਚਾਹ ਛੇਤੀ ਆਪਾਂ ਲਾਣੀ। ਹੁਣ ਉਹ 1.5 ਘੰਟੇ ਵਾਲੀ ਨਾ ਰੱਖਿਓ ਜੀ। ਦੱਬ ਲਾ। ਕਿੰਨਾ ਸੀਗਾ ਸਾਰਾ ਹੀ ਗਾਇਬ ਹੋ ਗਿਆ। ਕਿੰਨਾ ਕੁ ਟਾਈਮ ਲੱਗਣਾ ਇਹਨੂੰ ਭਲਾ ਚਾਹ? ਇਹ ਤਾਂ ਜੇ 15 ਮਿੰਟ ਲੱਗ ਜਾਣੇ 20 ਮਿੰਟ। ਤੇ 35 ਮਿੰਟ ਤਾਂ ਰਹਿ ਗਏ। ਮੈਂ ਕਦੋਂ ਦਾ ਕਹਿਣ ਡਿਆ ਸੀ ਵੀ ਚਾਹ ਰੱਖ ਲੈਣ ਦਿਓ। ਚਲੋ ਉਨੀ ਦੇਰ ਆਪਾਂ ਸਾਰੀ ਕਰਨੇ 15 ਮਿੰਟ ਲੱਗਣੇ ਨੇ। ਹਾਂ ਤੇ ਬਸ ਕੋਈ ਨਹੀਂ, ਅਜੇ 35 ਮਿੰਟ ਪਏ ਆ, 15 ਮਿੰਟ ਹੀ ਪੱਕ ਜਾਏ। ਆਹੋ ਰੋਜ਼ ਰੱਖ ਕੇ ਚਾਹ ਪੀ ਲੈ। ਆਹੋ ਮੇਰਾ ਮੈਂ ਰੋਟੀ ਖਾ ਕੇ ਲਓ ਜੀ ਚਾਹ ਪੀ ਲਵਾਂਗੇ। ਹੁਣ ਇੱਕ ਵਾਰੀ ਕਹਿ ਲਓ ਵੀ ਅਸੀਂ ਨਾ ਸਬਜ਼ੀ ਤੱਤੀ ਕਰ ਰਹੇ ਹਾਂ। ਪਰੌਂਠੇ ਪੱਕ ਗਏ, ਆ ਟਿੱਕੀਆਂ ਵੀ ਬਣਾਈਆਂ ਆਂਡਿਆਂ ਦੀਆਂ, ਵੀ ਜਿਹਦਾ ਜੋ ਦਿਲ ਕਰੂ ਆਪਣਾ ਖਾ ਲਵੇ। ਚਾਹ ਪੱਕ ਰਹੀ, ਦਹੀਂ ਆਈ ਪਈ, ਲੱਸੀ ਬਣ ਗਈ। ਬਸ ਹੁਣ ਅਸੀਂ ਉੱਠ ਕੇ ਬਹਿਣਾ ਹੀ ਆ। ਲਓ ਜੀ ਹੁਣ ਤਾਂ ਆਲੂ ਵਾਲੇ ਪਰੌਂਠੇ, ਹਾਂ ਆਂਡੇ ਫਰਾਈ, ਹਾਂਜੀ ਉਧਰੋਂ ਜਨਾਬ ਇਧਰੋਂ ਅਸੀਂ ਆਂਡੇ ਇਹਦੇ ਚ ਪਕਾਏ ਆ, ਉਧਰੋਂ ਅਸੀਂ ਜਨਾਬ ਦਾਲ ਜਿਹੜਾ ਕੱਦੂ ਉਹ ਫਰਾਈ ਕੀਤੀ ਆ। ਵਾਹ ਵਾਹ ਹੁਣ ਤਾਂ 35 ਚੀਜ਼ਾਂ ਹੋ ਗਈਆਂ ਯਾਰ, ਜਿਹੜੀਆਂ ਮਰਜ਼ੀ ਖਾਵੇ। ਬਿਸਮਿਲ੍ਲਾ ਦੇਖੀ। ਵਾਹ ਬਈ ਵਾਹ, ਬਸ ਠੀਕ ਆ। ਕੀ ਕਰਦਾ? ਬਸ ਇੱਥੇ ਹੀ ਰਹਿਣ ਦੇ ਹੁਣ, ਨਾ ਹਿਲਾ। ਅਜੇ ਤਾਂ ਲੱਸੀ ਪੀਤੀ ਨਹੀਂ। ਹਾਂ ਅਜੇ ਤਾਂ ਲੱਸੀ ਪੀਣੀ ਆ। ਹਾਂ ਪਹਿਲਾਂ ਹੀ ਚੜ ਗਈ ਲੱਸੀ ਤਾਂ। ਉਹਨੇ ਪੀਤੀ ਸੀ। ਹਾਂਜੀ ਅੱਛਾ ਪੀਤੀ ਉਹਨੇ। ਹਾਂ ਲੈ ਰੱਖੋ ਹੁਣ ਮੂੰਹ ਵੱਲ ਕੀ ਦੇਖਦੇ? ਲਾ ਲਓ ਬਸ ਇਹਨੂੰ ਕਿ ਉੱਥੇ ਬੈਠੋ ਚੱਲ। ਉਹਦੇ ਢੱਕਣ ਪਰਾਂ ਤੁਹਾਡੇ ਕੋਲ ਹੀ ਆ। ਢੱਕਣ ਇੱਧਰ ਪਿਆ। ਆ ਇਹਦੇ ਵਿੱਚ ਥੱਲੇ ਆ ਜੀ। ਅੱਛਾ ਵੀ ਚੱਕ ਲੈ। ਠਹਿਰ ਜੋ ਆ ਇਹਨੂੰ ਲਾਓ ਨਾ ਤੇ ਠਹਿਰ ਜੋ ਉਹਦੇ ਤੇ ਨਹੀਂ ਸੇਕ ਹੋਣ ਲੱਗਣਾ। ਚਾਚਾ ਟਾਈਮ ਹੁਣ ਥੋੜਾ ਰਹਿ ਗਿਆ। ਤਾਂ ਹੀ ਕਿਹਾ ਵੀ ਉਹਦੇ ਤੇ ਸੇਕ ਨਹੀਂ ਲੱਗਣਾ ਇਹਨੂੰ। ਪਿੱਛੋਂ ਹੋ ਜਾਓ ਭਾਈ, ਸੜਿਓ ਨਾ ਹੋਏ। ਉਹ ਭਾਈ ਪਿੱਛੋਂ ਹੋ ਜਾਓ, ਬਚ ਕੇ ਭਾਈ ਪਿੱਛੋਂ ਹੋ ਜਾਓ। ਇਹ ਕੀ ਕਰ ਰਹੇ ਆ? ਇਹਨੂੰ ਹੁਣ ਅਸੀਂ ਸੇਕ ਲਵਾਉਣਾ, ਵੜ ਜਾ ਪਿੱਛੋਂ ਹੋ ਜਾ। ਚੱਲ ਚਲੋ ਚੱਲ ਹੁਣ ਰੱਖੋ ਜੀ ਇਹਦੇ ਉੱਤੇ। ਇੱਥੇ ਹੁਣ ਲੱਗੂ ਸੇਕ, ਮਿੰਟ ਮਾਰ ਕੇ ਫਟਾਫਟ ਲਾਣੇ ਆ ਜੀ। ਨਹੀਂ ਜੀ ਉਹ ਹੁਣ ਇਦਾਂ ਨਾ ਵੀ ਖਾਣ ਵਾਸਤੇ ਘੰਟਾ ਕੁ ਤਾਂ ਹੋਣਾ ਚਾਹੀਦਾ ਸੀ। ਟਾਈਮ ਬਚਿਆ ਸਾਡੇ ਕੋਲ, ਕਿੰਨਾ ਬਚਿਆ ਟਾਈਮ? ਅੱਧਾ ਘੰਟਾ ਬਹੁਤ ਹੁੰਦਾ ਯਾਰ। ਅੱਧਾ ਘੰਟਾ 30 ਮਿੰਟ ਬਚੇ। ਚਲੋ ਰੱਬ ਖੈਰ ਸੁੱਖ ਰੱਖੇ, ਖਾ ਲਾਂ। 15 ਮਿੰਟ ਚ ਰੋਟੀ ਕਰੇ ਜਾਂਦਾ। ਹਾਂ ਲਓ ਜੀ ਹੁਣ ਆ ਸੇਕ ਲੱਗ ਗਿਆ ਨਾ, ਬਸ ਠੀਕ। ਚਾਹ ਆਈ ਹੈ, ਰੱਬ ਖੈਰ ਸੁੱਖ ਰੱਖੇ। ਆ ਜਾਓ ਚਾਹ ਜੀ। ਆਈ। ਚਾਹ ਛਾਲਾ ਮਾਰਦੀ ਆ ਰਹੀ। ਹਾਂ ਚੱਕ ਕੇ ਲਿਆ, ਆ ਫੜ ਲਾ। ਆ ਜਾਓ ਵੀ ਆ ਜਾਓ ਸ਼ੇਰੋ, ਆ ਜਾਓ ਹੁਣ ਜੁੜ ਜਾਓ। ਮੰਜੇ ਜੋੜ ਲੈ। ਉਹ ਮੋਨੀਦਰ ਪੁੱਤ ਉੱਥੋਂ ਕੱਪ 'ਚ ਪਾ ਕੇ ਨਾ ਇੱਕ ਡੋਂਗਾ ਚਾਹ ਦਾ ਆਪਣੀ ਚਾਚੀ ਨੂੰ ਦੇ ਕੇ। ਖੁਸ਼ਬੂਆਂ ਤਾਂ ਵਧੀਆ ਲੱਗਦੀ। ਅੱਗੇ ਉਹ ਸਾਰੀ ਕਰਾਂਦੀ, ਅੱਜ ਅਸੀਂ ਉਹਨੂੰ ਕਰਾ ਦਈਏ। ਕੀ ਆ ਨੰਬਰਦਾਰਾ ਸੌਂ ਗਿਆ ਸੀ ਤੂੰ ਫਿਰ? ਪਤਾ ਨਹੀਂ ਲੱਗਾ, ਨੀਂਦਰ ਆ ਗਈ। ਅੱਛਾ ਉਹ ਸਾਰੇ ਸਰਾਮ ਅਰਜਾਈ ਪਾਸੇ ਨੂੰ ਕਰੇ। ਉਹ ਉਧਰ ਜਾਣਾ। ਐਨਕ ਦਿਖਾ ਐਨਕ ਕਿੰਨੇ ਖਾਈ ਲੈ। ਇਹ ਕਿਤੇ ਖਾਬ ਦੇ ਵਿੱਚ ਨਾ ਵੱਡੇ ਸ਼ਹਿਰ ਦੇ ਵਿੱਚ ਫਿਰ ਰਿਹਾ ਸੀ, ਸੈਰ ਕਰਨ ਗਿਆ। ਬੈਠੋ ਉੱਤੇ ਆ ਜਾਓ ਜੀ, ਉੱਤੇ ਆ ਜਾਓ, ਇੱਥੇ ਉੱਤੇ ਆ ਜਾਓ। ਚਾਚਾ ਬੂਟਾ ਉਹ ਬਾਬਾ ਜੀ ਟਾਈਮ ਥੋੜਾ ਹੀ ਰਹਿ ਰਣ ਸਾਹਿਬ ਆਓ, ਇੱਥੇ ਆਓ। ਚੈੱਕ ਖਿਲਾਓ ਯਾਰ, ਗਿਆ। ਕੋਈ ਖੈਰ ਠੰਡ ਬਣੀ ਹੈ। ਆਪਾਂ ਇੱਥੇ ਕਰ ਮੁੜ ਤਾਂ ਆ ਜਾ ਪੁੱਤ, ਇੱਥੇ ਕਰ ਸੈਰੀ। ਪੁੱਤ ਵੀ ਘਰ ਰੰਗੀ ਸੈਰੀ ਹੈ, ਅਸਲ ਰੋਟੀਆਂ, ਅਸਲ ਆਟੇ ਕਣਕ ਦੀਆਂ। ਆ ਜਾ ਇੱਧਰ, ਆ ਚੈੱਕ ਤਾਂ ਖੋਲ ਦੋ ਕੋਈ। ਇਹ ਖੋਲਦੀ ਨਹੀਂ। ਕੋਲ ਗਾਂਡੇ ਨੂੰ ਖੋਲਦੀ ਤਾਂ ਨਹੀਂ। ਗੋਲ ਗਾਂਡਾ ਕਹਿੰਦਾ। ਉਹ ਭਾਈ ਮੇਰੇ ਟਾਈਮ ਥੋੜਾ ਅਗਲੇ ਪਾਸੇ ਨਹੀਂ ਤੇ ਹੁਣ ਟਿਕਾਣੇ ਲਾ। ਯਾਰ ਇੱਕ ਉਹ ਵੀ ਖੁੱਲਿਆ ਤਾਂ ਫਿਰ ਇੱਧਰਲੀ ਬੰਦ ਕਰ ਦੋ, ਹਵਾ ਤਾਂ ਨਾ ਵਿੱਚੋਂ ਲੰਘ ਰਹੀ, ਹਵਾ ਵਿੱਚ ਦੀ ਲੰਘ ਰਹੀ, ਠੰਡੀ ਹਵਾ ਨਿਕਲ ਰਹੀ। ਤੁਸੀਂ ਇੱਧਰ ਆਓ ਰਨ ਸਾਹਿਬ, ਉੱਤੇ ਆ ਜਾਓ, ਉੱਤੇ ਆਓ, ਇੱਧਰ ਦੀ ਆਓ।
ਤੁਸੀਂ ਇੱਧਰ ਆ ਜਾਓ, ਇੱਥੇ ਖਾਲਦ ਕੋ ਆ ਜਾਓ। ਚਾ ਵਾਹ ਲੈ ਖੁੱਲ ਗਈ ਚੈੱਕ ਗੋਲ ਗਾਂਡਾ ਤੇ ਇੰਜ ਤੇ ਉਹ ਆ। ਇੱਧਰ ਆ ਤੁਸੀਂ ਆਓ ਜੀ, ਇੱਥੇ ਇੱਥੇ ਆ ਜਾਓ ਖਾਲਦ। ਨਹੀਂ ਨਹੀਂ ਬਸ ਬੈਠ ਗਏ, ਨਹੀਂ ਉਹ 20 ਮਿੰਟ ਰਹਿ ਗਏ ਬਸ। ਬੜਾ ਚੰਗਾ ਲੱਗਾ ਜੀ, ਰੱਬ ਖੈਰ ਸੁੱਖ ਰੱਖੇ। ਰਾਣਾ ਸਾਹਿਬ ਨੂੰ ਪੁੱਛਦੇ ਆ ਵੀ ਚਲੋ ਰੋਟੀ ਤਾਂ ਘਰੇ ਰੋਜ਼ ਖਾਂਦੇ ਆ, ਪਰ ਇਦਾਂ ਦਿਲ ਪਛੌਰੀ ਕਰਕੇ ਕਿਦਾਂ ਦਾ ਲੱਗਿਆ ਜੀ? ਆ ਬੜਾ ਅੱਛਾ, ਸਾਲ ਬਾਅਦ ਫਿਰ ਦੁਬਾਰਾ ਇੱਕ ਹਾਏ। ਸੈਰੀ ਜਿਹੜੀ ਹੈ ਨਾ, ਹਾਏ ਹਾਏ। ਤੇ ਇਹਦੇ 'ਚ ਅਸੀਂ ਕੁਝ ਵੈਸੇ ਦੋਸਤਾਂ ਨੂੰ ਮਿਸ ਕਰ ਰਹੇ ਹਾਂ। ਹਾਂ ਜਿਸ ਤਰ੍ਹਾਂ ਜ਼ਿਸ਼ਾਨ ਵੀ ਪਿਛਲੇ ਸਾਲ ਹਾਂਜੀ, ਹੈ ਸੀ, ਉਹ ਬਾਹਰਲੇ ਮੁਲਕ ਦੇ। ਹਾਂ ਆਸਨ ਹੈ ਸੀ, ਹਾਂਜੀ ਹਾਂਜੀ ਹੋਰ ਵੀ ਕੁਝ ਜਿਹੜੇ ਹੈ ਨਾ ਹਾਂ, ਦੋਸਤ ਹੈ ਸੀ। ਜ਼ਾਹਦ ਵੀ ਪਿਛਲੇ ਸਾਲ ਪਿਛਲੇ ਸਾਲ ਨੇ। ਹਾਂ, ਤੇ ਬੜਾ ਅੱਛਾ ਲੱਗਦਾ ਕਿਉਂਕਿ ਅਫਤਾਰੀਆਂ ਤਾਂ ਅਕਸਰ ਹੁੰਦੀਆਂ ਲੇਕਿਨ ਸੈਰੀਆਂ ਬਹੁਤ ਘੱਟ ਇਕੱਠੀਆਂ ਹੁੰਦੀਆਂ। ਨਹੀਂ ਜੀ, ਖਾਲਦ ਨੰਬਰਦਾਰ ਸਾਹਿਬ ਨੇ ਇੱਕ ਮਨਸੂਬਾ ਬਣਾਇਆ ਅਫਤਾਰੀ ਦਾ, ਉਹ ਫਿਰ ਅਸੀਂ ਪਹਿਲਾਂ ਨਹੀਂ ਦੱਸਣਾ, ਉਹ ਕਹਿ ਲਓ ਵੀ ਤੁਹਾਨੂੰ ਹੈਰਾਨ ਕਰਾਂਗੇ ਅਸੀਂ। ਹਾਂ ਨਹੀਂ ਇਨਸ਼ਾਅੱਲਾ ਆਖਰੀ ਉਹ ਫੇਰ ਕਿਤੇ ਆਲੂ ਗੋਸ਼ਤ ਤਾਂ ਨਹੀਂ ਕਹਿਤੇ। ਨਹੀਂ ਆਲੂ ਗੋਸ਼ਤ ਨਹੀਂ, ਵੇਖੀ ਨਹੀਂ ਨਹੀਂ ਕੰਮ ਬੜਾ ਵਾਧੂ ਸੋਚਿਆ ਇਹਨੇ, ਰੱਬ ਖੈਰ ਸੁੱਖ ਰੱਖੇ, ਉਹ ਦਿਖਾਵਾਂਗੇ ਅਸੀਂ। ਅੱਲਾ ਕਰੇ। ਤੇ ਸੈਰੀ ਦੀ ਇੱਕ ਖੁਸ਼ੀ ਵੱਖਰੇ ਹੁੰਦੀ ਹੈ ਜੀ, ਅਫਤਾਰੀ ਦੀ ਖੁਸ਼ੀ ਵੱਖਰੇ ਆ, ਪਰ ਬਹੁਤੀ ਖੁਸ਼ੀ ਜਿਹੜੀ ਆ ਨਾ ਇਸ ਨੇਕ ਮਹੀਨੇ ਦੇ ਵਿੱਚ ਜਿਹੜਾ ਰਲ ਕੇ ਰੱਬ ਨੇ ਬਿਠਾਤਾ। ਹਾਂ ਅਸਲ ਗੱਲ ਆ ਜਿਹੜਾ ਰਲ ਕੇ ਸਾਰੇ ਰਲ ਕੇ ਬੈਠੇ ਆ। ਰੱਬ ਇਦਾਂ ਹੀ ਸਿਹਤ ਤੰਦਰੁਸਤੀ ਰੱਖੇ ਵੀ ਆ ਜਿਹੜੇ ਸਾਡੇ ਕਹਿ ਲਓ ਵੀ ਬਜ਼ੁਰਗਾਂ ਦਾ ਸਾਇਆ ਸਾਡੇ ਤੇ ਰਵੇ, ਰੱਬ ਇਹਨਾਂ ਨੂੰ ਸਲਾਮਤ ਰੱਖੇ। ਤੇ ਹੁਣ ਟਾਈਮ ਥੋੜਾ, ਉਸਮਾਨ ਸਾਹਿਬ ਤੁਸੀਂ ਵੀ ਆ ਜਾਓ, ਤੇ ਜਿੱਥੇ ਰਹੋ ਸੁਖੀ ਰਹੋ ਜੀ, ਜਿੱਥੇ ਜਿੱਥੇ ਸਾਨੂੰ ਕੋਈ ਦੇਖ ਰਿਹਾ, ਰੱਬ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਟਾਈਮ ਥੋੜਾ ਹੁਣ ਅਸੀਂ ਰੋਜ਼ਾ ਰੱਖ ਲਈਏ। ਹਾਂਜੀ, ਅੱਲਾ ਹਾਫਿਜ਼। ਤੇ ਜਿਹੜੀ ਬੰਦਿਆਂ ਦੀ ਬਹੁਤੀ ਫਰਮਾਇਸ਼ ਸੀ ਵੀ ਰਾਣਾ ਸਾਹਿਬ ਨਾਲ ਲੰਬੀ ਗੱਲਬਾਤ ਹੋਵੇ, ਵੀ ਕੁਝ ਸਿੱਖਣ ਨੂੰ ਲੱਭਦਾ, ਇਹ ਤੁਹਾਡੀ ਫਰਮਾਇਸ਼ ਤੋਂ ਅਸੀਂ ਮਾਫੀ ਮੰਗਦੇ ਹਾਂ ਵੀ ਟਾਈਮ ਥੋੜਾ। ਅਸੀਂ ਦਿਨੇ ਇਫਤਾਰੀ ਟਾਈਮ ਜਿਹੜੀ ਇਫਤਾਰੀ ਦੀ ਫਿਲਮ ਬਣਾਵਾਂਗੇ ਨਾ, ਉਹਦੇ 'ਚ ਅਸੀਂ ਲੰਬੀ ਗੱਲਬਾਤ ਕਰਾਂਗੇ। ਜਿਉਂਦੇ ਵਾਸਤੇ ਰਹੋ ਜੀ। ਦੁਆ ਸਲਾਮ ਕਰ ਲਓ ਖਾਲਸਾ ਸਾਹਿਬ। ਚੰਗਾ ਜੀ। ਹਾਂਜੀ, ਅਸੀਂ ਜਿਹੜੀ ਆ ਚਾਂਦ ਰਾਤ ਹੋਣੀ ਹੈ ਨਾ, ਉਧਰ ਅਸੀਂ ਸ਼ੀਰ ਕੋਰਮਾ ਵੀ ਬਣਾਉਣਾ। ਬੋਲ ਚਾਂਦ ਰਾਤ ਨੂੰ ਸ਼ੀਰ ਕੋਰਮਾ, ਗੱਲ ਕਰ ਸ਼ੀਰ ਕੋਰਮਾ ਪਿਛਲੀ ਇਨਸ਼ਾਅੱਲਾ। ਮੇਰਾ ਗਲਾ ਖਰਾਬ ਹੋ ਗਿਆ ਭਾਈ, ਅੱਛਾ ਠੀਕ, ਤਬੀਅਤ ਨਹੀਂ। ਹਾਂ ਕੋਰਮੇ ਤੋਂ ਕੋਰਮਾ ਹੀ ਨਿਕਲ ਰਿਹਾ, ਪਾਣੀ ਫੜ ਲਓ ਯਾਰ, ਟਾਈਮ ਬੜਾ ਥੋੜਾ ਚਲੋ ਜੀ, ਲੱਗਿਆ ਵਾ। ਦਬ ਲਓ ਜੀ ਬਟਨ, ਜਿਉਂਦੇ ਵਾਸਤੇ ਦਬ ਲਓ। ਉਹ ਲਿਓ ਯਾਰ ਬਿਸਮਿਲ੍ਲਾ। ਬੜਾ ਦਹੀਂ ਹੈਲੋ ਲੱਸੀ ਦੇ ਇੱਧਰ, ਦਹੀਂ ਪਾ ਦੇ, ਦਹੀਂ ਪਾ ਦੇ, ਆ ਪਾਣੀ ਦੇਣੀ ਯਾਰ। ਇਹ ਦਹੀਂ ਪਾ ਦੇ, ਤੂੰ ਲੱਸੀ ਪਾ ਦੇ ਗਲਾਸਾਂ 'ਚ। ਗਲਾਸ ਕਿੱਧਰ ਗਏ? ਲੈ ਗਲਾਸ ਚੱਕੇ ਨਹੀਂ ਹੈਗੇ। ਉਹ ਗਲਾਸ ਦੀ ਕੱਪ ਦਹੀਂ, ਉਹ ਗਲਾਸ ਆ ਯਾਰ ਪਰਾਂ ਗਲਾਸ। ਉਹ ਦਹੀਂ ਪਾਣ ਨੂੰ ਕਹਿੰਦੇ 20 ਮਿੰਟ ਰਹਿ ਗਏ, 20 ਮਿੰਟ। ਨਹੀਂ ਮੈਂ ਗਲਤ ਉਹ ਚਮਚ ਵੇਖੀ ਨਹੀਂ ਟਾਈਮ ਨਹੀਂ ਉਂਝ ਤਾਂ ਹੋ ਗਿਆ ਕੰਮ, ਉਹ ਖਾਣ ਲੱਗਿਆ ਟਾਈਮ ਘਟ ਗਿਆ, 20 ਮਿੰਟ ਰਹਿ ਗਏ।